ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਭ ਸਤਿਕਾਰਯੋਗ ਸਰੋਤਿਆਂ ਦੀ ਸੇਵਾ 'ਚ ਮੈਂ ਮਸੂਦ ਮੱਲੀ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਸਤਿ ਸ੍ਰੀ ਅਕਾਲ ਕਹਿਣਾ ਜੀ ਆਇਆਂ ਨੂੰ ਕਹਿਣਾ ਆਪ ਸਭ ਨੂੰ ਬੜਾ ਨਿੱਘਾ ਜਿਹਾ ਸਵਾਗਤ ਕਰਨਾ ਆ ਇਸ ਪ੍ਰੋਗਰਾਮ 'ਚ ਜਿਹਦਾ ਨਾਮ ਹੈ ਕਵੀ ਦਰਬਾਰ। ਹਫ਼ਤਾਵਾਰ ਪ੍ਰੋਗਰਾਮ ਕਵੀ ਦਰਬਾਰ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਨੈਟਵਰਕ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਤੇ ਸੁਣਦੇ ਸੁਣਦੇ ਹੋ। ਇਹੋ ਹੀ ਪ੍ਰੋਗਰਾਮ ਹੈ ਜਿਹੜਾ ਇਹ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਡਿਜੀਟਲ ਪਲੇਟਫਾਰਮਸ ਤੇ ਵੀ ਪੇਸ਼ ਕੀਤਾ ਜਾਂਦਾ ਹੈ। ਤੁਸੀਂ ਸਾਨੂੰ ਸੁਣਨ ਦੇ ਨਾਲ ਨਾਲ ਹੁਣ ਦੇਖ ਸਕਦੇ ਜੇ ਪੰਜਾਬੀ ਰੇਡੀਓ USA ਦੇ ਫੇਸਬੁੱਕ ਚੈਨਲ ਤੇ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਅਫੀਸ਼ੀਅਲ YouTube ਔਰ ਫੇਸਬੁੱਕ ਦੇ ਉੱਤੇ ਵੀ ਇਹ ਪ੍ਰੋਗਰਾਮ ਤੁਹਾਡੇ ਲਈ ਸਿੱਧਾ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਸਰੋਤਿਓ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ ਆ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਆਪ ਸਭ ਨੂੰ ਸੱਦਾ ਦਿੰਦੇ ਆ ਕਿ ਆਓ ਕੋਈ ਸਜਰੀ ਜਾਂ ਕੋਈ ਚਮਕਦੀ ਦਮਕਦੀ ਕੋਈ ਰਚਨਾ ਕੋਈ ਗੀਤ ਕੋਈ ਗਜ਼ਲ ਕੋਈ ਨਜ਼ਮ ਕੋਈ ਬੋਲੀ ਕੋਈ ਢੋਲਾ ਕੋਈ ਟੱਪਾ ਕੋਈ ਮਾਈਆ ਜਾਂ ਸ਼ਾਇਰੀ ਦਾ ਕੋਈ ਰੂਪ ਵੀ ਹੈ ਜਿਹੜਾ ਉਹ ਲੈ ਕੇ ਤੁਸੀਂ ਆਓ ਔਰ ਇਸ ਪ੍ਰੋਗਰਾਮ ਨੂੰ ਸ਼ਿੰਗਾਰ ਬਖਸ਼ੋ। ਪ੍ਰੋਗਰਾਮ 'ਚ ਮੈਂ ਕਲਮ ਕੱਲਾ ਨਹੀਂ ਹੁੰਦਾ ਜੀ। ਪ੍ਰੋਗਰਾਮ ਦਾ ਸ਼ਿੰਗਾਰ ਉਦੋਂ ਬਣਦਾ ਹੈ ਜਦੋਂ ਇਸ ਪ੍ਰੋਗਰਾਮ ਨੂੰ ਟੋਰਾ ਦੇਣ ਵਾਲੇ ਨੇ ਜਿਹੜੇ ਉਹ ਆਉਂਦੇ ਨੇ। ਉਸੇ ਤਰ੍ਹਾਂ ਜਿੱਦਾਂ ਕੋਚਵਾਨ ਹੈ ਜਿਹੜਾ ਉਹ ਵਾਗਾਂ ਖਿੱਚ ਕੇ ਇਹ ਆਵਾਜ਼ ਦਿੰਦਾ ਹੈ ਤੇ ਫਿਰ ਕਹਿ ਲਵੋ ਕਿ ਟਾਂਗਾ ਤੁਰਦਾ ਆ ਤੇ ਆਪਾਂ ਦੇ ਅੱਗੇ ਜੋ ਇਹ ਘੋੜੇ ਆ ਤੇ ਨਾਲ ਇਸ ਪ੍ਰੋਗਰਾਮ ਨੂੰ ਜਿਹੜਾ ਉਹ ਵਾਗਾਂ ਫੜ ਕੇ ਵਿੰਗਾ ਟੇਢਾ ਹੋਣ ਤੋਂ ਬਚਾਉਣ ਲਈ ਔਰ ਸਿੱਧਿਆਂ ਰੱਖਣ ਲਈ ਮੇਰੀ ਮੁਰਾਦ ਹੈ ਜੀ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਤੋਂ। ਪ੍ਰੋਫੈਸਰ ਸਾਹਿਬ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਗੋਡੇ ਹੱਥ ਲਾਉਣਾ ਸਵਾਗਤ ਹੈ ਆਪ ਜੀ ਦਾ ਅੱਜ ਦੇ ਪ੍ਰੋਗਰਾਮ 'ਚ। ਬਹੁਤ ਬਹੁਤ ਮਿਹਰਬਾਨੀ ਮੱਲੀ ਸਾਹਿਬ, ਆਪ ਜੀ ਨੂੰ ਤੇ ਸਾਰੇ ਸਹਿਯੋਗੀਆਂ ਨੂੰ ਪਿਆਰ ਤੇ ਸਤਿਕਾਰ ਪਹੁੰਚੇ ਜੀ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ। ਅਸੀਂ ਪੂਰੀ ਆਸ ਕਰਨੇ ਆ ਕਿ ਤੁਸੀਂ ਸੇ ਤੰਦਰੁਸਤੀ 'ਚ ਹੋਵੋਗੇ। ਬਹੁਤ ਮਿਹਰਬਾਨੀ ਜੀ। ਔਰ ਅੱਜ ਦੇ ਪ੍ਰੋਗਰਾਮ ਦੀ ਬਜ਼ਾਬਤਾ ਇਜਾਜ਼ਤ ਜਾਂ ਬਾਕਾਇਦਾ ਇਜਾਜ਼ਤ ਹੈ ਜਿਹੜੀ ਉਹ ਮੈਂ ਆਪ ਤੋਂ ਚਾਹੁੰਦਾ ਹਾਂ। ਜੇ ਇਜਾਜ਼ਤ ਦਵੋ ਤਾਂ ਫਿਰ ਮੈਂ ਅਨਾਉਂਸ ਕਰਾਂ ਔਰ ਸਾਡੇ ਜਿਹੜੇ ਜੀ ਨੇ ਉਹਨਾਂ ਨੂੰ ਸੱਦਾ ਦਈਏ ਔਰ ਉਹਨਾਂ ਨੂੰ ਹੋਲਡ ਨਾ ਕਰਾਈਏ ਬਸ ਜਿਹੜੇ ਆਉਂਦੇ ਜਾਣ ਪ੍ਰੋਗਰਾਮ ਦਾ ਸ਼ਿੰਗਾਰ ਬਣਦੇ ਜਾਣ। ਤੁਹਾਡੀ ਇਜਾਜ਼ਤ ਦੇ ਨਾਲ ਜੁੜਿਆ ਜੀ। ਜ਼ਰੂਰ ਜੀ ਜ਼ਰੂਰ ਜੀ ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ। ਲੋ ਸਰੋਤਿਓ ਸਾਡੇ ਸਟੂਡੀਓਜ਼ ਦੇ ਸਾਡੇ ਦਿਲ ਦੇ ਸਾਡੀਆਂ ਅੱਖਾਂ ਦੇ ਸਾਡੀਆਂ ਬਾਹਾਂ ਦੇ ਸਭ ਵਿਹੜੇ ਔਰ ਸਭ ਬੂਹੇ ਖੁੱਲੇ ਨੇ ਤੁਹਾਨੂੰ ਜੀ ਆਇਆਂ ਨੂੰ ਕਹਿਣ ਲਈ ਤੁਹਾਡਾ ਸਵਾਗਤ ਕਰਨ ਲਈ। ਚੁੱਕੋ ਟੈਲੀਫੋਨ ਰਿਸੀਵਰ ਔਰ ਡਾਇਲ ਕਰੋ 408 272 5200 4082725200 ਔਰ ਸਾਂਝ ਬਣਾਓ ਪ੍ਰੋਗਰਾਮ 'ਚ। ਸਾਡੇ ਸਭ ਸੁਣਨ ਵਾਲੇ ਜਿਹੜੇ ਅਮਰੀਕਾ ਔਰ ਕੈਨੇਡਾ ਤੋਂ ਅੱਡ ਕਿਤੇ ਵੀ ਸਾਨੂੰ ਕਾਲ ਕਰਨਗੇ ਉਹ ਪਹਿਲਾਂ +1 ਜਾਂ 001 ਡਾਇਲ ਕਰਕੇ ਫਿਰ 408 272 5200 ਯਾਨੀ ++1 ਜਾਂ 001 ਫਿਰ 408 272 5200 ਡਾਇਲ ਕਰਨਾ ਔਰ ਇਸ ਪ੍ਰੋਗਰਾਮ ਦਾ ਹਿੱਸਾ ਬਣ ਜਾਣਾ। ਜਿਵੇਂ ਜਿਵੇਂ ਤੁਹਾਡੀਆਂ ਵਾਰੀਆਂ ਆਈ ਜਾਣਗੀਆਂ ਮੈਂ ਟੋਰੀ ਜਾਵਾਂਗਾ। ਕਿਤੇ ਲੰਮਾ ਹੋਲਡ ਵੀ ਰੱਖਣਾ ਪਏਗਾ, ਕਿਤੇ ਵਾਰੀ ਛੇਤੀ ਆ ਜਾਏਗੀ। ਸੋ ਜਿੰਨੀ ਛੇਤੀ ਆਓਗੇ ਉਨੀ ਛੇਤੀ ਕਹਿ ਲਓਗੇ ਇੱਕ ਲਾਈਨ ਜਿਹਦਾ ਤੁਸੀਂ ਲੱਗੇ ਜੇ ਜਿੱਦਾਂ ਲਾਈਨ ਤੁਰੀ ਜਾਏਗੀ ਤੁਹਾਡੀ ਵਾਰੀ ਹੈ ਜਿਹੜੀ ਉਹ ਆਈ ਜਾਏਗੀ। ਸੋ ਸੱਦਾ ਹੈ ਆਪ ਸਭ ਨੂੰ। ਇਸ ਤੋਂ ਅੱਡ ਇੱਕ ਹੋਰ ਬੇਨਤੀ ਹੈ ਕਿ ਪ੍ਰੋਗਰਾਮ 'ਚ ਸੁਣਾਉਣ ਵਾਲਿਆਂ ਨੇ ਆਉਣਾ ਹੀ ਆ ਟੈਲੀਫੋਨ ਰਾਹੀਂ। ਤੁਸੀਂ ਜਿਹੜੇ ਸਾਨੂੰ ਫੇਸਬੁੱਕ ਤੇ ਜੁੜੇ ਹੋਏ ਹੋ, ਜਿਹੜੇ ਸਾਨੂੰ YouTube ਤੇ ਦੇਖ ਰਹੇ ਹੋ ਤੇ ਕਮੈਂਟ ਜ਼ਰੂਰ ਕਰਨਾ ਜਿਹੜੀ ਸ਼ਾਇਦ ਚੰਗੀ ਲੱਗੇ। ਉਸ ਸੁਣਾਉਣ ਵਾਲੇ ਦਾ ਸਾਡੇ ਉਸ ਸਹਿਯੋਗੀ ਦਾ ਨਾਮ ਲਿਖ ਕੇ ਉਹਦੇ ਲਈ ਦਾਦ ਭਰੇ ਕੁਝ ਬੋਲ ਕਮੈਂਟ ਦੀ ਸੂਰਤ, ਜੀ ਹਾਂ ਕਮੈਂਟ ਕਰਕੇ ਜ਼ਰੂਰ ਭੇਜਣਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਵੱਲੋਂ ਆਈ ਇਹ ਦਾਦ ਤੁਹਾਡੇ ਵੱਲੋਂ ਆਇਆ ਇਹ ਇਨਾਮ ਜਾਂ ਇਹਨੂੰ ਵੇਲ ਕਹਿ ਰਵੋ ਇਹ ਸੁਣਾਉਣ ਵਾਲੇ ਤੱਕ ਉਸੇ ਤਰ੍ਹਾਂ ਅਪੜਾਈਏ ਤਾਂ ਜੇ ਉਹ ਵੀ ਹਿੰਮਤ ਹੌਸਲਾ ਫੜੇ ਔਰ ਇਹ ਜਾਣੇ ਕਿ ਸਾਡੇ ਸੁਣਨ ਵਾਲੇ ਨੇ ਜਿਹੜੇ ਉਹ ਬਹੁਤ ਕਦਰ ਕਰਨ ਵਾਲੇ ਨੇ, ਉਹ ਕਲਾ ਨੂੰ ਬਹੁਤ ਸਲਾਹਣਾ ਦਿੰਦੇ ਨੇ। ਤੇ ਨੰਬਰ ਫਿਰ ਦੁਹਰਾ ਦਿੰਦੇ ਜੀ 408 272 5200 408272 5200 ਟੱਲੀ ਖੜਕਾ ਦੋ, ਘੰਟੀ ਵਜਾ ਦੋ, ਫਿਰਕੀ ਘਮਾ ਦੋ, ਨੰਬਰ ਮਿਲਾ ਦੋ ਤੇ ਆ ਕੇ ਪ੍ਰੋਗਰਾਮ 'ਚ ਰੌਣਕ ਲਾ ਦੋ। ਹੁਣ ਰੌਣਕ 'ਚ ਅਗਰ ਕੋਈ ਕਮੀ ਘੱਟ ਹੈ ਤੇ ਉਹ ਤੁਹਾਡੇ ਆਉਣ ਦਾ ਹੈ। ਪ੍ਰੋਫੈਸਰ ਸਾਹਿਬ ਤੁਹਾਡੀ ਇਜਾਜ਼ਤ ਦੇ ਨਾਲ ਸ਼ੁਰੂਆਤ ਕਰਨ ਜਾ ਰਹੇ ਹਾਂ ਜੀ। ਅੱਜ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਕੈਪਟਨ ਸੈਣੀ ਜੀ। ਕੈਪਟਨ ਸੈਣੀ ਜੀ ਮੇਰੇ ਵੱਲੋਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਔਰ ਬੇਨਤੀ ਹੈ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੀ ਕਿ ਉਹ ਆਪ ਨੂੰ ਜੀ ਆਇਆਂ ਨੂੰ ਕਹਿਣ, ਸਵਾਗਤ ਕਰਨ ਔਰ ਮੌਕਾ ਦੇਣ। ਕੈਪਟਨ ਸੈਣੀ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ। ਜੀ ਆਇਆਂ ਸੈਣੀ ਸਾਹਿਬ। भले भले मलिक साहब कमल साहब थोड़ी प्यारी मिठी आवाज सुनने सच्चे आवाज का इंतजार रहता। मेरे वालों सारे श्रोतियां नूं प्यार भरी सत श्री अकाल। ते मैं उर्दू लहजे दे विच कविता अर्ज कर रहा जी। जरूर जी इरशाद इरशाद। हाँ जी जरा सिरलेख है जी कि चाहे करती रहे मुझसे तू बेवफाई। हाय 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 हाय। अर्ज कीता जी कि मैं लाखों दुख सह सकता हूँ पर सह नहीं सकता तेरी जुदाई। क्या बात है, क्या बात है, वाह वाह। मैं लाखों दुख सह सकता हूँ पर सह नहीं सकता तेरी जुदाई।
है दिल की तमन्ना के एक तुलना उठे, रूह ही जाए मुझसे चाहे खुदाई। मुकर्रर जी। कि है दिल की तमन्ना के एक तुलना उठे, रूह ही जाए मुझसे चाहे खुदाई। रहूं कैद तेरी मैं जुल्फों में हरदम, कि रहूं कैद तेरी मैं जुल्फों में हरदम, मिले ना कभी मुझको क्या खूबसूरत शेर है जी, वाह वाह कैप्टन साहब। जी, के रहूं कैद तेरी मैं जुल्फों में हरदम, मिले ना कभी मुझको मर के रिहाई। तू भूल जाए मुझसे किए चाहे वादे, कहूंगा ना तुम मगर हर जाए। देखो है ना प्यार। तू भूल जाए मुझसे किए चाहे वादे, कहूंगा ना तुमको मगर हर जाई। जी के बांटी थी जमाने में खुशी कभी हमें, वह जिंदगी भी अब हो गई बुराई। वाह 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 वाह, क्या बात है, क्या बात है, क्या कहने थोड़े कैप्टन साहब। मेहरबानी जी। के बांटी थी जमाने में खुशी कभी हमने, वो जिंदगी भी अब हो गई पराई। मैं क्या हूँ कहाँ हूँ कुछ खबर नहीं, है कहता जमाना भी मुझको सौदाई। वाह भाई वाह, वाह भाई वाह, हाय हाय हाय, क्या कहने। कि मैं क्या हूँ कहाँ हूँ कुछ खबर नहीं, है कहता जमाना भी मुझको सौदाई। आखिरी बंद है जी। कहता कि सी लूंगा जख्मे जिगर को मैं अपने, कि सी लूंगा जख्मे जिगर को मैं अपने, पर कभी तेरे नाम की ना दूंगा दुहाई। हाय 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 हाय, वाह कैप्टन साहब वाह, क्या बात है, वाह वाह। जी के सी लूंगा जख्मे जिगर को मैं अपने, पर कभी तेरे नाम की न दूंगा दुहाई। हाय हाय। अर्ज किया जी कि तुम्हें देता रहूं अमर मर के भी दुआएं, चाहे करती रहे मुझसे तू बेवफाई। चाहे करती रहे मुझसे तू बेवफाई। क्या बात है, क्या बात है, वाह वाह। थैंक यू जी मल्ली साहब, कमल साहब, बहुत बहुत ਮਿਹਰਬਾਨੀ, ਸ਼ੁਕਰੀਆ। ਤੁਹਾਡਾ ਵੀ ਬਹੁਤ ਧੰਨਵਾਦ ਕਿ ਕੈਪਟਨ ਸਾਹਿਬ ਤੁਸੀਂ ਆ ਕੇ ਸ਼ੁਰੂ ਸੇ ਪ੍ਰੋਗਰਾਮ ਨੂੰ ਸ਼ਿੰਗਾਰ ਲਾ ਚੱਲੇ ਜੀ। ਮਿਹਰਬਾਨੀ ਜੀ। ਔਰ ਤੁਹਾਡੇ ਵਾਸਤੇ ਵੇਖੋ ਨਾ ਫੁੰਮਣ ਵਰਗੀ ਦਾਦ ਭੇਜੀ, ਫੁੰਮਣ ਵਰਗੀ, ਔਰ ਭੇਜ ਰਹੇ ਨੇ ਮੋਹਨ ਲਾਲ ਜੀ ਜਿਨ੍ਹਾਂ ਨੇ ਆਖਿਆ ਕਿ ਸ਼ਾਨਦਾਰ। ਥੈਂਕ ਯੂ ਵੈਰੀ ਮਚ ਜੀ, ਮੇਰੇ ਵੱਲੋਂ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ, ਧੰਨਵਾਦ ਤੁਹਾਡਾ ਕੈਪਟਨ ਸੈਣੀ ਜੀ। ਓਕੇ ਜੀ, ਆਵਾਜ਼ ਰਹੋ ਖੁਸ਼। ਥੈਂਕ ਯੂ ਜੀ, ਥੈਂਕ ਯੂ, ਧੰਨਵਾਦ। ਇਹ ਸਨ ਕੈਪਟਨ ਸੈਣੀ ਜੀ। ਔਰ ਹੁਣ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਆ ਮੈਂ ਰੂਬਰੂ ਕਰ ਰਹੇ ਹਾਂ ਪ੍ਰੋਫੈਸਰ ਸ਼ੇਰ ਸਿੰਘ ਕੰਵਰ ਜੀ ਦੇ ਸੁਰਿੰਦਰ ਸਿੰਘ ਸ਼ੇਰਗਿੱਲ ਜੀ ਨੂੰ। ਮੇਰੇ ਵੱਲੋਂ ਸੁਰਿੰਦਰ ਸ਼ੇਰਗਿੱਲ ਜੀ ਆਪ ਜੀ ਨੂੰ ਜੀ ਆਇਆਂ ਨੂੰ ਔਰ ਸਤਿ ਸ੍ਰੀ ਅਕਾਲ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਆਪ ਜੀ ਦਾ ਸਵਾਗਤ ਕਰਨਗੇ। ਸ਼ੇਰਗਿੱਲ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ ਜੀ। ਆਇਆਂ ਸ਼ੇਰਗਿੱਲ ਸਾਹਿਬ, ਕੀ ਸੁਣਾ ਰਹੇ? ਮੱਲੀ ਸਾਹਿਬ, ਪ੍ਰੋਫੈਸਰ ਸਾਹਿਬ ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਹਿਬ ਵੱਲੋਂ ਸਤਿ ਸ੍ਰੀ ਅਕਾਲ ਜੀ। ਮੱਲੀ ਸਾਹਿਬ ਤੇ ਪ੍ਰੋਫੈਸਰ ਜੀ, ਅੱਜ ਕੱਲ ਦੁਨੀਆ ਮਾਰ ਧਾੜ ਬਹੁਤ ਕਰਨ ਲੱਗੀ ਵਾ। ਕੋਈ ਕਿਸੇ ਰਾਸ਼ਟਰਪਤੀ ਬੰਨੀ ਆਉਂਦਾ, ਕੋਈ ਕੈਨੇਡਾ ਨੂੰ ਦੱਬਣਾ ਚਾਹੁੰਦਾ, ਕੋਈ ਇਜ਼ਰਾਈਲ ਨੂੰ ਦੱਬਣਾ ਚਾਹੁੰਦਾ, ਕੋਈ ਕਿਤੇ ਮਾਰਾ ਮਾਰੀ ਪਈ ਆ। ਪਰ ਪਿਛਲੇ ਜਿਹੜੇ ਹੋ ਕੇ ਗਏ ਉਹਨਾਂ ਨੂੰ ਹੀ ਦੇਖਦੇ, ਜਾਂ ਸਿਕੰਦਰ ਕਹਿੰਦਾ ਮੈਂ ਸਾਰੀ ਦੁਨੀਆ ਜਿੱਤਣੀ, ਰਾਵਣ ਸੋਨੇ ਦੀ ਲੰਕਾ ਲਈ ਬੈਠਾ ਸੀ। ਤੇ ਇਹਨਾਂ ਪੁਰਾਣਿਆਂ ਦਾ ਜ਼ਿਕਰ ਕੀਤਾ ਤੁਹਾਡੇ ਗਵਾਂਢੀ ਬਾਪੂ ਪਾਰਸ ਨੇ, ਉਹਦੇ ਬਾਰੇ ਚਾਰ ਲੈਣਾ ਜੀ। ਉੱਠ ਜਾਗ ਮੁਸਾਫਰ ਤੂੰ, ਹੋਈ ਭੌਰ ਨਗਾਰੇ ਵੱਜੇ, ਅੱਜ ਕਰਨਾ ਅਬ ਕਰ ਲੈ, ਕਰਨਾ ਕੱਲ ਸੋ ਕਰ ਲੈ ਅੱਗੇ। ਗਫਲਤ ਵਿੱਚ ਬੀਤ ਗਿਆ, ਮੁੜ ਕੇ ਹੱਥ ਨਹੀਂ ਆਉਣਾ ਵੇਲਾ, ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ। ਉਹ ਫੁੱਲ ਟਹਿਣੀ ਲੱਗਣੇ ਨਾ, ਵਾਪਸ ਲਹਿਰਾਂ ਕਦੇ ਨਾ ਮੁੜੀਆਂ, ਕੱਠ ਨਾਲ ਸਬੱਬਾਂ ਦੇ ਬੇੜੀ ਪੂਰਤ ਰਿੰਜਣੀ ਕੁੜੀਆਂ, ਨੱਚ ਰਹੀਆਂ ਪੂਤਲੀਆਂ ਜਗਤ ਮਦਾਰੀ ਵਾਲਾ ਖੇਲਾ, ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ। ਵਾਹ ਜੀ ਵਾਹ, ਵਾਹ ਜੀ ਵਾਹ। ਮੇਰਾ ਕੁਮਰਾਂ ਪਾਉਂਦਾ ਸੀ, ਉੱਚਾ ਥਾਣ ਥਾਣ ਕੇ ਸੀਨਾ, ਉੱਤੇ ਬੈਠ ਬਨੇਰੇ ਦੇ ਗੁੱਟਕੂ ਕਰੇ ਕਬੂਤਰ ਚੀਨਾ, ਉੱਤੋਂ ਬਾਅਦ ਝਪਟ ਮਾਰੀ ਪਾਸਿਓਂ ਖੋਪੇ ਤੇ ਪਿਆ ਖੁਲੇਲਾ,
ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ। ਵਾਹ ਜੀ ਵਾਹ, ਵਾਹ ਜੀ ਵਾਹ। ਸੀਸਾ ਸਿਕੰਦਰ ਨੇ ਕੀਤੇ ਜਗਤ ਜਿੱਤਣ ਦੇ ਧਾਵੇ, ਨਾ ਮੂਰਤ ਵਰਗਿਆਂ ਨੇ ਬੰਨੇ ਨਾਲ ਖੁਦਾ ਦੇ ਦਾਵੇ। ਜਦੋਂ ਕਾਲ ਫੇਫ ਪਈ ਕੁੜੀ ਜੋ ਰੋਟੀ ਤੋਂ ਡੇਲਾ, ਰੁੜ ਗਿਆ ਜੋ ਰੋਟੀ ਤੋਂ ਡੇਲਾ। ਹਾਏ ਹਾਏ, ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ। ਵਾਹ ਜੀ ਵਾਹ। ਲੰਕਾ ਪਥਰਾ ਬਣਦੇ 1 ਲੱਖ ਪੂਤ 1.25 ਲੱਖ ਨਾਤੀ, ਨਿਤ ਜਗੇ ਦੀਪਮਾਲਾ ਉਸ ਘਰ ਨਾ ਦੀਵਾ ਨਾ ਬਾਤੀ। ਸਭ ਪੀਰ ਪਗੰਬਰਾਂ ਨੇ ਮੰਨੀ ਮੌਤ ਗੁਰੂ ਜਗ ਚੇਲਾ, ਮੰਨੀ ਮੌਤ ਗੁਰੂ ਜਗ ਚੇਲਾ। ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ। ਵਾਹ ਜੀ ਵਾਹ। ਝੱਟ ਰਹਿਣਾ ਮਿਲਣਾ ਨਾ, ਆਈਆਂ ਜਦੋਂ ਮੰਤਲੀਆਂ ਘੜੀਆਂ, ਟੁੱਟ ਜਾਣਾ ਡੋਰਾਂ ਨੇ ਗੁੱਟੀਆਂ ਨੇ ਅਸਮਾਨੀ ਚੜੀਆਂ। ਮੱਲੀ ਜੀ ਟੁੱਟ ਜਾਣਾ ਡੋਰਾਂ ਨੇ ਗੁੱਡੀਆਂ ਹਨ ਅਸਮਾਨੀ ਚੜੀਆਂ। ਨੱਚ ਰਹੀਆਂ ਪੂਤਲੀਆਂ ਜਗਤ ਮਦਾਰੀ ਵਾਲਾ ਖੇਲਾ, ਜਗਤ ਮਦਾਰੀ ਵਾਲਾ ਖੇਲਾ। ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ। ਮੁਰਦਿਆਂ ਦੇ ਮੂੰਹਾਂ ਚੋਂ ਪੈਸੇ ਸੀ ਕਾਰੂ ਨੇ ਕੱਢੇ, ਜਦ ਮੌਤ ਬਿਗਲ ਵੱਜਿਆ 40 ਭਰੇ ਖਜ਼ਾਨੇ ਛੱਡੇ। ਤੁਰ ਖਾਲੀ ਹੱਥ ਗਿਆ ਨਾਲ ਲਿਜਾ ਨਾ ਸਕਿਆ ਧੇਲਾ, ਨਾਲ ਲਿਜਾ ਨਾ ਸਕਿਆ ਧੇਲਾ। ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ। ਬੁਰੀਆਂ ਕਰਤੂਤਾਂ ਦਾ ਲੱਗਾ ਦਾਗ ਨੀ ਲੈਣਾ ਸਦੀਆਂ, ਆ ਕੇ ਵਿੱਚ ਤਾਕਤ ਦੇ, ਆ ਕੇ ਵਿੱਚ ਤਾਕਤ ਦੇ। ਨਾ ਕਰਮ ਨਾ ਮੂਰਖਾ ਵਧੀਆਂ, ਜਗ ਯਾਦ ਰਹੂ ਕਰ ਲੈ ਨੇਕੀ ਖੱਟ ਕੇ ਜਨਮ ਸਹੇਲਾ, ਨੇਕੀ ਖੱਟ ਕੇ ਜਨਮ ਸਹੇਲਾ। ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ। ਲੈ ਮੌਤ ਬਰੰਟ ਜਦੋਂ ਆਊ ਇਜ਼ਰਾਈਲ ਫਰਿਸ਼ਤਾ, ਵਿੱਚ ਹੈ ਬੂ ਪੈਰੇ ਦੇ। ਜਾਣਾ ਟੁੱਟ ਸੰਸਾਰੀ ਰਿਸ਼ਤਾ, ਜਾਣਾ ਟੁੱਟ ਸੰਸਾਰੀ ਰਿਸ਼ਤਾ। ਰਣਜੀਤ ਬਗੈਰਾਂ ਚੋਂ ਜਾਊ ਤੁਰ ਕਰਨੈਲ ਅਕੇਲਾ, ਜਾਊ ਤੁਰ ਕਰਨੈਲ ਅਕੇਲਾ। ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ। ਮੱਲੀ ਕੀ ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਗਿੱਲ ਸਾਹਿਬ ਤੁਸੀਂ ਪਾਰਸ ਜੀ ਦੀ ਬੜੀ ਪ੍ਰਸਿੱਧ ਰਚਨਾ ਦਰਸ਼ਕਾਂ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸੁਰਿੰਦਰ ਜੀ ਤੁਹਾਡੇ ਵਾਸਤੇ ਹਰਦੇਵ ਸਿੰਘ ਉਤਾਲ ਜੀ ਨੇ ਜਿਹੜੇ ਫੇਸਬੁੱਕ ਰਾਹੀਂ ਬਹੁਤ ਦਾਤ ਭਰਿਆ ਮੈਸੇਜ ਜਿਹੜਾ ਉਹ ਕਰਦੇ ਨੇ, ਉਹ ਲੈਂਦੇ ਜਾਣਾ। ਬਹੁਤ ਸਲਾਹਣਾ ਕੀਤੀ ਔਰ ਬਹੁਤ ਦਾਤ ਦਿੱਤੀ, ਬਹੁਤ ਤਾਰੀਫ ਆਈ ਹੈ ਤੁਹਾਡੀ। ਬਹੁਤ ਧੰਨਵਾਦ ਜੀ, ਸਾਰਿਆਂ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਔਰ ਮੈਂ ਮੋਹਨ ਲਾਲ ਜੀ ਨੇ ਜਿਹੜੇ ਉਹਨਾਂ ਨੇ ਵੀ ਆਖਿਆ ਹੈ ਕਿ ਰੰਗ ਬਣਾ ਦਿੱਤਾ ਜੀ ਸ਼ੇਰਗਿੱਲ ਸਾਹਿਬ ਨੇ। ਧੰਨਵਾਦ ਜੀ ਤੁਹਾਡਾ ਸਾਰਿਆਂ ਦਾ। ਸਰੋਤਿਓ ਤੁਸੀਂ ਵੀ ਪ੍ਰੋਗਰਾਮ 'ਚ ਸਾਂਝ ਬਣਾਉਣ ਲਈ ਡਾਇਲ ਕਰੋ 408 272 5200 408272 5200। ਜੇ ਫੇਸਬੁੱਕ ਔਰ YouTube ਤੇ ਸਾਨੂੰ ਦੇਖ ਰਹੇ ਜੇ ਨਾ ਤੇ ਤੁਹਾਡੀ ਦਾਦ ਆ ਜਿਹੜੀ ਉਹ ਅਗਲੇ ਦਾ ਦਿਲ ਗੁਰਦਾ ਬਹੁਤ ਤਗੜਿਆਂ ਕਰ ਦਿੰਦੀ ਹੈ। ਸੋ ਮੈਸੇਜ ਕਰਕੇ ਦਾਦ ਜ਼ਰੂਰ ਦੇਣਾ, ਇਸ ਤਰ੍ਹਾਂ ਜਿੱਦਾਂ ਸਾਡੇ ਬਾਕੀ ਜੀ ਦੇਣ ਡੇ ਨੇ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਸਾਡੇ ਨਾਲ ਰਾਮਪਾਲ ਮੱਲ ਜੀ ਜੁੜ ਚੁੱਕੇ ਨੇ। ਰਾਮਪਾਲ ਮੱਲ ਜੀ ਮੇਰੇ ਵੱਲੋਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਸਵਾਗਤ ਕਰਨਾ ਆ ਔਰ ਨਾਲ ਹੀ ਬੜੇ ਅਦਬ ਦੇ ਨਾਲ ਪੇਸ਼ ਕਰਨਾ ਤੁਹਾਨੂੰ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਸਤਿ ਸ੍ਰੀ ਅਕਾਲ ਜੀ ਬੰਨੀ ਸਾਹਿਬ ਜੀ, ਸਤਿ ਸ੍ਰੀ ਅਕਾਲ ਜੀ। ਪ੍ਰੋਫੈਸਰ ਸ਼ੇਰ ਸਿੰਘ ਜੀ ਕਮਲ ਸਾਹਿਬ ਜਿਹੜੇ ਪ੍ਰਧਾਨਗੀ ਮੰਡਲ 'ਚ ਬੈਠੇ ਆ ਤੇ ਇਜਾਜ਼ਤ ਹੋਵੇ ਜੀ ਤਾਂ ਮੈਂ ਕਮਲ ਜੀ ਕਰਾਂ ਪੇਸ਼ 2 ਲਾਈਨਾਂ। ਹੈਲੋ ਜੀ, ਬਿਲਕੁਲ ਇਜਾਜ਼ਤ ਆ ਗਈ ਜੀ। ਮੇਰੀ ਕਵਿਤਾ ਦਾ ਨਾਮ ਹੈ ਜੀ ਬਸੰਤ ਪੰਚਮੀ, ਜੋ ਕੱਲ ਲੰਘ ਕੇ ਗਈ ਆ। ਰੱਬ ਦਿਆਂ ਰੰਗਾਂ ਦੇ ਜਾਈਏ ਬਲਿਹਾਰੇ ਜੀ, ਰੱਬ ਦਿਆਂ ਰੰਗਾਂ ਦੇ ਜਾਈਏ ਬਲਿਹਾਰੇ ਜੀ,
ਖੰਡ ਬ੍ਰਹਿਮੰਡ ਚੰਦ ਸੂਰਜ ਵੀ ਪਿਆਰੇ ਜੀ। ਵਾਹ ਜੀ ਵਾਹ, ਵਾਹ ਜੀ ਵਾਹ। ਧਰਤੀ ਤੇ ਜੀਵਾਂ ਲਈ ਰੁੱਤਾਂ ਨੂੰ ਬਣਾਇਆ ਏ। ਧਰਤੀ ਤੇ ਜੀਵਾਂ ਲਈ ਰੁੱਤਾਂ ਨੂੰ ਬਣਾਇਆ ਏ। ਮੁਬਾਰਕਾਂ ਦਿਹਾੜਾ ਬਸੰਤ ਪੰਚਮੀ ਦਾ ਆਇਆ ਏ। ਵਾਹ ਜੀ ਵਾਹ, ਕੀ ਬਾਤਾਂ, ਕੀ ਬਾਤਾਂ, ਕੀ ਮੌਕਾ ਮਹਿਲ ਹੈ। ਬਸੰਤ ਪੰਚਮੀ ਦਾ ਆਇਆ ਏ। ਧੰਨਵਾਦ ਜੀ। ਗਰਮੀ ਤੇ ਸਰਦੀ ਪਤਝੜ ਰੁੱਤਾਂ ਭਾਉਂਦੀਆਂ। ਗਰਮੀ ਤੇ ਸਰਦੀ ਪਤਝੜ ਰੁੱਤਾਂ ਭਾਉਂਦੀਆਂ। ਰੁੱਖਾਂ ਤੇ ਕਰੂੰਬਲਾਂ ਬਸੰਤ 'ਚ ਹੀ ਆਉਂਦੀਆਂ। ਵਾਹ ਜੀ ਵਾਹ। ਰੁੱਖਾਂ ਤੇ ਕਰੂੰਬਲਾਂ ਬਸੰਤ 'ਚ ਹੀ ਆਉਂਦੀਆਂ। ਰੁੱਤਾਂ ਦੀ ਰਾਣੀ ਬਹਾਰ ਰੁੱਤ ਨੂੰ ਹੀ ਆਖਦੇ। ਰੁੱਤਾਂ ਦੀ ਰਾਣੀ ਬਹਾਰ ਰੁੱਤ ਨੂੰ ਹੀ ਆਖਦੇ। ਠੰਡ ਚਲੇ ਜਾਂਦੀ ਸੋਹਣੇ ਦਿਨ ਰਾਤ ਜਾਪਦੇ। ਠੰਡ ਚਲੇ ਜਾਂਦੀ ਸੋਹਣੇ ਦਿਨ ਰਾਤ ਜਾਪਦੇ। ਫਜ਼ਾ 'ਚ ਨਵੀਨਤਾ ਲਸਾਨੀ ਰੰਗ ਜੱਚਦੇ। ਫਜ਼ਾ 'ਚ ਨਵੀਨਤਾ ਲਸਾਨੀ ਰੰਗ ਜੱਚਦੇ। ਸਰੋਂ ਦੇ ਖੇਤਾਂ ਵਿੱਚ ਪੀਲੇ ਫੁੱਲ ਹੱਸਦੇ। ਵਾਹ ਜੀ ਵਾਹ। ਸਰੋਂ ਦੇ ਖੇਤਾਂ ਵਿੱਚ ਪੀਲੇ ਫੁੱਲ ਹੱਸਦੇ। ਹਾੜੀ ਦੀਆਂ ਫਸਲਾਂ ਜਵਾਨੀ ਵਿੱਚ ਗੁੰਦੀਆਂ। ਹਾੜੀ ਦੀਆਂ ਫਸਲਾਂ ਜਵਾਨੀ ਵਿੱਚ ਗੁੰਦੀਆਂ। ਕੁਦਰਤੀ ਨਜ਼ਾਰੇ ਤੱਕ ਅੱਖਾਂ ਖੁਸ਼ ਹੁੰਦੀਆਂ। ਵਾਹ ਜੀ ਵਾਹ, ਵਾਹ ਜੀ ਵਾਹ, ਕੀ ਬਾਤ ਹੈ। ਕੁਦਰਤੀ ਨਜ਼ਾਰੇ ਤੱਕ ਅੱਖਾਂ ਖੁਸ਼ ਹੁੰਦੀਆਂ। ਧੰਨਵਾਦ ਜੀ ਮੱਲੀ ਸਾਹਿਬ। ਸ਼ਾਹ ਜੀ। ਕਈ ਪਿੰਡਾਂ ਸ਼ਹਿਰਾਂ 'ਚ ਪਤੰਗ ਵੇਖੇ ਕੱਟਦੇ। ਕਈ ਪਿੰਡਾਂ ਸ਼ਹਿਰਾਂ 'ਚ ਪਤੰਗ ਵੇਖੇ ਕੱਟਦੇ। ਕੋਠਿਆਂ ਤੇ ਚੜ੍ਹ ਲੋਕ ਡੀਜੇ ਲਾ ਕੇ ਨੱਚਦੇ। ਵਾਹ ਬਈ ਵਾਹ, ਵਾਹ ਬਈ ਵਾਹ। ਸਰਸਵਤੀ ਦੇਵੀ ਦੀ ਪੂਜਾ ਕਈ ਲੋਕ ਕਰਦੇ। ਇਸ ਦਿਨ ਦੇ ਉੱਤੇ ਸਰਸਵਤੀ ਦੇਵੀ ਦੀ ਪੂਜਾ ਕਈ ਲੋਕ ਕਰਦੇ। ਸੁਰ ਤਾਲ ਗੀਤ ਗਾ ਕੇ ਹਾਜ਼ਰੀ ਵੀ ਭਰਦੇ। ਕਿਆ ਕਹਿਣੇ, ਕਿਆ ਕਹਿਣੇ, ਵਾਹ ਜੀ ਵਾਹ। ਧੰਨਵਾਦ ਜੀ। ਮੌਲ ਦੀ ਇਹ ਧਰਤੀ ਤੇ ਕਾਇਨਾਤ ਹੱਸਦੀ। ਮੌਲ ਦੀ ਇਹ ਧਰਤੀ ਤੇ ਕਾਇਨਾਤ ਹੱਸਦੀ। ਕਾਦਰ ਦੀ ਕੁਦਰਤ ਖੇੜੇ ਖੁਸ਼ੀਆਂ 'ਚ ਵਸਦੀ। ਵਾਹ ਜੀ ਵਾਹ, ਵਾਹ ਜੀ ਵਾਹ। ਕਾਦਰ ਦੀ ਕੁਦਰਤ ਖੇੜੇ ਖੁਸ਼ੀਆਂ 'ਚ ਵਸਦੀ। ਮੱਲ ਨੂੰ ਵੀ ਖੁਸ਼ੀ ਤੇ ਆਨੰਦ ਦੇ ਕੇ ਤਾਰਿਆ। ਫਰਸ਼ਾਂ ਤੋਂ ਅਰਸ਼ਾਂ ਤੇ ਰਹਿਮਤਾਂ ਨੇ ਚਾੜਿਆ। ਫਰਸ਼ਾਂ ਤੋਂ ਅਰਸ਼ਾਂ ਤੇ ਰਹਿਮਤਾਂ ਨੇ ਚਾੜਿਆ। ਬਹੁਤ ਬਹੁਤ ਧੰਨਵਾਦ ਜੀ ਮੱਲੀ ਸਾਹਿਬ, ਪ੍ਰੋਫੈਸਰ ਸਾਹਿਬ, ਟਾਈਮ ਦੇ ਲਈ ਸ਼ੁਕਰੀਆ ਤੁਹਾਡਾ ਜੀ। ਤੁਹਾਡਾ ਬਹੁਤ ਧੰਨਵਾਦ। ਤੁਸੀਂ ਆਏ, ਸਾਂਝ ਬਣਾਈ ਔਰ ਪ੍ਰੋਗਰਾਮ 'ਚ ਰੌਣਕ ਲਾ ਚੱਲੇ ਜੀ। ਬਹੁਤ ਸੋਹਣੀ ਪੇਸ਼ਕਾਰੀ ਜੀ। ਥੈਂਕ ਯੂ ਸਰ। ਥੈਂਕ ਯੂ ਰਾਮਪਾਲ ਮੱਲ ਜੀ। ਤੁਸੀਂ ਆਏ ਔਰ ਸਾਂਝ ਬਣਾਈ ਔਰ ਪ੍ਰੋਗਰਾਮ ਨੂੰ ਰੌਣਕ ਲਾਈ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਅੱਗੇ ਵਧਣ ਲੱਗਾ। ਸਾਡੇ ਨਾਲ ਹੁਣ ਜੁੜ ਚੁੱਕੇ ਨੇ ਮੋਹਨ ਲਾਲ ਜੀ। ਮੋਹਨ ਲਾਲ ਜੀ, ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ। ਮੋਹਨ ਲਾਲ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ। ਜੀ ਆਇਆਂ ਮੋਹਨ ਲਾਲ ਜੀ। ਸਤਿ ਸ੍ਰੀ ਅਕਾਲ ਜੀ ਪ੍ਰੋਫੈਸਰ ਸਾਹਿਬ। ਕਵਿਤਾ ਹੈ ਜੀ ਵਿਛੋੜਾ ਜੀ। ਆਹਾ ਜੀ ਵਿਛੋੜਾ ਜੀ। ਮੁਹੱਬਤਾਂ ਦਾ ਪਹਿਲਾ ਹੁੰਦਾ ਬੜਾ ਚਾਏ। ਮੁਹੱਬਤਾਂ ਦਾ ਪਹਿਲਾ ਹੁੰਦਾ ਬੜਾ ਚਾਏ। ਪਿੱਛੋਂ ਪਤਾ ਲੱਗਦਾ ਵਿਛੋੜਾ ਕੀ ਬਲਾਏ। ਹਾਏ ਹਾਏ ਹਾਏ। ਪਤਾ ਲੱਗਦਾ ਵਿਛੋੜਾ ਕੀ ਬਲਾਏ। ਕੀ ਬਲਾਏ। ਓਹੋ ਓਹੋ। ਵਿਛੋੜਾ ਕੀ ਬਲਾਏ। ਦੇਣਾ ਨਾ ਚੈਨ ਰਾਤੀ ਨੀਂਦਰਾਂ ਨਾ ਪੈਂਦੀਆਂ। ਦੇਣਾ ਨੂੰ ਨਾ ਚੈਨ ਰਾਤੀ ਨੀਂਦਰਾਂ ਨਾ ਪੈਂਦੀਆਂ। ਸਾਰੀ ਰਾਤ ਤਾਰੇ ਤੱਕਦੀਆਂ ਰਹਿੰਦੀਆਂ। ਸਾਰੀ ਰਾਤ ਤਾਰੇ ਤੱਕਦੀਆਂ ਰਹਿੰਦੀਆਂ। ਕਿਆ ਕਹਿਣੇ, ਕਿਆ ਕਹਿਣੇ। ਜਾਂ ਫਿਰ ਸੱਜਣਾ ਦਾ ਤੱਕਦੀਆਂ ਰਾਹੇ। ਜਾਂ ਫਿਰ ਸੱਜਣਾ ਦਾ ਤੱਕਦੀਆਂ ਰਾਹੇ। ਪਿੱਛੋਂ ਪਤਾ ਲੱਗਦਾ ਵਿਛੋੜਾ ਕੀ ਬਲਾਏ। ਪਿੱਛੋਂ ਪਤਾ ਲੱਗਦਾ ਵਿਛੋੜਾ ਕੀ ਬਲਾਏ। ਕੀ ਬਲਾਏ। ਪਿਆਰ ਤੋਂ ਵੀ ਵੱਧ ਕੇ ਵਿਛੋੜਾ ਤਾਂ ਮਹਾਨ ਏ। ਪਿਆਰ ਤੋਂ ਵੀ ਵੱਧ ਕੇ ਵਿਛੋੜਾ ਤਾਂ ਮਹਾਨ ਏ। ਐਵੇਂ ਵਡਿਆਇਆ ਨਹੀਂ ਆਖਿਆ ਸੁਲਤਾਨ ਏ। ਐਵੇਂ ਨਹੀਂ ਵਡਿਆਇਆ ਨਹੀਂ ਆਖਿਆ ਸੁਲਤਾਨ ਏ। ਉਹੀਓ ਬਸ ਜਾਣੇ ਜਿਹੜਾ ਪੈਂਦਾ ਲੋਕੋ ਵਾਹੇ। ਉਹੀਓ ਬਸ ਜਾਣੇ ਜਿਹੜਾ ਪੈਂਦਾ ਲੋਕੋ ਵਾਹੇ। ਪਿੱਛੋਂ ਪਤਾ ਲੱਗਦਾ ਵਿਛੋੜਾ ਕੀ ਬਲਾਏ। ਪਿੱਛੋਂ ਪਤਾ ਲੱਗਦਾ ਵਿਛੋੜਾ ਕੀ ਬਲਾਏ। ਵਾਹ ਜੀ ਵਾਹ, ਵਾਹ ਜੀ ਵਾਹ, ਸ਼ਾਨਦਾਰ। ਹਿਜਰਾਂ ਦੇ ਵਿੱਚ ਸੱਸੀ ਥਲਾਂ ਵਿੱਚ ਸੜ ਗਈ। ਬੱਲੀ ਸਾਹਿਬ ਵਾਹ ਬਈ ਵਾਹ, ਵਾਹ ਬਈ ਵਾਹ। ਹਿਜਰਾਂ ਦੇ ਵਿੱਚ ਸੱਸੀ ਥਲਾਂ ਵਿੱਚ ਸੜ ਗਈ। ਸੋਹਣੀ ਮਹੀਵਾਲ ਲਈ ਝਨਾ ਦੇ ਵਿੱਚ ਹੜ ਗਈ। ਸੋਹਣੀ ਮਹੀਵਾਲ ਲਈ ਝਨਾ ਦੇ ਵਿੱਚ ਹੜ ਗਈ। ਆਸ਼ਕਾਂ ਦੀ ਬਸ ਇਹੋ ਮਿਲਦਾ ਸਲਾਏ। ਆਸ਼ਕਾਂ ਨੂੰ ਬਸ ਇਹੋ ਮਿਲਦਾ ਸਲਾਏ। ਇਹੋ ਪਤਾ ਲੱਗਦਾ ਪਿੱਛੋਂ ਪਤਾ ਲੱਗਦਾ
ਵਿਛੋੜਾ ਕੀ ਬੁਲਾਏ। ਪਿੱਛੋਂ ਪਤਾ ਲੱਗਦਾ ਵਿਛੋੜਾ ਕੀ ਬਲਾ। ਰੱਬ ਕਰੇ ਜੱਗ ਤੇ ਵਿਛੋੜੇ ਕਿਤੇ ਹੋਣ ਨਾ। ਆਖਰੀ ਲਾਈਨਾਂ ਨੇ ਜੀ, ਰੱਬ ਕਰੇ ਜੱਗ ਤੇ ਵਿਛੋੜੇ ਕਿਤੇ ਹੋਣ ਨਾ, ਦੇਸੀ ਪਰਦੇਸੀ ਬੈਠੇ ਦਿਲ ਕਦੇ ਰੋਣ ਨਾ, ਦੇਸੀ ਪਰਦੇਸੀ ਬੈਠੇ ਦਿਲ ਕਦੇ ਰੋਣ ਨਾ, ਜੱਸੀ ਹੱਫ ਵਾਲੀਆ ਇਹ ਕਰਦਾ ਦੁਆਏ, ਜੱਸੀ ਹੱਫ ਵਾਲੀਆ ਇਹੋ ਕਰਦਾ ਦੁਆਏ, ਪਿੱਛੋਂ ਪਤਾ ਲੱਗਦਾ ਵਿਛੋੜਾ ਕੀ ਬੁਲਾਏ, ਪਿੱਛੋਂ ਪਤਾ ਲੱਗਦਾ ਵਿਛੋੜਾ ਕੀ ਬੁਲਾਏ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਸਾਹਿਬ ਦਾ ਜੀ, ਬਹੁਤ ਮਿਹਰਬਾਨੀ। ਬਹੁਤ ਖੂਬ ਮੋਹਨ ਲਾਲ ਜੀ, ਸਦਾਬਹਾਰ ਤੁਹਾਡੀ ਇਹ ਨਜ਼ਮ ਵੀ ਬੜੀ ਪਿਆਰੀ ਸੀ। ਬਹੁਤ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਮੋਹਨ ਲਾਲ ਜੀ, ਥੈਂਕ ਯੂ ਪ੍ਰੋਗਰਾਮ ਨੂੰ ਮਹਿਕਾਉਣ ਲਈ, ਧੰਨਵਾਦ ਤੁਹਾਡਾ, ਬਹੁਤ ਮਿਹਰਬਾਨੀ ਜੀ। ਓਕੇ ਜੀ, ਸਤਿ ਸ੍ਰੀ ਅਕਾਲ ਸਰੋਤਿਓ, ਤੁਸੀਂ ਵੀ ਆਓ, ਸਾਂਝ ਬਣਾਓ ਔਰ ਪ੍ਰੋਗਰਾਮ 'ਚ ਆ ਕੇ ਕੁਛ ਨਾ ਕੁਛ ਜ਼ਰੂਰ ਸੁਣਾਓ। ਤੇ ਕੋਈ ਗੀਤ, ਗਜ਼ਲ, ਨਜ਼ਮ, ਢੋਲਾ ਟੱਪਾ, ਮਾਹੀਆ, ਕੋਈ ਕਵਿਤਾ ਰਚਨਾ, ਇਹ ਲੈ ਕੇ ਆਉਣਾ ਔਰ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣ ਜਾਣਾ। ਹਫ਼ਤੇ ਬਾਅਦ ਆਈਦਾ ਇਹ ਪ੍ਰੋਗਰਾਮ ਲੈ ਕੇ, ਜਿਹਦਾ ਨਾਂ ਕਵੀ ਦਰਬਾਰ ਆ, ਔਰ 6 ਵਜੇ ਤੱਕ ਇਹਦੇ ਤੁਹਾਡਾ ਸਾਡਾ ਰਲ ਬਹਿਣਵਾ ਸਾਥ ਹੈ। ਤੇ ਅੱਗੇ ਬਾਕੀ ਕਾਲਾਂ 2 ਤੇ ਹੋਲਡ ਤੇ ਨੇ, ਬਾਕੀ ਜੀ ਜਿਨ੍ਹਾਂ ਨੇ ਪਹੁੰਚਣਾ ਬਸ ਪਹੁੰਚਣ ਵਾਲੀ ਗੱਲ ਕਰੋ ਤਾਂ ਜੇ ਤੁਹਾਡੀਆਂ ਵਾਰੀਆਂ ਜਿਹੜੀਆਂ ਲੱਗ ਜਾਣ। ਤੇ ਪ੍ਰੋਫੈਸਰ ਸਾਹਿਬ ਜੇ ਮਿਹਰਬਾਨੀ ਕਰਕੇ ਇੱਕ ਕਮਰਸ਼ੀਅਲ ਬ੍ਰੇਕ ਦੀ ਇਜਾਜ਼ਤ ਦਵੋ ਤੇ ਕਿਆ ਹੀ ਬਾਤਾਂ ਜੀ। ਜ਼ਰੂਰ ਜੀ, ਜ਼ਰੂਰ ਜੀ, ਬਹੁਤ ਧੰਨਵਾਦ ਸਰੋਤਿਓ, ਮਿਲਣੇ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ ਔਰ ਸੁਣਦੇ ਰਹਿਣਾ ਪ੍ਰੋਗਰਾਮ ਕਵੀ ਦਰਬਾਰ ਜੀ।
ਇੱਕ ਵਾਰ ਫਿਰ ਜੀ ਆਇਆਂ ਨੂੰ ਕਹਿੰਦੇ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਆਪ ਸਭ ਨੂੰ ਪ੍ਰੋਗਰਾਮ ਦਾ ਨਾਮ ਹੈ ਕਵੀ ਦਰਬਾਰ ਔਰ ਇਹ ਹਫਤਾਵਾਰ ਪ੍ਰੋਗਰਾਮ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਔਰ YouTube ਤੇ ਲਾਈਵ ਵੇਖ ਵੀ ਸਕਦੇ ਹੋ। ਬਿਲਕੁਲ ਜੀ, ਤੁਸੀਂ ਉੱਥੇ ਜਾ ਕੇ ਵੇਖ ਸਕਦੇ ਹੋ। ਜੇ ਵੇਖਣਾ ਹੋਵੇ ਤੇ ਸਾਡੇ ਇਹਨਾਂ ਅਫੀਸ਼ੀਅਲ ਚੈਨਲਸ ਨੂੰ ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਨੂੰ ਤਾਜ਼ਾ ਬਤਾਜ਼ਾ ਅਪਡੇਟਸ ਵੀ ਮਿਲ ਸਕਣ। ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਇਸ ਬ੍ਰੇਕ ਤੋਂ ਬਾਅਦ ਆਪ ਜੀ ਦਾ ਇੱਕ ਵਾਰ ਫਿਰ ਬੜਾ ਨਿੱਘਾ ਜਿਹਾ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਮੱਲੀ ਸਾਹਿਬ जी, बड़ी मेहरबानी। और श्रोतेओ, आओ आके सांझ बनाओ। टेलीफोन नंबर मैं फिर दोहरा देना, 408 272 5200 408 272 5200। ਮੈਨੂੰ ਯਾਦ ਹੈ ਕਿ ਜਦੋਂ ਦੇ ਅਸੀਂ ਫੇਸਬੁੱਕ ਔਰ YouTube ਤੇ ਜਾਣ ਲੱਗੇ ਆ, ਬਹੁਤ ਸਾਰੀਆਂ ਕਾਲਾਂ ਨੇ ਜਿਹੜੀਆਂ ਉਹ ਕੈਨੇਡਾ ਤੋਂ, UK ਤੋਂ ਵੀ ਸਾਨੂੰ ਆਈਆਂ ਤੇ ਅਸੀਂ ਉਹਨਾਂ ਸਹਿਯੋਗੀਆਂ ਨੂੰ ਅੱਜ ਵੀ ਜੀ ਆਇਆਂ ਨੂੰ ਕਹਾਂਗੇ। ਪ੍ਰੋਗਰਾਮ 'ਚ ਸਾਂਝ ਬਣਾਉਣ ਲਈ ਉਹਨਾਂ ਨੂੰ ਸੱਦਾ ਵੀ ਦਿੰਦੇ ਆ। ਸੋ ਡਾਇਲ ਕਰੋ ਔਰ ਇਸ ਪ੍ਰੋਗਰਾਮ ਦਾ ਹਿੱਸਾ ਬਣ ਜਾਓ ਤੇ ਅੱਗੇ ਵਧਨੇ ਆ ਜੀ। ਪ੍ਰੋਫੈਸਰ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਇਸ ਵੇਲੇ, ਸਾਡੇ ਬੜੇ ਪਿਆਰੇ ਕਮਲ ਬੰਗਾ ਜੀ। ਮੇਰੇ ਵੱਲੋਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਹੈ ਔਰ ਤੁਸੀਂ ਉਹਨਾਂ ਨੂੰ ਜੀ ਆਇਆਂ ਨੂੰ ਆਖੋ ਜੀ। ਥੈਂਕ ਯੂ ਜੀ ਮੱਲੀ ਸਾਹਿਬ। ਕਮਲ ਬੰਗਾ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ। ਜੀ ਆਇਆਂ ਕਮਲ ਜੀ। ਥੈਂਕ ਯੂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਤੇ ਮਸੂਦ ਮੱਲੀ ਜੀ। ਤੁਹਾਡੇ ਨਾਲ ਹੀ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਵੱਲੋਂ ਸਤਿ ਸ੍ਰੀ ਅਕਾਲ ਜੀ, ਸਭ ਵੱਲੋਂ ਸਤਿ ਸ੍ਰੀ ਅਕਾਲ। ਤੇ ਮੋਹਨ ਲਾਲ ਜੀ ਨੂੰ ਕਈ ਵਾਰੀ ਸੁਣਿਆ, ਬਹੁਤ ਚੰਗੇ ਨੇ। ਤੇ ਫਿਰ ਰਾਮਪਾਲ ਜਿਹੜੇ ਮੱਲ ਨੇ ਉਹ ਮੈਂ ਨਿੱਜੀ ਤੌਰ ਤੇ ਵੀ ਜਾਣਦਾ ਉਹਨਾਂ ਨੂੰ, ਉਹਨਾਂ ਨੇ ਵੀ ਵਧੀਆ ਕੰਮ ਕੀਤਾ। ਬਾਕੀ ਜਿਹੜੇ ਬਹੁਤ ਸੋਹਣਾ ਪਹਿਲੇ ਵੀ ਜਿਹੜੇ 2-3 ਬੰਦੇ ਸੀਗੇ ਉਹਨਾਂ ਨੇ ਵੀ ਬਹੁਤ ਵਧੀਆ ਕਵਿਤਾ ਗਾਈ ਆ, ਅਮਰ ਸਾਹਿਬ ਨੇ ਵੀ। ਤੇ ਲੋ ਜੀ ਅੱਜ ਇੱਕ ਸ਼ੇਰ ਬਾਬਾ ਬੁੱਲੇ ਸ਼ਾਹ ਦਾ ਪੁਰਾਣਾ, ਤੁਸੀਂ ਵੀ ਸ਼ਾਇਦ ਸੁਣਿਆ ਹੋਵੇ। ਕੀ ਬਾਤ ਹੈ। ਰਾਹੇ ਜਾਂਦੇ ਰਾਹੀ ਨੂੰ ਦਿਲ ਨਾ ਦਈਏ। ਵਾਹ। ਰਾਹੇ ਜਾਂਦੇ ਰਾਹੀ ਨੂੰ ਦਿਲ ਨਾ ਦਈਏ, ਚਾਹੇ ਲੱਖ ਮਣ ਮੁਖੜੇ ਤੇ ਨੂਰ ਹੋਵੇ। ਚਾਹੇ ਲੱਖ ਮਣ ਮੁਖੜੇ ਤੇ ਨੂਰ ਹੋਵੇ, ਬੁੱਲੇ ਸ਼ਾਹ ਮੁਹੱਬਤ ਉੱਥੇ ਪਾਈਏ, ਜਿੱਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ। ਵਾਹ ਜੀ ਵਾਹ, ਵਾਹ ਜੀ ਵਾਹ। ਜਿੱਥੇ ਪਿਆਰ ਨਿਭਾਉਣ ਦਾ ਦਸਤੂਰ। ਥੈਂਕ ਯੂ ਜੀ। ਲਓ ਜੀ ਗਜ਼ਲ ਹੈ ਨਵੀਂ। ਇਰਸ਼ਾਦ ਜੀ। ਜਿਵੇਂ ਨਵੀਂ ਚੀਜ਼ ਦਾ ਚਾਹ ਹੁੰਦਾ, ਉਵੇਂ ਨਵੀਂ ਕਵਿਤਾ ਦਾ ਚਾਹ ਹੁੰਦਾ। ਹਾਏ 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 ਹਾਏ। ਥੈਂਕ ਯੂ। ਜਿਵੇਂ ਨਵੀਂ ਚੀਜ਼ ਦਾ ਚਾਹ ਹੁੰਦਾ, ਉਵੇਂ ਨਵੀਂ ਕਵਿਤਾ ਦਾ ਚਾਹ ਹੁੰਦਾ। ਚਾਹੇ ਸੋਚਾਂ ਦਾ ਮੰਜ਼ਰ ਦਿਸਦਾ ਨਹੀਂ, ਚਾਹੇ ਸੋਚਾਂ ਦਾ ਮੰਜ਼ਰ ਦਿਸਦਾ ਨਹੀਂ, ਪਰ ਲਿਖਣ 'ਚ ਇਸ ਦਾ ਬਹਾ ਹੁੰਦਾ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਜੀ। ਜਦ ਕੋਈ ਸੱਚ ਲੁਕੋ ਕੇ ਝੂਠ ਬੋਲਦਾ, ਜਦ ਕੋਈ ਸੱਚ ਲੁਕੋ ਕੇ ਝੂਠ ਬੋਲਦਾ, ਸੱਜਣੋ ਇਹ ਵੀ ਇੱਕ ਗੁਨਾਹ ਹੁੰਦਾ। ਹਾਏ 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 ਹਾਏ। ਵਾਹ 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 ਵਾਹ। ਕੀ ਬਾਤਾਂ ਬੰਗਾ ਜੀ, ਕੀ ਬਾਤਾਂ। ਇੱਕ ਵਾਰ ਫਿਰ ਵਾਹ ਵਾਹ, ਮਜ਼ਾ ਆਇਆ। ਜਦ ਕੋਈ ਸੱਚ ਲੁਕੋ ਕੇ ਝੂਠ ਬੋਲਦਾ, ਸੱਜਣੋ ਇਹ ਵੀ ਇੱਕ ਗੁਨਾਹ ਹੁੰਦਾ। ਵਾਹ ਬਈ ਵਾਹ, ਵਾਹ ਬਈ ਵਾਹ। ਥੈਂਕ ਯੂ। ਚਾਹੇ ਜੱਗ ਤੇ ਸਮੇਂ ਦੀ ਚਾਲ ਇੱਕੋ, ਚਾਹੇ ਜੱਗ ਤੇ ਸਮੇਂ ਦੀ ਚਾਲ ਇੱਕੋ, ਪਰ ਲੋਕਾਂ ਕੋਲ ਵੱਖ-ਵੱਖ ਸਮਾਂ ਹੁੰਦਾ। ਆਹਾ, ਕੀ ਬਾਤ ਹੈ। ਥੈਂਕ ਯੂ ਜੀ। ਪਰ ਲੋਕਾਂ ਕੋਲ ਵੱਖ-ਵੱਖ ਸਮਾਂ ਹੁੰਦਾ। ਅਗਲਾ ਸ਼ੇਰ ਹੈ ਜੀ। ਸ਼ਤਰੰਜ ਦੇ ਖਿਡਾਰੀ ਖੇਡਣ ਸਮੇਂ ਖਾਮੋਸ਼ ਹੁੰਦੇ। ਸ਼ਤਰੰਜ ਦੇ ਖਿਡਾਰੀ ਖੇਡਣ ਸਮੇਂ ਖਾਮੋਸ਼ ਹੁੰਦੇ, ਕਿਉਂਕਿ ਖਾਮੋਸ਼ੀ 'ਚ ਜਿੱਤਣ ਦਾ ਦਾਅ ਹੁੰਦਾ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਜੀ। ਕਿਉਂਕਿ ਖਾਮੋਸ਼ੀ 'ਚ ਜਿੱਤਣ ਦਾ ਦਾਅ ਹੁੰਦਾ। ਅਗਲਾ ਸ਼ੇਰ ਹੈ ਜੀ। ਵੈਸੇ ਵੀ ਦਿਲ ਦੀ ਗੱਲ ਲਿਖਣੀ ਚੰਗੀ, ਵੈਸੇ ਵੀ ਦਿਲ ਦੀ ਗੱਲ ਲਿਖਣੀ ਚੰਗੀ, ਚਾਹੇ ਕੋਈ ਦਿਖਾਵੇ ਦਾ ਗਵਾਹ ਹੁੰਦਾ। ਵਾਹ ਜੀ ਵਾਹ, ਵਾਹ ਜੀ ਵਾਹ। ਕੀ ਬਾਤ ਹੈ ਬੰਗਾ ਜੀ, ਕੀ ਬਾਤ ਹੈ ਕਮਲ ਬੰਗਾ ਜੀ ਦੀ। ਥੈਂਕ ਯੂ ਜੀ। ਚਾਹੇ ਕੋਈ ਦਿਖਾਵੇ ਦਾ ਗਵਾਹ ਹੁੰਦਾ। ਅਗਲਾ ਸ਼ੇਰ ਹੈ ਜੀ। ਗੀਤ ਗਜ਼ਲ ਵੀ ਤਾਂ ਕਈ ਤਰ੍ਹਾਂ ਦੇ, ਗੀਤ ਗਜ਼ਲ ਵੀ ਤਾਂ ਕਈ ਤਰ੍ਹਾਂ ਦੇ, ਰਾਈਟ। ਇਹਨਾਂ ਵਿੱਚ ਵੀ ਤਾਂ ਮੁਹੱਬਤੀ ਉਤਸ਼ਾਹ ਹੁੰਦਾ। ਵਾਹ ਜੀ ਵਾਹ, ਵਾਹ ਜੀ ਵਾਹ। ਕੀ ਬਾਤਾਂ ਤੁਹਾਡੀਆਂ ਬੰਗਾ ਜੀ। ਥੈਂਕ ਯੂ, ਬੜੀ ਮਿਹਰਬਾਨੀ ਜੀ।
ਆਖਰੀ ਸ਼ੇਰ ਹੈ ਜੀ, ਉਂਝ ਵੀ ਚੰਗਾ ਲਿਖੇ ਦਾ ਚੰਗਾ ਨਤੀਜਾ ਕਮਲ। ਉਂਝ ਵੀ ਚੰਗਾ ਲਿਖੇ ਦਾ ਚੰਗਾ ਨਤੀਜਾ ਕਮਲ, ਨਾਲੇ ਇਸ ਨਾਲ ਸ਼ਾਂਤ ਸੁਭਾਅ ਹੁੰਦਾ। ਵਾਹ। ਨਾਲੇ ਇਸ ਨਾਲ ਸ਼ਾਂਤ ਸੁਭਾਅ ਹੁੰਦਾ। ਜਿਵੇਂ ਨਵੀਂ ਚੀਜ਼ ਦਾ ਚਾਹ ਹੁੰਦਾ, ਉਵੇਂ ਨਵੀਂ ਕਵਿਤਾ ਦਾ ਚਾਹ ਹੁੰਦਾ। ਥੈਂਕ ਯੂ, ਤੁਹਾਡਾ ਟਾਈਮ ਦਾ ਬੜੀ ਮਿਹਰਬਾਨੀ। ਬਹੁਤ ਸ਼ਾਨਦਾਰ ਬੰਗਾ ਜੀ, ਬਹੁਤ ਸ਼ਾਨਦਾਰ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਕੋਸ਼ਿਸ਼ ਹੈ। ਥੈਂਕ ਯੂ। ਨਹੀਂ ਜੀ, ਬਹੁਤ ਸੋਹਣਾ, ਬਹੁਤ ਸੋਹਣਾ। ਥੈਂਕ ਯੂ ਸੋ ਮਚ ਕਮਲ ਬੰਗਾ ਜੀ, ਥੈਂਕ ਯੂ ਸੋ ਮਚ। ਆਏ, ਸਾਂਝ ਬਣਾਈ, ਰੌਣਕ ਲਾਈ। ਸਾਡੇ ਜੀ ਰਾਜਕਰਨ ਵੀਰ ਹੋਣੇ ਨੇ ਜਿਹੜੇ ਬਹੁਤ ਰਜਵੀ ਤਾਰੀਫ ਕਰ ਰਹੇ ਨੇ ਕਮਲ ਬੰਗਾ ਜੀ ਦੀ। ਹਰਫ ਹਰਫ ਸੱਚ ਔਰ ਸ਼ਾਨਦਾਰ ਜੀ ਪੇਸ਼ਕਾਰੀ। ਤੇ ਵੇਖੋ ਦਾਦ ਜਦੋਂ ਲੱਭਦੀ ਹੈ ਤੇ ਉਦੋਂ ਹੀ ਕਿਤੇ ਆਂਦੇ ਜਾਂਦੇ ਰਾਜ ਹੋਣਾ ਨੇ ਸੁਣਿਆ ਅੱਜ, ਤੇ ਪੂਰਾ ਜਿਹੜਾ ਆਨੰਦ ਮਾਣਿਆ ਉਹਨਾਂ ਨੇ, ਉਹ ਪੂਰਾ ਸਾਨੂੰ ਜੀ ਫੀਡਬੈਕ ਭੇਜਿਆ ਉਹਨਾਂ ਨੇ ਕਮਲ ਬੰਗਾ ਜੀ ਵਾਸਤੇ। ਤੇ ਅਸੀਂ ਕਮਲ ਬੰਗਾ ਜੀ ਨੇ ਜਿਹੜੇ ਉਹਨਾਂ ਦਾ ਧੰਨਵਾਦ ਕਰਨੇ ਆ ਕਿ ਸਾਡੇ ਕਿਹੜੇ ਕਿਹੜੇ ਜੀ ਵੇਖੋ ਕਿੱਦਾਂ ਕਿੱਦਾਂ ਦਾਦ ਦੇ ਰਹੇ ਨੇ ਤੁਹਾਨੂੰ। ਅੱਗੇ ਵਧਾਂਗੇ ਜੀ। ਸਾਡੇ ਬੜੇ ਪਿਆਰੇ ਨਿਰਮਲ ਸਮਰਾ ਜੀ ਸਾਡੇ ਨਾਲ ਨੇ। ਨਿਰਮਲ ਸਮਰਾ ਜੀ, ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ, ਤੁਹਾਡਾ ਸਵਾਗਤ ਕਰਨੇ ਆ। ਔਰ ਰੂਬਰੂ ਜੇ ਤੁਸੀਂ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ। ਮੱਲੀ ਸਾਹਿਬ ਆਪ ਜੀ ਨੂੰ ਸਲਾਮ ਅਲੈਕਮ, ਪ੍ਰੋਫੈਸਰ ਸਾਹਿਬ ਜੀ ਨੂੰ ਪੈਰੀ ਪੈਣਾ, ਤੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਜੀ ਸਾਹਿਬ ਵੱਲੋਂ ਸਤਿ ਸ੍ਰੀ ਅਕਾਲ, ਜੀ ਆਇਆਂ ਨੂੰ। ਜੀ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ ਚ। ਜੀ ਆਇਆਂ ਜੀ। ਥੈਂਕ ਯੂ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਜੀ। ਮੱਲੀ ਸਾਹਿਬ, ਮੇਰੀ ਅੱਜ ਦੀ ਰਚਨਾ ਦਾ ਸਿਰਲੇਖ ਹੈ ਜੱਟ ਦੇ ਸ਼ੌਂਕ। ਵਾਹ ਜੀ ਵਾਹ, ਵਾਹ ਜੀ ਵਾਹ। ਮੱਲੀ ਸਾਹਿਬ, ਗੱਲਬਾਤ ਇਸ ਤਰ੍ਹਾਂ ਹੈ ਕਿ ਇੱਕ ਪਿੰਡ ਦਾ ਗੱਭਰੂ ਸੋਹਣਾ ਤੇ ਸ਼ੈਲ ਸੁਵੀਲਾ, ਦੂਜੇ ਪਾਸੇ ਸ਼ਹਿਰ ਦੀ ਮੁਟਿਆਰ ਤੇ ਹੁਸਨ ਮਾਰਦਾ ਚਮਕਾਰੇ। ਕਿਆ ਬਾਤਾਂ, ਕਿਆ ਬਾਤਾਂ। ਕਾਲਜ ਵਿੱਚ ਹੁਸਨ ਤੇ ਇਸ਼ਕ ਦੇ ਪਿੱਛੇ ਪੈ ਜਾਂਦੇ ਜੀ। ਵਾਹ। ਕਾਲਜ ਵਿੱਚ ਛੁੱਟੀਆਂ ਹੋ ਜਾਂਦੀਆਂ ਤੇ ਗੱਭਰੂ ਘਰ ਨੂੰ ਆ ਜਾਂਦਾ। ਬਾਪੂ ਨੇ ਪੁੱਤ ਨੂੰ ਕੰਮ ਵਿੱਚ ਲਾ ਲਿਆ। ਉਧਰ ਸ਼ਹਿਰ ਦੀ ਮੁਟਿਆਰ ਦਾ ਦਿਲ 4 ਦਿਨਾਂ ਬਾਅਦ ਇਕੱਠੇ ਬਹਿ ਕੇ ਕੌਫੀ ਪੀਣ ਨੂੰ ਜਾਂ 2-4 ਰੋਮਾਂਟਿਕ ਗੱਲਾਂ ਕਰਨ ਨੂੰ ਜੀ ਕਰਦਾ। ਹਾਏ 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 ਹਾਏ। ਉਹ ਗੱਭਰੂ ਨੂੰ ਮਿਲਣ ਤੇ ਚਿੱਠੀ ਲਿਖਦੀ ਆ ਜੀ। ਪਹਿਲਾਂ ਤਾਂ ਨਿਰਮਲ ਜੀ ਮੇਰੇ ਵੱਲੋਂ ਰੱਜ ਕੇ ਆ ਜਿਹੜਾ ਮੰਜ਼ਰ ਬਣਾਇਆ ਉਹਦੀ ਦਾਦ ਕਬੂਲ ਕਰੋ। ਵਾਹ ਵਾਹ ਵਾਹ, ਕਿਆ ਸਿਨਰੀ ਘੜਤੀ ਹੈ ਇਹਨਾਂ ਮੰਜ਼ਰਾਂ ਦੇ ਸਦਕੇ। ਥੈਂਕ ਯੂ ਮੱਲੀ ਸਾਹਿਬ। ਇਰਸ਼ਾਦ ਜੀ, ਇਰਸ਼ਾਦ। ਥੈਂਕ ਯੂ। ਦੇਖੋ ਗੱਭਰੂ ਅੱਗਿਓਂ ਫਿਰ ਉਹ ਜਵਾਬ ਕੀ ਦਿੰਦਾ ਆ ਜੀ। ਜੀ ਮੱਲੀ ਸਾਹਿਬ, ਮੈਂ ਆਪਣੇ ਨਾ ਟੁੱਟੇ ਫੁੱਟੇ ਸ਼ਬਦਾਂ ਵਿੱਚ ਪਿੰਡਾਂ ਦੀ ਜ਼ਿੰਦਗੀ ਦਾ ਮੰਜ਼ਰ ਇੱਕ ਪੇਸ਼ ਕਰਨ ਦੀ ਨਾ ਨਵਾਣੀ ਜਿਹੀ ਕੋਸ਼ਿਸ਼ ਕਰਨ ਲੱਗਾ। ਇਰਸ਼ਾਦ ਜੀ, ਸਾਨੂੰ ਤੇ ਮੰਜ਼ਰਾਂ ਦਾ ਘੁੱਟ ਲਵਾਤਾ ਤੁਸੀਂ, ਆਉਣ ਦੋ। ਸਰੋਤੇ ਪਸੰਦ ਕਰਨਗੇ। ਅੱਛਾ ਜੀ, ਉਮੀਦ ਹੈ ਜੀ। ਫਿਰ ਪ੍ਰੋਫੈਸਰ ਸਾਹਿਬ ਜੀ, ਇਜਾਜ਼ਤ ਹੈ ਜੀ। ਜੀ ਜ਼ਰੂਰ ਜੀ। ਵਾਹ ਵਾਹ, ਕਿਆ ਡਿਸਪਲਿਨ ਫਾਲੋ ਕੀਤਾ ਜੀ। ਉਹਨੂੰ ਜਵਾਬ ਦੇਣ ਲੱਗਾ ਜੀ ਚਿੱਠੀ ਵਿੱਚ। ਜੀ ਜੀ। ਮੈਂ ਜੱਟ ਪੰਜਾਬੀ ਸੋਹਣੀਏ, ਮੈਂ ਜੱਟ ਪੰਜਾਬੀ ਸੋਹਣੀਏ, ਬਸਾਂ ਸ਼ਹਿਰ ਤੇਰੇ ਤੋਂ ਦੂਰ। ਵਾਹ ਬਈ ਵਾਹ। ਆ ਸਕਦਾ ਮਿਲਣ ਮੈਂ ਰੋਜ਼ ਨਹੀਂ, ਆ ਸਕਦਾ ਮਿਲਣ ਮੈਂ ਰੋਜ਼ ਨਹੀਂ, ਹੋਇਆ ਕੰਮ ਦੇ ਵਿੱਚ ਮਜਬੂਰ। ਹਾਏ 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 ਹਾਏ। ਪਰ ਦਿਲ ਰਹਿੰਦਾ ਤੇਰੇ ਸ਼ਹਿਰ 'ਚ। ਆਹਾ। ਪਰ ਦਿਲ ਰਹਿੰਦਾ ਤੇਰੇ ਸ਼ਹਿਰ 'ਚ, ਤੇ ਤੂੰ ਰਹਿ ਨਹੀਂ ਸਕਦਾ ਦੂਰ। ਹੁਣ ਤੂੰ ਆ ਕੇ ਮਿਲ ਜਾ ਨੀ, ਦਿਨ ਵੇਖਿਆ ਨਾ ਕੱਟ ਦੇ, ਕਿਤੇ ਦੇਖ ਸ਼ਹਿਰ ਨੇ ਨੀ, ਆ ਕੇ ਸ਼ੌਂਕ ਪੰਜਾਬੀ ਜੱਟ ਦੇ, ਆ ਜਾ ਦੇਖ ਸ਼ਹਿਰ ਨੇ ਨੀ, ਕਿਤੇ ਸ਼ੌਂਕ ਪੰਜਾਬੀ ਜੱਟ ਦੇ। ਵਾਹ ਜੀ ਵਾਹ, ਵਾਹ ਜੀ ਵਾਹ, ਕਿਆ ਬਾਤਾਂ, ਕਿਆ ਬਾਤਾਂ। ਕਹਿੰਦਾ ਜੀ ਉਦੋਂ ਨਾ ਜੀ ਮੱਲੀ ਸਾਹਿਬ, ਜਦੋਂ ਮੈਂ ਕਵਿਤਾ ਲਿਖੀ ਤਾਂ ਸਾਡੇ ਪਿੰਡ 'ਚ ਨਾ ਕੰਪੀਟੀਸ਼ਨ ਜਿਹਾ ਹੁੰਦਾ ਸੀ ਕਿ ਬਲਦ ਆਪਣੇ ਨਾ ਸ਼ਿੰਗਾਰ ਕੇ ਰੱਖਣੇ, ਸਿੰਘਾਂ ਨੂੰ ਤੇਲ ਲਾ ਕੇ। ਹਾਂਜੀ ਹਾਂਜੀ। ਕਹਿੰਦਾ ਬਲਦਾਂ ਦੇ ਗਲ ਟਲੀਆਂ, ਰੱਸੀਆਂ ਨਵੀਆਂ ਵੱਟ ਕੇ ਪਾ ਲਈਆਂ, ਨਵੇਂ ਢੰਗ ਨਾਲ ਦੇਖ ਲੈ ਜੱਟ ਨੇ, ਹੁਣ ਨਵੀਆਂ ਫਸਲਾਂ ਉਗਾ ਲਈਆਂ। ਵਾਹ ਜੀ ਵਾਹ। ਉਦੋਂ ਨਾ ਨਵੇਂ ਕਣਕਾਂ ਦੇ ਜਿੱਦਾਂ ਬੀਜ ਚੱਲੇ ਸੀ ਬਹੁਤ ਜੀ। ਨਵੇਂ ਢੰਗ ਨਾਲ ਦੇਖ ਲੈ ਜੱਟ ਨੇ, ਨਵੀਆਂ ਫਸਲਾਂ ਉਗਾ ਲਈਆਂ, ਲੱਖ ਕਰੋੜਾਂ ਫਸਲਾਂ ਦੇ ਮੁੱਲ ਹੁਣ ਦੇਖੀ ਜੱਟ ਨਹੀਂ ਵੱਟਦੇ, ਕਿਤੇ ਦੇਖ ਸ਼ਹਿਰ ਨੇ ਨੀ, ਆ ਕੇ ਸ਼ੌਂਕ ਪੰਜਾਬੀ ਜੱਟ ਦੇ, ਆ ਜਾ ਦੇਖ ਸ਼ਹਿਰ ਨੇ ਨੀ,
ਆ ਕੇ ਸ਼ੌਂਕ ਪੰਜਾਬੀ ਜੱਟ ਦੇ। ਬੱਲੇ ਬੱਲੇ। ਕਹਿੰਦਾ ਜੀ ਤੀਆਂ ਦੇ ਵਿੱਚ ਉਡਣ ਦੁਪੱਟੇ, ਤੀਆਂ ਦੇ ਵਿੱਚ ਉਡਣ ਦੁਪੱਟੇ, ਵੇਖੀ ਬੰਕੀਆਂ ਨਾਰਾਂ ਦੇ, ਚੋ ਚੋ ਪੈਂਦੇ ਰੰਗ ਸੰਧੂਰੀ, ਚੋ ਚੋ ਪੈਂਦੇ ਰੰਗ ਸੰਧੂਰੀ, ਦੇਖੀ ਤੂੰ ਮੁਟਿਆਰਾਂ ਦੇ। ਵਾਹ ਬਈ ਵਾਹ, ਵਾਹ ਬਈ ਵਾਹ। ਥੈਂਕ ਯੂ ਮੱਲੀ ਸਾਹਿਬ। ਮੇਲੇ ਦੇ ਵਿੱਚ ਪੈਂਦੀ ਮੋਰਨੀ, ਮੇਲੇ ਦੇ ਵਿੱਚ ਪੈਂਦੀ ਮੋਰਨੀ, ਵੇਖੀ ਜੱਟ ਦੇ ਪੱਟ ਦੇ, ਕਿਤੇ ਦੇਖ ਸ਼ਹਿਰ ਨੇ ਨੀ, ਆ ਕੇ ਸ਼ੌਂਕ ਪੰਜਾਬੀ ਜੱਟ ਦੇ, ਆ ਜਾ ਦੇਖ ਸ਼ਹਿਰ ਨੇ ਨੀ, ਆ ਕੇ ਸ਼ੌਂਕ ਪੰਜਾਬੀ ਜੱਟ ਦੇ। ਕਿਆ ਬਾਤ ਹੈ, ਕਿਆ ਬਾਤ ਹੈ। ਆਹਾ, ਥੈਂਕ ਯੂ ਜੀ, ਥੈਂਕ ਯੂ ਮੱਲੀ ਸਾਹਿਬ। ਗਲੀ ਮੁਹੱਲੇ ਵਾਲੇ ਦੇਖੀ, ਗਲੀ ਮੁਹੱਲੇ ਵਾਲੇ ਦੇਖੀ, ਤੈਨੂੰ ਕਿੱਦਾਂ ਗੱਲ ਨਾਲ ਲਾਉਣਗੇ, ਪੁੱਤਰ ਪੁੱਤਰ ਕਰਕੇ ਵੇਖੀ, ਨੀ ਕਿਵੇਂ ਪਿਆਰ ਜਤਾਵਣਗੇ। ਆਏ ਹਾਏ, ਆਏ ਹਾਏ, ਸਦਕੇ ਲਾਡੀਆਂ ਦੇ। ਮੱਲੀ ਸਾਹਿਬ ਸ਼ਹਿਰ ਦੇ ਵਿੱਚ ਨਾ ਬਹੁਤ ਇੱਕ ਨਾ ਇੰਨਾ ਮੇਲ ਜੋਲ ਨਹੀਂ ਹੁੰਦਾ ਜਿੰਨਾ ਪਿੰਡਾਂ ਦੇ ਵਿੱਚ, ਜਿੱਦਾਂ ਨਾ ਪਿਆਰ ਕਰਦੇ ਲੋਕੀ। ਜ਼ਿੰਦਗੀ ਹੁੰਦੀ ਪਿੰਡਾਂ ਦੀ ਜੀ, ਮਿਲਦੀ ਜ਼ਿੰਦਗੀ ਹੁੰਦੀ ਪਿੰਡਾਂ ਦੀ। ਪੁੱਤਰ ਪੁੱਤਰ ਕਰਕੇ ਵੇਖੀ, ਕਿਵੇਂ ਪਿਆਰ ਜਤਾਵਣਗੇ, ਪਿੰਡ ਮੇਰੇ ਦੀ ਰੌਣਕ ਦੇਖੀ, ਪਿੰਡ ਮੇਰੇ ਦੀ ਰੌਣਕ ਦੇਖੀ, ਚੜ ਕੇ ਚੁਆਰੇ ਜੱਟ ਦੇ, ਕਿਤੇ ਦੇਖ ਸ਼ਹਿਰ ਨੇ ਨੀ, ਆ ਕੇ ਸ਼ੌਂਕ ਪੰਜਾਬੀ ਜੱਟ ਦੇ, ਆ ਗਏ ਦੇਖ ਸ਼ਹਿਰ ਨੇ ਨੀ, ਹਾਏ ਹਾਏ, ਆ ਕੇ ਸ਼ੌਂਕ ਪੰਜਾਬੀ ਜੱਟ ਦੇ। ਸੁਣੋ ਅੱਗੇ ਕੀ ਕਹਿੰਦਾ ਜੀ। ਜੀ 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 ਇਰਸ਼ਾਦ ਜੀ। ਕਹਿੰਦਾ ਬੂਰੀ ਮੱਝ ਦੀਆਂ ਧਾਰਾਂ ਕੱਢ ਕੇ, ਓ ਬੱਲੇ ਬੱਲੇ, ਬੂਰੀ ਮੱਝ ਦੀਆਂ ਧਾਰਾਂ ਕੱਢ ਕੇ, ਨੀ ਤੈਨੂੰ ਤਾਜ਼ਾ ਦੁੱਧ ਪਿਲਾਵਾਂਗੇ, ਹਾਂ, ਤਾਜ਼ੇ ਦੁੱਧ ਦਾ ਮਾਰ ਕੇ ਖੋਆ, ਤਾਜ਼ੇ ਦੁੱਧ ਦਾ ਦਵਾ ਦਾ ਮਾਰ ਲੋ, ਮੈਂ ਉਂਗਲਾਂ ਚੱਟਣ ਡਿਆ ਜੀ। ਤੈਨੂੰ ਪਿੰਨੀਆਂ ਵੱਟ ਖਿਲਾਵਾਂਗੇ, ਹਾਏ ਹਾਏ, ਤਾਜ਼ੇ ਦੁੱਧ ਦਾ ਮਾਰ ਕੇ ਖੋਆ, ਤੈਨੂੰ ਪਿੰਨੀਆਂ ਵੱਟ ਖਿਲਾਵਾਂਗੇ। ਕਹਿੰਦਾ ਦੇਸੀ ਬੰਦੇ ਦੇਸੀ ਦਾਰੂ, ਦੇਸੀ ਬੰਦੇ ਦੇਸੀ ਦਾਰੂ ਦੇ, ਵੇਖੀ ਡੱਟ ਪੱਟ ਦੇ, ਕਿਤੇ ਆ ਕੇ ਦੇਖ ਸੋਹਣੀਏ ਨੀ, ਆ ਕੇ ਸ਼ੌਂਕ ਪੰਜਾਬੀ ਜੱਟ ਦੇ, ਆ ਜਾ ਦੇਖ ਸੋਹਣੀਏ ਨੀ, ਆ ਕੇ ਸ਼ੌਂਕ ਪੰਜਾਬੀ ਜੱਟ ਦੇ। ਕਿਆ ਬਾਤ ਹੈ, ਕਿਆ ਬਾਤ ਹੈ। ਅਖੀਰਲਾ ਡੱਪਾ ਜੀ, ਪੋਲੇ ਗੰਡੇ ਜੱਟ ਦੇ, ਪੋਲੇ ਗੰਡੇ ਜੱਟ ਦੇ, ਤੈਨੂੰ ਪੋਰੀਆਂ ਕਰ ਚ ਪਾਵਾਂਗੇ। ਕਿਆ ਬਾਤਾਂ। ਪੋਲੇ ਗੰਡੇ ਜੱਟ ਦੇ, ਤੈਨੂੰ ਪੋਰੀਆਂ ਕਰ ਚ ਪਾਵਾਂਗੇ। ਸਾਗ ਸਰੋਂ ਵਿੱਚ ਤਾਜੀ ਮੱਖਣੀ, ਸਾਗ ਸਰੋਂ ਵਿੱਚ ਤਾਜੀ ਮੱਖਣੀ, ਨੀ ਰੰਗ ਤੇਰੇ ਜਿਹੀ ਪਾਵਾਂਗੇ। ਵਾਹ ਬਈ ਵਾਹ, ਵਾਹ ਬਈ ਵਾਹ। ਮੱਲੀ ਸਾਹਿਬ ਦੋ ਗੱਲਾਂ ਕਰ ਗਿਆ, ਇੱਕ ਮੱਖਣੀ ਦੀ ਮਸ਼ਹੂਰੀ ਕਰ ਗਿਆ। ਮੈਂ ਕਹਿਣ ਡਿਆ ਆ ਉਹਨੇ ਕਸਰ ਛੱਡੀ ਕੋਈ ਨਹੀਂ। ਕਿਹੜੀ ਗੰਦਲਾਂ ਵਾਲੀ ਸਿਫਤ ਆ ਜਿਹੜੀ ਉਹਨੇ ਉਹਦੇ 'ਚ ਨਹੀਂ ਪਾਈ? ਦੱਬ ਕੇ ਰੱਖੋ। ਸਾਗ ਸਰੋਂ ਵਿੱਚ ਤਾਜੀ ਮੱਖਣੀ, ਰੰਗ ਤੇਰੇ ਜਿਹੀ ਪਾਵਾਂਗੇ। ਬੱਲੇ, ਪਿਆਰ ਦੀ ਖਾਤਰ, ਪਿਆਰ ਦੀ ਖਾਤਰ ਜਾਨ ਦੀ ਬਾਜੀ, ਪਿਆਰ ਦੀ ਖਾਤਰ ਜਾਨ ਦੀ ਬਾਜੀ, ਲਾਉਣ ਤੋਂ ਜੱਟ ਕਦੀ ਨਹੀਂ ਪਿੱਛੇ ਹਟਦੇ। ਆ ਜਾ ਦੇਖ ਸੋਹਣੀਏ ਨੀ, ਆ ਕੇ ਸ਼ੌਂਕ ਪੰਜਾਬੀ ਜੱਟ ਦੇ। ਆ ਜਾ ਦੇਖ ਸੋਹਣੀਏ ਨੀ, ਆ ਕੇ ਸ਼ੌਂਕ ਪੰਜਾਬੀ ਜੱਟ ਦੇ। ਓ ਬੱਲੇ ਬੱਲੇ ਬੱਲੇ, ਸਦਕੇ। ਮੱਲੀ ਸਾਹਿਬ ਜਿਹੜੀ ਤੁਸੀਂ ਅਤੇ ਪ੍ਰੋਫੈਸਰ ਜੀ ਨਾ ਮਾਈਕ ਤੇ ਬਹਿ ਕੇ ਸਾਡੇ ਸਾਰੇ ਕਵੀ ਭਰਾਵਾਂ ਨੂੰ એનર્ਜੀ ਜਿਹੜੀ ਭਰਦੇ ਆ ਨਾ, ਇਹ ਉਸ ਦੀ ਸਦਕਾ ਹੈ ਕਿ ਅਸੀਂ ਨਵੀਂ ਤੋਂ ਨਵੀਂ ਕਵਿਤਾ ਲੈ ਕੇ ਨਾ ਸੈਚਰਡੇ ਹਾਜ਼ਰ ਹੁੰਦੇ ਆ ਜੀ। ਤੁਹਾਡਾ ਉਤਸ਼ਾਹ ਜਿਹੜਾ ਸਾਨੂੰ ਬਹੁਤ ਜ਼ਿਆਦਾ ਜਿੱਦਾਂ ਨਾ ਮਤਲਬ એનર્ਜੀ ਸਾਨੂੰ ਦਿੰਦਾ ਤੇ ਸਾਨੂੰ ਇੰਸਪਾਇਰ ਕਰਦਾ ਜੀ। ਥੈਂਕ ਯੂ ਬਹੁਤ ਬਹੁਤ ਨਿਰਮਲ ਸਮਰਾ ਜੀ, ਧੰਨਵਾਦ ਜੀ। ਜੀ ਜੀ ਇੱਕ ਮਿੰਟ ਜੀ, ਇੱਕ ਮਿੰਟ। ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਨਾ, ਤੁਸੀਂ ਬਹੁਤ ਸਲਾਹਣਾ ਕਰ ਜਾਂਦੇ ਜੀ। ਦੂਸਰਾ, ਇਹ ਪ੍ਰੋਗਰਾਮ ਬਣਾਉਣ ਕਰਨ ਚਲਾਉਣ ਵਾਲੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ, ਕਿਸਮਤ ਮੇਰੀ ਕਿ ਮੈਨੂੰ ਜ਼ਰਾ ਬਿਠਾ ਦਿੱਤਾ। ਮੇਰੀ ਬੱਲੇ ਬੱਲੇ ਹੋ ਗਈ। ਉਹਨੇ ਤੇ ਮੈਨੂੰ ਨਿਮਾਣੇ ਨੂੰ ਤੇ ਦੂਜਾ ਸ਼ੇਰ ਕੋਈ ਨਹੀਂ ਸੁਣਾਉਂਦਾ। ਤੇ ਇਹ ਚੜਾਵਾ, ਇਹ ਸਿਰ ਹੈ ਜਿਹੜਾ, ਇਹ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਦੇ ਸਿਰ ਹੈ ਕਿ ਉਹਨਾਂ ਨੇ ਮੈਨੂੰ ਇਹ ਮਾਣ ਬਖਸ਼ਿਆ, ਕਬੂਲਿਆ, ਔਰ ਉਸ ਤੋਂ ਬਾਅਦ ਤੁਸੀਂ ਸਾਰੇ ਕਬੂਲ ਲਿਆ। ਤੀਸਰਾ, ਤੁਹਾਡੀ ਪੇਸ਼ਕਾਰੀ, ਆਪਣੀ ਮਿਸਾਲ ਆਪ। ਯਕੀਨੀ ਤੌਰ ਤੇ ਜਿੰਨੇ ਕੰਟੀਨ ਦੇ ਉੱਤੇ ਬਹਿ ਕੇ ਚਾਹ ਪੀਤੀ, ਸਮੋਸੇ ਖਾਦੇ, ਪਕੌੜੇ ਖਾਦੇ ਜਾਂ ਕੁਝ ਵੀ ਚੱਖਿਆ ਆ, ਜਿੰਨੇ ਕਾਲਜ ਦਾ ਯੂਨੀਵਰਸਿਟੀ ਦਾ ਮੂੰਹ ਵੇਖਿਆ ਆ, ਅੱਜ ਇੱਕ ਵਾਰ ਤੁਹਾਡੀ ਇਹ ਕਵਿਤਾ, ਇਹ ਰਚਨਾ ਸੁਣ ਕੇ ਮੇਰਾ ਖਿਆਲ ਹੈ ਪ੍ਰੋਫੈਸਰ ਸਾਹਿਬ ਸਭ ਕੁਝ ਉਹਨਾਂ ਦਾ ਜੀਂਦਾ ਜਾਗਦਾ ਸਾਹਮਣੇ ਖਲੋ ਗਿਆ ਹੋਊ। ਜੱਟ ਦੇ ਸ਼ੌਂਕ ਬਾਖੂਬੀ ਗਣਾਏ ਇਹਨਾਂ ਨੇ ਜੀ, ਬਹੁਤ ਖੂਬ। ਔਰ ਵੇਖੋ ਨਾ ਸਮਰਾ ਜੀ,
ਜੀ ਜੀ ਪ੍ਰੋਫੈਸਰ ਸਾਹਿਬ ਜੀ, ਮੈਂ ਇਹਨਾਂ ਨੂੰ ਗੱਲ ਕਹਿਣੀ ਚਾਹੁੰਦਾ। ਮੈਂ ਇਹਨਾਂ ਦੀਆਂ ਕਵਿਤਾਵਾਂ ਨਾ ਕੱਲ ਵੀ ਜਿਹੜੀ ਪਿਛਲੇ ਵਾਰੀ ਪੜ੍ਹ ਕੇ ਗਿਆ, ਮੈਂ 2 ਵਾਰੀ ਸੁਣੀ। ਮੈਂ ਸਾਰੀਆਂ ਕਵਿਤਾਵਾਂ ਇਹਨਾਂ ਦੀਆਂ ਸੁਣ ਕੇ ਦੇਖੀਆਂ। ਜਿਹੜੀਆਂ ਇਹਨਾਂ ਦੀ ਕਵਿਤਾ ਦੇ ਵਿੱਚ ਗਹਿਰਾਈ ਤੇ ਜਿਹੜੀ ਸੱਚਾਈ ਹੁੰਦੀ ਆ ਨਾ, ਸਾਡੇ ਵਰਗੇ ਮੱਲੀ ਸਾਹਿਬ ਜਿਹੜੇ ਕਵਿਤਾ ਪਾਣੇ ਵਾਲੇ, ਤਾਂ ਇਹਨਾਂ ਨੂੰ ਇੱਕ ਸੂਰਜ ਨੂੰ ਜਿੱਦਾਂ ਦੀਵਾ ਦਿਖਾਲਣ ਦੇ ਬਰਾਬਰ ਹੁੰਦੇ ਆ ਜੀ। ਅਸੀਂ ਤਾਂ ਤੁਸੀਂ ਵੱਡਾ ਪਾਨਾ ਤੁਹਾਡਾ। ਜਿੱਦਾਂ ਉਹਨਾਂ ਦਾ ਇੱਕ ਅੰਦਾਜ਼ ਆਪਣਾ ਨਾ, ਜਿਹੜੀ ਗਹਿਰਾਈ ਆ ਉਹ ਵੱਖਰੀ ਹੁੰਦੀ ਆ ਜੀ। ਹਾਂਜੀ ਪ੍ਰੋਫੈਸਰ ਸਾਹਿਬ ਵੇਖੋ ਕਿੱਡੇ ਸੋਹਣੇ ਬੋਲ ਨੇ ਜਿਹੜੇ ਉਹ ਸਮਰਾ ਜੀ ਤੁਹਾਡੇ ਬਾਰੇ ਬੋਲ ਰਹੇ, ਔਰ ਸਮਰਾ ਜੀ ਦੇ ਇੰਨਾ ਸੁਣਾਉਣ ਦੇ ਨਾਲ ਵੇਖੋ ਨਾ, ਜਸਪਾਲ ਸਿੰਘ ਵਿਰਕ ਜੀ ਨੇ ਉਹਨਾਂ ਵੱਲੋਂ ਬਹੁਤ ਸੋਹਣਾ ਮੈਸੇਜ ਆਇਆ ਹੈ ਕਿ ਬਾ ਕਮਾਲ ਔਰ ਸ਼ਾਨਦਾਰ ਪੇਸ਼ਕਾਰੀ। ਮੋਹਨ ਲਾਲ ਜੀ ਨੇ ਜਿਹੜੇ ਉਹ ਕਹਿੰਦੇ ਨੇ ਕਿ ਸਮਰਾ ਜੀ ਛਾ ਗਏ ਜੇ। ਅੱਜ ਦਾ ਪ੍ਰੋਗਰਾਮ ਤੁਹਾਡਾ ਹੈ। ਬਹੁਤ ਖੂਬ ਜੀ, ਬਹੁਤ ਥੈਂਕ ਯੂ ਸਾਰਿਆਂ ਦਾ। ਉਹਨਾਂ ਦਾ ਵੀ ਹੱਥ ਜੋੜ ਕੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜੀ। ਹਾਂਜੀ ਮੋਹਨ ਲਾਲ ਜੀ ਹੁਣ ਜਿਹੜੇ ਉਹਨਾਂ ਦਾ ਆਪਣਾ ਅੰਦਾਜ਼, ਆਪਣਾ ਪੜ੍ਹਨ ਦਾ ਅੰਦਾਜ਼ ਵੱਖਰਾ ਵੱਖਰਾ ਹਰੇਕ ਦਾ ਜੀ। ਸਾਰੇ ਆਪਣੀ ਆਪਣੀ ਜਗ੍ਹਾ, ਬਸ ਸਭ ਬਹੁਤ ਜਿੱਦਾਂ ਜੀ ਵਧੀਆ ਹੀ ਆ ਜੀ। ਹਾਂਜੀ ਜੀ ਥੈਂਕ ਯੂ ਧੰਨਵਾਦ ਤੁਹਾਡਾ ਨਿਰਮਲ ਮੌਕਾ ਸਮਰਾ ਦੇਣ ਦਾ ਜੀ ਮੱਲੀ ਸਾਹਿਬ। ਜੀ ਹੈ ਜਮ ਆਓ। ਥੈਂਕ ਯੂ ਜੀ। ਥੈਂਕ ਯੂ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਪ੍ਰੋਫੈਸਰ ਸਾਹਿਬ, ਹਿੰਮਤ ਨਾਲ ਵਧਾਉਂਦੇ ਜੇ। ਅੱਗੇ ਵਧਨੇ ਆ ਕੁਲਦੀਪ ਸਿੰਘ ਜੀ ਸਾਡੇ ਨਾਲ ਨੇ। ਕੁਲਦੀਪ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ ਜੀ, ਸਵਾਗਤ ਕਰਨੇ ਤੁਹਾਡਾ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਤੁਹਾਨੂੰ ਤੇ ਪ੍ਰੋਫੈਸਰ ਸਾਹਿਬ ਹੁਣਾਂ ਨੂੰ ਸਤਿ ਸ੍ਰੀ ਅਕਾਲ ਜੀ। ਪ੍ਰੋਫੈਸਰ ਸਾਹਿਬ ਵੱਲੋਂ ਵੀ ਸਤਿ ਸ੍ਰੀ ਅਕਾਲ। ਬਹੁਤ ਹਾਂਜੀ, ਮੈਂ ਹਾਂਜੀ, ਮੈਂ ਹਾਂ ਪੰਜਾਬ ਦੀ ਧਰਤੀ, ਮੈਂ ਹਾਂ ਪੰਜਾਬ ਦੀ ਧਰਤੀ, ਸੁੱਕਿਆ ਪਾਣੀ ਬੰਜਰ ਕਰਤੀ, ਹਾਏ ਹਾਏ ਰੌਣਕ ਪਹਿਲੀ ਮੁੜਨਾ ਪਰਤੀ, ਕਿਸ ਦੇ ਅੱਗੇ ਖੋਲ ਸੁਣਾਵਾਂ ਦਿਲ ਦੀ ਦਰਦ ਕਹਾਣੀ ਨੂੰ, ਮਾਝਾ ਮਾਲਵਾ ਦੇਸ਼ ਦੁਆਬਾ ਤਰਸਦੇ 2 ਘੁੱਟ ਪਾਣੀ ਨੂੰ। ਬੱਲੇ ਬੱਲੇ ਕੀ ਬਾਤ ਹੈ। ਮਾਲਵਾ ਦੇਸ਼ ਦੁਆਬਾ ਤਰਸਦੇ 2 ਘੁੱਟ ਪਾਣੀ ਨੂੰ। ਕੱਢੀਆਂ ਮੇਰੇ ਢਿੱਡ ਚੋਂ ਨਹਿਰਾਂ, ਕੱਢੀਆਂ ਮੇਰੇ ਢਿੱਡ ਚੋਂ ਨਹਿਰਾਂ, ਰਾਜਸਥਾਨ ਚ ਲਹਿਰਾਂ ਬਹਿਰਾਂ, ਘੁਲੀਆਂ ਪਾਣੀ ਦੇ ਵਿੱਚ ਜ਼ਹਿਰਾਂ, ਨਰਮੋਂ ਖਾ ਗਈ ਕਾਲੀ ਚਿੱਟੀ ਸੁੰਡੀ, ਲੱਗੀ ਢਾਹ ਕਿਸਾਨੀ ਨੂੰ, ਮਾਝਾ ਮਾਲਵਾ ਦੇਸ਼ ਦੁਆਬਾ ਤਰਸ ਗਏ 2 ਘੁੱਟ ਪਾਣੀ ਨੂੰ। ਬੱਲੇ ਜੀ ਬੱਲੇ ਕੀ ਬਾਤ ਹੈ। ਹਾਕਮ ਖੇਡਾਂ ਖੇਡਦਾ ਗੰਦੀਆਂ, ਹਾਕਮ ਖੇਡਾਂ ਖੇਡਦਾ ਗੰਦੀਆਂ, ਕੌਮਾਂ ਧਰਮ ਦੇ ਨਾਂ ਤੇ ਵੰਡੀਆਂ, ਹੋਈਆਂ ਧੀਆਂ ਭੈਣਾਂ ਰੰਡੀਆਂ, ਲੋਕੀ ਸਮਝ ਸਕੇ ਨਾ ਅੱਜ ਤੱਕ ਸਿਆਸਤ ਬੰਦੇ ਖਾਣੀ ਨੂੰ, ਮਾਝਾ ਮਾਲਵਾ ਦੇਸ਼ ਦੁਆਬਾ ਤਰਸ ਗਏ 2 ਘੁੱਟ ਪਾਣੀ ਨੂੰ। ਵਾਹ ਜੀ ਵਾਹ, ਵਾਹ ਜੀ ਵਾਹ। ਦੱਸਾਂ ਕੀ ਮੈਂ ਹੱਡ ਬੀਤੀ, ਚੰਗੀ ਲੀਡਰਾਂ ਨੇ ਨਾ ਕੀਤੀ, ਟੁਕੜੇ ਕੀਤੇ। ਦੱਸਾਂ ਮੈਂ ਕੀ ਹੱਡ ਬੀਤੀ, ਚੰਗੀ ਲੀਡਰਾਂ ਨੇ ਨਹੀਂ ਕੀਤੀ, ਦਿਲ ਵਿੱਚ ਧਾਰ ਰੱਖੀ ਬਦਨੀਤੀ, ਟੁਕੜੇ ਕੀਤੇ ਮੇਰੇ, ਭੁੱਲਾਂ ਕਿੰਜ ਵੰਡ ਕਾਣੀ ਨੂੰ, ਮਾਝਾ ਮਾਲਵਾ ਦੇਸ਼ ਦੁਆਬਾ ਤਰਸਦੇ 2 ਘੁੱਟ ਪਾਣੀ ਨੂੰ। ਹਾਏ 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 ਹਾਏ, ਵਾਹ 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 ਕੀ ਬਾਤ ਹੈ। ਖੁੱਬ ਗਏ ਗੱਭਰੂ ਪਤਾ ਨਾ ਚੱਲੇ, ਨਸ਼ਿਆਂ ਦੀ ਦਲ ਦੇ ਥੱਲੇ, ਝਾੜ ਗਈਆਂ ਸਰਕਾਰਾਂ ਪੱਲੇ। ਖੁੱਬ ਗਏ ਗੱਭਰੂ ਪਤਾ ਨਾ ਚੱਲੇ, ਨਸ਼ਿਆਂ ਦੀ ਦਲ ਦੇ ਥੱਲੇ, ਝਾੜ ਗਈਆਂ ਸਰਕਾਰਾਂ ਪੱਲੇ, ਚਿੱਟਾ ਅਫੀਮ ਸ਼ਰਾਬ ਤੇ ਭੁੱਕੀ, ਲੁੱਟਦੇ ਨਿੱਤ ਜਵਾਨੀ ਨੂੰ, ਮਾਝਾ ਮਾਲਵਾ ਦੇਸ਼ ਦੁਆਬਾ ਤਰਸ ਗਏ 2 ਘੁੱਟ ਪਾਣੀ ਨੂੰ। ਵਾਹ ਜੀ ਵਾਹ, ਵਾਹ ਜੀ ਵਾਹ। ਖਚਰੇ ਬਾਬੇ ਤੇ ਸਾਧ ਪਖੰਡੀ, ਜਾਂਦੇ ਰੱਬ ਦੇ ਨਾਂ ਤੇ ਵੰਡੀ, ਵੇਚਣ ਧਰਮ ਨੂੰ ਲਾ ਕੇ ਮੰਡੀ, ਪਾਉਂਦੇ ਭਰਮ ਭੁਲੇਖੇ ਵਾਧੂ, ਭੁੱਲ ਗਏ ਨਾਨਕ ਬਾਣੀ ਨੂੰ, ਮਾਝਾ ਮਾਲਵਾ ਦੇਸ਼ ਦੁਆਬਾ ਤਰਸ ਗਏ 2 ਘੁੱਟ ਪਾਣੀ ਨੂੰ। ਵਾਹ ਜੀ ਵਾਹ, ਵਾਹ ਜੀ ਵਾਹ। ਓਕੇ ਜੀ, ਬਹੁਤ ਧੰਨਵਾਦ ਤੁਹਾਡਾ ਕੁਲਦੀਪ ਜੀ, ਕੀ ਬਾਤ ਹੈ। ਹਾਂਜੀ ਚਲੋ ਠੀਕ ਹੈ, ਬਹੁਤ ਸੋਹਣਾ ਜੀ। ਹੈ ਅੱਗੇ ਤੇ ਸੁਣਾਓ ਸਾਨੂੰ। ਇੱਕ ਹੋਰ ਹੈਗਾ, ਸੁਣਾ ਦਿੰਦਾ ਜੀ ਸੁਣਾਓ ਜੀ। ਇਹ ਉਰਦੂ ਚ ਹੈ, ਜਿੱਦਾਂ ਮੈਂ ਏਦਾਂ ਮਾੜਾ ਮੋਟਾ ਇਧਰ ਵੀ ਇਹ ਪ੍ਰੋਫੈਸਰ ਸਾਹਿਬ ਦੀ ਇਜਾਜ਼ਤ ਨਾਲ ਨੱਥੀ ਕਰੋ ਜੀ। ਪ੍ਰੋਫੈਸਰ ਸਾਹਿਬ ਇਜਾਜ਼ਤ ਹੈ। ਹਾਂਜੀ ਜੀ ਇਰਸ਼ਾਦ ਜੀ।
ਹਾਂ ਮੈਂ ਉਹਦਾ ਪੰਜਾਬੀ ਚ ਵੀ ਸੁਣਾ ਸਕਦਾ, ਇੰਨਾ ਔਖਾ ਨਹੀਂ ਗਾ ਉਦਾਂ ਵੈਸੇ। ਪਹਿਲਾਂ ਤੇ ਆ ਦਾਦ ਆਈ ਹੈ ਨਾ ਜਿਹੜੀ ਮੋਹਨ ਲਾਲ ਜੀ ਵੱਲੋਂ, ਕਿੱਡੀ ਪਿਆਰ ਭਰੀ ਪ੍ਰੇਮ ਭਰੀ, ਔਰ ਇਹਨਾਂ ਨੇ ਆਖਿਆ ਕਿ ਪੰਜਾਬ ਦੀ ਸਹੀ ਵਕਾਲਤ ਕੀਤੀ ਤੁਸੀਂ, ਇਹ ਕਬੂਲਿਆ ਜੇ। ਅੱਛਾ ਜੀ। ਪੰਜਾਬ ਦਾ ਦੁਖਾਂਤ ਬਹੁਤ ਸੁੰਦਰ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਇਹਨਾਂ ਨੇ। ਕੋਈ ਸ਼ੱਕ ਨਹੀਂ ਜੀ, ਕੋਈ ਸ਼ੱਕ ਨਹੀਂ। ਹਾਂਜੀ ਜੀ ਕੁਲਦੀਪ ਜੀ। ਹਾਂਜੀ। बाग उजड़ कर रह गया, वो बुलबुल न रही, वो तराना न रहा। हाँ, बाग उजड़ के रह गया, वो बुलबुल न रही, वो तराना न रहा। घायल करती थी जिसकी तीरे नजर, घायल करती थी जिसकी तीरे नजर, वो शिकारी न रहा, वो निशाना न रहा। वाह 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 वाह, क्या बात है। एक बार फिर जी किथे दे किथे पढ़ाता जी। घायल करती थी जिसकी तीरे नजर, वो शिकारी न रहा, वो निशाना न रहा। मुश्किल है अब के जीना पीरी में, मुश्किल है अब जाम का जाम से टकराना। वो साकी न रहा, वो पैमाना न रहा। दुश्वार हुआ अब के जीना पीरी में, वो फुर्सत न रही, वो जमाना न रहा। बल्ले बल्ले। नाच था जिनकी अदाओं पर क्या कहिए, वो दीवानगी न रही, वो दीवाना न रहा। हाय 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 हाय। किससे कहूँ दिल की बात, वो संगे दिल न रहा, वो फसाना न रहा। हाय हाय। चिरागों की रोशनी, चिरागों जैसी रोशनी कब की गुल हो चुकी, चिरागों की रोशनी कब की गुल हो चुकी, वो शमा ना रही, वो परवाना ना रहा रही, वो परवाना ना रहा। मैं तो उर्दू च भी लिख लेना, बाजले आਉਂਦਾ ਤਾਂ नहीं ਮੈਨੂੰ, ਵੈਸੇ ਉਦਾਂ ਮੈਂ। ਤੁਸੀਂ ਦੋਵਾਂ ਚ ਸੁਣਾਇਆ ਕਰੋ ਜੀ, ਅਸੀਂ ਸੁਣਨ ਨੂੰ ਤਿਆਰ ਹਾਂ। ਕੁਲਦੀਪ ਜੀ ਕੀ ਹੀ ਬਾਤਾਂ ਤੁਹਾਡੀਆਂ, ਬਾ ਕਮਾਲ ਬਾ ਕਮਾਲ। ਅੱਛਾ ਜੀ, ਚਲੋ ਥੈਂਕ ਯੂ ਤੁਹਾਡਾ ਦੀਪ ਦੇਣ ਦਾ। ਥੈਂਕ ਯੂ ਜੀ, ਥੈਂਕ ਯੂ। ਔਰ ਤੁਹਾਡੇ ਵਾਸਤੇ ਬਹੁਤ ਸੋਹਣਾ ਮੈਸੇਜ ਭੇਜਿਆ ਹਰਜੀਤ ਵੜਾਈ ਸਾਹਿਬ ਨੇ ਫੇਸਬੁੱਕ ਰਾਹੀਂ। ਉਹ ਕਹਿੰਦੇ ਨੇ ਕਿ ਦਿਲ ਹਜੇ ਵੀ ਜਵਾਨ ਆ। ਬਿਲਕੁਲ ਜੀ, ਇਹ ਜਵਾਨ ਰਹਿਣਾ ਚਾਹੀਦਾ ਆ, ਤਾਂ ਹੀ ਤੇ ਉਮਰਾਂ ਨੇ ਜਿਹੜੀਆਂ ਉਹ ਜ਼ੋਰ ਦੇ ਵਿੱਚ ਰਹਿੰਦੀਆਂ। ਇਹ ਤੁਹਾਡੇ ਵਾਸਤੇ ਖਾਸ ਮੈਸੇਜ ਆ ਜੀ। ਓਕੇ ਜੀ, ਓਕੇ। ਥੈਂਕ ਯੂ ਜੀ, ਥੈਂਕ ਯੂ। ਧੰਨਵਾਦ ਤੁਹਾਡਾ, ਬਹੁਤ ਧੰਨਵਾਦ ਕੁਲਦੀਪ ਹੋਣਾ ਦਾ। ਲੋ ਪ੍ਰੋਫੈਸਰ ਸਾਹਿਬ, ਪ੍ਰੋਗਰਾਮ ਨੂੰ ਰੌਣਕ ਲਾਉਣ ਜਾ ਰਹੇ ਹਾਂ, ਪ੍ਰੋਗਰਾਮ ਦਾ ਸ਼ਿੰਗਾਰ ਬਣਾਉਣ ਜਾ ਰਹੇ ਹਾਂ ਅਸੀਂ ਲਾਸ ਐਂਜਲਸ ਤੋਂ। ਸਾਡੇ ਇਸ ਪ੍ਰੋਗਰਾਮ ਦੇ ਸਹਿਯੋਗੀ ਪਰਮਜੀਤ ਕੌਰ ਜੀ ਨੂੰ। ਪਰਮਜੀਤ ਕੌਰ ਜੀ, ਪਹਿਲਾਂ ਮੇਰੇ ਵੱਲੋਂ ਤਾਂ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਕਹਿਣਾ ਜੀ। ਦੋਵੇਂ ਅੱਜ ਜੋੜ ਕੇ ਰੂਬਰੂ ਕਰ ਰਹੇ ਹਾਂ ਤੁਹਾਨੂੰ ਪ੍ਰੋਫੈਸਰ ਸ਼ੇਰ ਸਿੰਘ ਕਮਲ ਜੀ ਦੇ, ਔਰ ਜੀ ਆਇਆਂ ਨੂੰ ਕਵੀ ਦਰਬਾਰ 'ਚ। ਸਤਿ ਸ੍ਰੀ ਅਕਾਲ ਮੱਲੀ ਜੀ, ਸਤਿ ਸ੍ਰੀ ਅਕਾਲ ਪ੍ਰੋਫੈਸਰ ਸਾਹਿਬ। ਸਤਿ ਸ੍ਰੀ ਅਕਾਲ। ਬਹੁਤ ਧੰਨਵਾਦ ਪ੍ਰੋਫੈਸਰ ਸਾਹਿਬ। ਸਾਰੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਕਰਕੇ ਜਿੰਨੇ ਵੀ ਕਵੀ ਪ੍ਰੋਗਰਾਮ 'ਚ ਭਾਗ ਲੈਂਦੇ ਨੇ, ਔਰ ਜਿੰਨੇ ਵੀ ਭਾਗ ਲੈਣਾ ਚਾਹੁੰਦੇ ਨੇ, ਜਿੰਨੇ ਕੁਛ ਸ਼ਰਮਾਉਂਦੇ ਨੇ, ਤੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਹੈ। ਕਿਉਂਕਿ ਕਵੀ ਜੋ ਬਣਨਾ ਤੇ ਲਿਖਣਾ ਇੱਕ ਪ੍ਰਮਾਤਮਾ ਵੱਲੋਂ ਬੜੀ ਵੱਡੀ ਬਖਸ਼ਿਸ਼ ਹੁੰਦੀ ਹੈ। ਕਿਆ ਕਹਿਣਾ, ਇਹਨੂੰ ਗਵਾਉਣਾ ਨਹੀਂ ਚਾਹੀਦਾ, ਇਹਨੂੰ ਇਸਤੇਮਾਲ ਕਰਨਾ ਚਾਹੀਦਾ। ਤੇ ਇੱਕ ਸ਼ੇਰ ਤੁਹਾਡੇ ਇਸ ਦਰਬਾਰ ਲਈ ਜਿਹੜਾ ਤੁਸੀਂ ਰੰਗੀਨ ਮਹਿਫਿਲ ਲਾਉਂਦੇ ਹੋ, ਮੈਂ ਸ਼ੇਰ ਤੋਂ ਸ਼ੁਰੂ ਕਰਦੀ ਹਾਂ। ਫਿਰ ਮੈਂ ਉਹ ਕਵੀਆਂ ਦੇ ਨਾਂ ਦੱਸਾਂਗੀ ਅੱਜ ਜਿਨ੍ਹਾਂ ਨੂੰ ਕਲਗੀਧਰ ਪਿਤਾ ਜੀ ਦਾ ਥਾਪੜਾ ਮਿਲਿਆ। ਉਹਨਾਂ ਨੇ ਉਹਨਾਂ ਦੇ ਸਾਹਮਣੇ ਪੇਸ਼ਕਸ਼ ਕੀਤੀ, ਉਹਨਾਂ ਦੇ ਵਿਸਰੇ ਹੋਏ ਨਾਂ ਮੈਂ ਉਹਨਾਂ ਨੂੰ ਯਾਦ ਕਰਾਂਗੀ। ਮੈਂ ਕਵਿਤਾ 'ਚ ਸੁਣਾਏ ਸੀ, ਤੇ ਜਿੱਦਾਂ ਕਵਿਤਾ 'ਚ ਪੂਰੇ ਜਿੱਦਾਂ ਨਹੀਂ ਆਉਂਦੇ ਨਾ ਕਈ ਵਾਰੀ। ਅੱਜ ਪਰਮਜੀਤ ਜੀ ਟਾਈਮ ਖੁੱਲਾ ਤੁਹਾਡੇ ਕੋਲ, ਤੁਸੀਂ ਖੁੱਲਾ ਸੁਣਾ ਸਕਦੇ ਜੇ। ਸਾਡੇ ਸੁਣਨ ਵਾਲੇ ਪੂਰਾ ਸਰੂਰ ਔਰ ਆਨੰਦ ਮਾਣਨਾ ਚਾਹੁੰਦੇ, ਅਸੀਂ ਵੀ ਨਹੀਂ ਚਾਹੁੰਦੇ ਕਿ ਸ਼ਾਇਦ ਕੋਈ ਅਧੂਰੀ ਰਹਿ ਜੇ। ਬਿਲਕੁਲ, ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਤੇ ਯਾਦ ਕਰਨਾ ਵੀ ਚਾਹੀਦਾ ਆ। ਕਿਉਂਕਿ ਜਿੱਦਾਂ ਦੇਖਦੇ ਕਿ ਰੰਗ 'ਚ ਰੰਗ ਚੜ੍ਹਦਾ ਹੈ ਨਾ, ਇੱਕ ਕਵੀ ਬੋਲਦਾ ਕੁਛ ਲਿਖਦਾ, ਉਹਨੂੰ ਵੇਖ ਕੇ ਦੂਸਰੇ ਕਵੀ ਨੂੰ ਵੀ ਜੋਸ਼ ਆਉਂਦਾ ਤੇ ਉਹ ਫਿਰ ਉਹ ਲਿਖਣ ਦੀ ਵੀ ਕੋਸ਼ਿਸ਼ ਕਰਦਾ ਤੇ ਉਸ ਜੋਸ਼ ਨਾਲ ਬੋਲਦਾ ਵੀ ਹੈ। ਇਹ ਸਾਡੇ ਉਸਤਾਦਾਂ ਨੇ ਸਾਨੂੰ ਕਿਹਾ ਸੀ, ਜਿਹੜੇ ਸਾਨੂੰ ਲਿਖ ਲਿਖ ਕੇ ਗੀਤ ਦਿੰਦੇ ਸੀ, ਏਦਾਂ ਹੁੰਦਾ ਹੈ। ਸੋ ਪਹਿਲਾਂ ਤਾਂ ਇੱਕ ਪੰਜਾਬੀ ਦਾ ਸ਼ੇਰ, ਪਹਿਲਾਂ ਚਲੋ ਉਰਦੂ ਦਾ ਹੀ ਸੁਣਾ ਦਿੰਦੇ ਹਾਂ। ਮੱਲੀ ਸਾਹਿਬ, ਮੈਂ ਤੇ ਅਲਫਬੇ ਤੇ ਕੁਛ ਵੀ ਨਹੀਂ ਪੜ੍ਹਿਆ, ਲੇਕਿਨ ਆਉਂਦਾ ਰੱਬ ਦਾ ਕਰਮ ਹੈ। ਵੇਖੋ ਸਭ ਕੁਛ ਹੈ, ਰੱਬ ਦੀ ਦੇਣ ਤੁਹਾਡੇ ਤੇ ਇਹੋ ਜਿਹੀ ਹੈ ਕਿ ਅਲਫਬੇ ਪੇ ਤੁਹਾਡੇ ਕੇ ਮੱਠੀ ਹੈ। ਸਾਰੇ ਅੱਖਰ ਨੇ ਜਿਹੜੇ ਉਹਨੇ ਖੁੱਲੇ ਡੁਲਵੇਂ ਦਿੱਤੇ ਮੋਤੀਆਂ ਵਰਗੋਂ ਤੁਹਾਨੂੰ। ਕਿ ਸੁਣ ਕੇ ਬੰਦੇ ਨੂੰ ਸੋਝੀ ਮਿਲਦੀ ਹੈ। ਤਾਂ ਇਸੇ ਤਰ੍ਹਾਂ ਤੁਹਾਡੇ ਵਰਗੇ
ਸੱਜਣਾ ਮਿੱਤਰਾਂ ਦੇ ਜਿਨ੍ਹਾਂ ਨੇ ਸਾਨੂੰ ਹਿੰਮਤ ਹੌਸਲਾ ਦਿੱਤਾ। ਬੰਦਾ ਉਹ ਯਾਦ ਵੀ ਕਰਦਾ, ਉਹਨਾਂ ਲਈ ਟਾਈਮ ਵੀ ਕੱਢਦਾ। ਤੇ ਸ਼ੇਰ ਐਸਾ ਕਹਿੰਦਾ ਹਮ ਨਾ तीनों में है ना तेरों में है, हम ना तीनों में है ना तेरों में है, मगर खुदा के बंदों की उस गिनती में है। वाह भाई वाह। जो खुदा को मोहब्बत और मोहब्बत को खुदा कहते हैं, यारों महबूब ने बसा लिया है दिल में, अब दिल से निकालो तो हम कहाँ निकलते हैं। हाय 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 हाय, आगे कौन जानता जी। इसे तरह कवि दरबार है ਤੁਹਾਡਾ ਮੋਲੀ ਸਾਹਿਬ। ਇੱਕ ਵਾਰੀ ਆ ਜਾਈਏ ਤੇ ਫਿਰ ਸੁਣਨ ਵਾਲੇ ਜਦੋਂ ਹੱਲਾ ਦਿੰਦੇ ਨੇ ਫਿਰ ਇਸੇ ਤਰ੍ਹਾਂ ਹੁੰਦਾ। ਫਿਰ ਮੈਂ ਦੁਬਾਰਾ ਇਹ ਲਾਈਨਾਂ ਆਖਰੀ कहनी ਆ जी। यारों महबूब ने बसा लिया है दिल में, यानी कवि दलवार ने सानू सिर मत है। तो अब दिल से निकालो तो हम कहाँ निकलते हैं। हाय 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 हाय। कि मेरी क्लास फेलो डायरी दे पन्नियां चों कुछ कहा मैं, सिर्फ 2 लाइना। कहंदे मापे कदी भी नाल नहीं निभदे, मापे कदी भी नाल नहीं निभदे, वसदा रहे पिछला परिवार। वाह भाई वाह। बुढ़ वरेस दी धीआं दा पेकिਆਂ ਨਾਲ ਪੂਰਨ ਪਰਿਵਾਰ। ਬੱਲੇ। ਤੇ ਹੁਣ ਜਿਹੜਾ ਕਵੀਆਂ ਦਾ ਪੇਕੇ ਆ ਪਰਿਵਾਰ ਹੈਗਾ, ਉਹ ਮੈਂ ਕਵੀਆਂ ਦੇ ਨਾਂ ਦੱਸਣ ਲੱਗੀ ਆ। ਉਹਨਾਂ ਦੇ ਨਾਲ ਵਸਦੇ ਨੇ, ਉਹਨਾਂ ਦੇ ਨਾਲ ਉਹਨਾਂ ਤੋਂ ਪ੍ਰੇਰਨਾ ਮਿਲੀ ਹੈ ਸਾਨੂੰ। ਤੇ 52 ਕਵੀਆਂ ਦੇ ਮੈਂ ਨਾਂ ਲਏ ਸੀ ਪਿਛਲੀ ਵਾਰੀ ਕਵਿਤਾ ਦੇ ਰੂਪ ਚ। ਅੱਜ ਮੈਂ ਦੱਸਣ ਲੱਗੀ ਆ ਜਿਨ੍ਹਾਂ ਨੇ ਫਰਮਾਇਸ਼ ਕੀਤੀ ਹੈ ਉਹ ਵੀ ਸੁਣ ਲੈਣ, ਔਰ ਤੁਸੀਂ ਇਹ ਬਾਅਦ ਵਿੱਚ ਆਪਣਾ ਪ੍ਰੋਗਰਾਮ ਦੁਬਾਰਾ ਸੁਣ ਕੇ ਹੌਲੀ ਹੌਲੀ ਲਿਖ ਸਕਦੇ ਨੇ। ਵੈਸੇ ਇਹ इतिहास दे पन्नियां ते लिखे हुए ने। क्या कहने प्रोफेसर शेर सिंह कंवल जी, मैं बड़ी माफी चाहना पर मेरे अंदर दी जेड़ा सवाल है मैं कहने मैं कर ही ना। ताड़ी इजाजत होवे ते असी परमजीत जी तो अज शुरू तो अखीर तक ना सारा ले लिए, एक रिकॉर्ड बन जू। जरूर जी जरूर। परमजीत जी तुसी शुरू तो अखीर तक सारा पूरा करो आज जी। नहीं मैं आज ही करांगे क्योंकि ना लेने दे विच इन्ना टाइम नहीं लगना। 52 कवि ने और 52 कवियां दे विच हर धर्म दे कवि ने जी, मुसलमान भी ने, ठीक है, सूफी फकीर भी ने, मान भी ने, यानी हर जाति। जिस तरह कलगीधर पिता जी ने सिक्खी नूं कहा है कि ये सर्व धर्म तो उत्तम है जो खालसा साजिया, उन्होंने हर जाति के बंदियां नूं लिया, जिदा एक निशान थले लियांदा। इसी तरह ही ये कवि ने पहले कवि का नाम उदय राय, दूसरिया दा रति राय, तीसरे अमृत राय। वाह। उदों इस तरह सी कि उदों तक जेडे सिंह ने सी बने ना, उन्हां दे पहले नां ने, फिर इन्हां विचों कईयां ने, सारियां ने नहीं जी, कुछ जड़ियां ने हिम्मत करके अमृत दी दात प्राप्त की ते उन्हां दे नां पिछे फिर सिंह लग्या। वाह जी वाह, वाह जी वाह। फिर दोबारा तो शुरू कर दिंदे, मैं कोई गल नहीं। इरशाद उदय राय, रति राय, अमृत राय, अलू एड़ा ते लल्ला ही है, सिर्फ 2 मात्रा थले। अमृत छकिया चों आसा सिंह जी, बालम जी, ईश्वर दास जी, सुखदेव, फिर है 9वें सुखा सिंह जिन्होंने अमृत की दात प्राप्त की। 10वें ने सुखिया जी, 11वें ने सुदामा, 12वें ने सेनापत, वाह, 13वें श्याम जी, 14वें हैर, 15वें मुसलमान ने हुसैन अली, 16वें हंसराय जी, वाह, 17वें कालू, 18वें कुवरेश, 19वें खान चंद जी, 20वें फिर मुस्लिम ने गनिया जी, 21वें गुरदास जी, दूसरे गुरदास जी जिन्होंने कहा जाता है, इन्होंने भी अमृत दी दात छक ली सी। इन्हां पिछे जदों दे नां लिखे ने उदों गुरदास जी ही कहा जाता सी। 22वें भाई गोपाला जी, 23वें चंदन जी, 24वें चंदा, 25वें जमाल। हो सकता है जमाल जी जेडे ने इन्हां दे पिछे खान या कुछ होवे, पर इन्हां दा पहला जमाल लिखा गया है, ठीक है। 26वें ने दहकन,
ਡਹਿਕਨ ਜੀ ਜੀ 27 ਮਹੀਨੇ ਧਰਮ ਸਿੰਘ ਜੀ, 28 ਮਹੀਨੇ ਧੰਨਾ ਸਿੰਘ ਜੀ, ਫਿਰ 29ਵੇਂ ਧਿਆਨ ਸਿੰਘ ਜੀ, ਜਿੱਦਾਂ ਮੈਂ ਕਿਹਾ ਕਿ ਜਿਨ੍ਹਾਂ ਨੇ ਅੰਮ੍ਰਿਤ ਛਕ ਲਿਆ ਸੀ ਉਹਨਾਂ ਦੇ ਨਾਂ ਪਿੱਛੇ ਸਿੰਘ ਆ ਗਿਆ। 30ਵੇਂ ਨੇ ਨਾਨੂ, 31ਵੇਂ ਨੇ ਨੈਚਲ ਦਾਸ, ਵਾਹ 32ਵੇਂ ਨੇ ਨਿਹਾਲ ਚੰਦ ਜੀ, 33ਵੇਂ ਨੇ ਨੰਦ ਸਿੰਘ ਜੀ, 34ਵੇਂ ਨੇ ਜੀ ਗੋਆ ਭਾਈ ਨੰਦ ਲਾਲ ਜੀ। 34ਵੇਂ ਗੋਆ ਭਾਈ ਨੰਦ ਲਾਲ ਜੀ ਦੀਆਂ ਬਹੁਤ ਗਜ਼ਲਾਂ ਨੇ, ਬਹੁਤ ਅੱਛੇ ਤਰੀਕੇ ਨਾਲ, ਮੈਨੂੰ ਵੀ ਬੜਾ ਚਾਅ ਰਹਿੰਦਾ ਇਹਨਾਂ ਦੀਆਂ ਗਜ਼ਲਾਂ ਬੋਲਣ ਦਾ। ਵਾਹ 35ਵੇਂ ਨੇ ਜੀ ਪਿੰਡੀ ਦਾਸ ਜੀ। 37ਵੇਂ ਨੇ ਬੱਲਭ, 37ਵੇਂ ਨੇ ਬੋਲੋ, ਬੋਲੋ ਕਹਿੰਦੇ ਹੋਣਗੇ ਜਾਂ ਬੱਲੋ ਕਹਿੰਦੇ ਹੋਣਗੇ। 38ਵੇਂ ਨੇ ਬੁੱਧੀ ਚੰਦ, 39ਵੇਂ ਬੁਲੰਦ ਜੀ। ਕੀ ਬਾਤ ਹੈ। 40ਵੇਂ ਹੈਗੇ ਜੀ ਬਰਖ ਜੀ। 41ਵੇਂ ਨੇ ਬਿਰਜ ਲਾਲ ਜੀ, ਬ੍ਰਿਜ ਲਾਲ ਜੀ। 42ਵੇਂ ਹੈਗੇ ਨੇ ਮਥੁਰਾ ਜੀ। ਇਹ ਮਥੁਰਾ ਜੀ ਵੀ ਦੋ ਹੋਏ ਨੇ ਇਤਿਹਾਸ ਦੇ ਵਿੱਚ। ਇਹ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੇ ਜਿਹੜੇ ਮਥੁਰਾ ਜੀ ਨੇ, ਹੋ ਸਕਦਾ ਜੇ ਲੰਬੇਰੀ ਉਮਰ ਇਹਨਾਂ ਦੀ ਹੋਈ ਹੋਵੇ ਤਾਂ ਮਥੁਰਾ ਜੀ ਜਿਹੜੇ ਨੇ ਉਸ ਤੋਂ ਪਹਿਲਾਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਤੇ ਵੀ ਹੋਣ। ਵਾਹ 43ਵੇਂ ਹੈਗੇ ਨੇ ਜੀ ਮਦਨ ਸਿੰਘ ਜੀ। 44ਵੇਂ ਹੈਗੇ ਨੇ ਮਦਨ ਗਿਰ। 45ਵੇਂ ਹੈਗੇ ਨੇ ਮੱਲੂ। 46ਵੇਂ ਹੈਗੇ ਨੇ ਮਾਨ ਦਾਸ ਜੀ। 47ਵੇਂ ਹੈਗੇ ਨੇ ਮੱਲਾ ਸਿੰਘ। 48ਵੇਂ ਹੈਗੇ ਨੇ ਮੰਗ ਜੀ। 49ਵੇਂ ਹੈਗੇ ਨੇ ਰਾਮ ਜੀ। 50ਵੇਂ ਹੈਗੇ ਨੇ ਰਾਵਲ ਜੀ। 58ਵੇਂ ਹੈਗੇ ਨੇ ਰੋਸ਼ਨ ਸਿੰਘ ਜੀ। ਔਰ 52ਵੇਂ ਹੈਗੇ ਨੇ ਮੱਖਣ ਸਿੰਘ। ਮੱਖਣ ਸਿੰਘ ਨੇ ਇਕੱਲਾ ਮੱਖਣ ਜੀ ਨੇ। ਬਹੁਤ ਆਲਾ ਪਰਮਜੀਤ ਜੀ, ਪਹਿਲਾਂ ਤੇ ਦਾਤ ਦੇਣ ਦਵੋ ਮੈਨੂੰ, ਇਹ ਹੱਕ ਬਣਦਾ ਤੁਹਾਡਾ। ਬਹੁਤ ਆਲਾ, ਸ਼ਾਨਦਾਰ ਜੀ, ਸ਼ਾਨਦਾਰ। ਪਰ ਮੱਲੀ ਸਾਹਿਬ ਮੈਂ ਕਿਤਾਬ ਫੋਲ ਕੇ ਨਾ, ਇਹ ਮੈਂ ਆਪਣੀ ਡਾਇਰੀ ਵਿੱਚ ਲਿਖੇ ਹੋਏ ਨੇ। ਕਿਤਾਬਾਂ ਲੱਭਦੀਆਂ, ਮੈਂ ਜੇ ਲੱਭ ਜਾਂਦੀ ਤਾਂ ਉਹਦੀ ਪਿਕਚਰ ਇੱਕ ਮੈਂ ਤੁਹਾਨੂੰ ਭੇਜ ਦੇਵਾਂਗੀ। ਸਦਕੇ ਦੇਣਦਾਰ ਤੁਹਾਡੇ। ਇਹ ਵੇਖੋ ਨਾ, ਫੇਸਬੁੱਕ ਰਾਹੀਂ ਜੋਤ ਸਿੰਘ ਜੀ ਨੇ ਜਿਹੜੇ, ਉਹਨਾਂ ਨੇ ਬਹੁਤ ਸਾਰੀਆਂ ਤਾੜੀਆਂ ਔਰ ਬਹੁਤ ਸਲਾਹਣਾ ਭੇਜੀ ਤੁਹਾਡੇ ਲਈ। ਜਸਪਾਲ ਸਿੰਘ ਵਿਰਕ ਜੀ ਨੇ, ਉਹ ਕਹਿੰਦੇ ਨੇ ਸਿਰਫ ਵੈਰੀ ਗੁੱਡ ਨਹੀਂ, ਵੈਰੀ 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 ਗੁੱਡ ਪਰਮਜੀਤ ਜੀ ਲਈ। ਬਹੁਤ ਧੰਨਵਾਦ ਮੱਲੀ ਸਾਹਿਬ, ਸਾਰੇ ਸਰੋਤਿਆਂ ਦਾ, ਪੰਜਾਬੀ ਰੇਡੀਓ USA ਦਾ। ਸੋ ਇਸੇ ਤਰ੍ਹਾਂ ਮਹਿਕਤਾ ਰਹੇ ਸਾਡਾ ਕਵੀ ਦਰਬਾਰ। ਰੱਬ ਕਰੇ ਕੁਝ ਸੁਣਾਓ ਨਾ, ਕੁਝ ਸੁਣਾਓ। ਪ੍ਰੋਫੈਸਰ ਸਾਹਿਬ ਤੇ ਤਰਨੁਮ ਨਾ ਸੁਣਦੇ ਨੇ, ਮੈਂ ਅਦਬ 'ਚ ਫਰਮਾਇਸ਼ ਵੀ ਨਹੀਂ ਕਰ ਸਕਦਾ। ਨਹੀਂ ਜੇ ਕਵੀ ਜ਼ਿਆਦਾ ਨਹੀਂ ਤਾਂ ਕੋਈ ਗੱਲ ਨਹੀਂ, ਮੈਂ ਨਹੀਂ, ਮੈਂ ਅਰਜ਼ ਕਰਤਾ ਸੀ ਸ਼ੁਰੂ 'ਚ, ਮੈਂ ਕਹਿਤਾ ਸੀ ਤੁਹਾਨੂੰ ਕਿ ਵਕਤ ਖੁੱਲਾ ਆ ਤੁਹਾਡਾ ਆ, ਅੱਜ ਤੁਸੀਂ ਜ਼ਰੂਰ ਸਾਂਝ ਰੱਜ ਕੇ ਬਣਾਓ। ਹੈ ਨਾ ਮੱਲੀ ਸਾਹਿਬ, ਦਾਦੀ ਨਾ ਜਿੱਦਾਂ ਗੱਚਕਾਂ ਗੁਚਕਾਂ ਬਹੁਤ ਖਾਦੇ, ਚਲੋ ਮੈਂ ਕੋਸ਼ਿਸ਼ ਕਰਦੀ ਹਾਂ। ਮੱਲੀ ਸਾਹਿਬ ਮੈਂ ਪਹਿਲੀ ਗਜ਼ਲ ਸੁਣਾਈ ਸੀ, ਮੈਨੂੰ ਬੜਾ ਡਰ ਸੀ ਉਰਦੂ ਦੀ, ਕਿੰਨੇ ਕੁ ਲਫ਼ਜ਼ ਗਲਤ ਬੋਲੇ ਨੇ, ਕਿਉਂਕਿ ਮਿਕਸੀ ਠੀਕ ਸੀ। ਤੁਸੀਂ ਦੱਸੋ। ਮੈਂ ਨਾਲ ਵਾਅਦਾ ਕਰਨਾ ਜੀ, ਜਿੰਨੀ ਮੇਰੀ ਅਕਲ, ਜਿੰਨਾ ਮੇਰਾ ਇਲਮ ਗਿਆਨ ਹੈ, ਮੈਂ ਠੀਕ ਕਰਵਾਵਾਂਗਾ। ਪ੍ਰੋਫੈਸਰ ਸਾਹਿਬ ਬੈਠੇ ਤੇ ਫਿਰ ਘਬਰਾਉਣ ਦੀ ਕਿਹੜੀ ਗੱਲ ਹੈ, ਸ਼ੁਰੂ ਕਰੋ ਤੁਸੀਂ। ਅੱਛਾ ਠੀਕ, ਮੈਂ ਨਾ ਅੱਜ ਤੁਹਾਨੂੰ ਮੈਦਾਨ ਦਿਖਾਨੀ ਆ ਜਿਹਨਾਂ ਦੀ ਬੀਬੀਆਂ ਦਾ ਬੜਾ ਸਹਿਯੋਗ ਹੈ। ਸਾਰਾ ਇਤਿਹਾਸ ਹੀ ਇਸੇ ਮਹੀਨੇ ਸੀ ਉਹਨਾਂ ਦਾ, ਪਰ ਮੈਂ ਕਿਸੇ ਕਾਰਨ ਕਰਕੇ ਸੁਣਾ ਨਹੀਂ ਸਕੀ। ਵੈਸੇ ਮੈਂ ਬਲਵਿੰਦਰ ਕੌਰ ਭੈਣ ਜੀ ਨੂੰ ਮੈਸੇਜ ਪਾਇਆ ਸੀ ਕਿ ਇਤਿਹਾਸ ਦੇ ਪੰਨੇ 'ਚ ਸੁਣਾਵਾਂਗੀ, ਤੇ ਮੈਂ ਅੱਜ ਉਹ ਸੁਣਾ ਦਿੰਨੀ ਆ। ਤੁਸੀਂ ਸਾਨੂੰ ਵੀ ਸੁਣਾ ਦਿਓ, ਉੱਥੇ ਵੀ ਸੁਣਾ ਦੇਣਾ, ਕੋਈ ਪਾਬੰਦੀ ਨਹੀਂ ਤੁਹਾਡੇ ਤੇ। ਅੱਜ ਦਾ ਸਾਨੂੰ ਇੱਥੇ ਦੇ ਕੇ ਜਾਓ ਲੰਗਰ, ਬਾਕੀ ਤੋਰੀ ਫੁਲਕਾ ਉੱਥੇ ਜੀ। ਤੇ ਉਹ ਮਹਾ ਸਿੰਘ ਜੀ ਦੇ ਨਾਲ ਜਿਹਨਾਂ ਵਿਦਾਵਾ ਪੜਵਾਇਆ ਸੀ, ਸਭ ਤੋਂ ਵੱਡਾ ਇਤਿਹਾਸ ਵਿੱਚ ਜ਼ਿਕਰ ਜੋ ਸਾਡੀ ਮਾਤਾ ਭਾਗੋ ਜੀ ਦਾ ਹੈਗਾ। ਉਹਨਾਂ ਨੇ ਉਹ ਬਹੁਤ ਤਰੀਕੇ ਨਾਲ ਪ੍ਰੇਰਨਾ ਦਿੱਤੀ ਹੈ ਕਿ ਪ੍ਰੇਰਨਾ ਇੱਕ ਬੜੀ ਵੱਡੀ ਚੀਜ਼ ਹੁੰਦੀ ਹੈ। ਤੁਸੀਂ ਸਾਨੂੰ ਪ੍ਰੇਰ ਦਿੰਦੇ ਤਾਂ ਸਾਨੂੰ ਵੀ ਜੋਸ਼ ਆ ਜਾਂਦਾ ਕਿ ਚਲੋ ਜੀ ਹਾਂ ਸੁਣਾ। ਤੇ ਉਹ ਟਿੱਬੀ ਤੇ ਜਿੱਥੇ ਜੰਗ ਹੋਇਆ ਸੀ ਉੱਥੇ ਤੱਕ ਪਹੁੰਚੇ ਕਿੱਦਾਂ ਮਹਾ ਸਿੰਘ, ਮੈਂ ਅੱਜ ਉਹਨਾਂ ਹੀ ਸੁਣਾਨੀ ਆ। ਠੀਕ ਹੈ ਜੀ। ਜੀ ਪਲੀਜ਼। ਇਹ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ। ਇਰਸ਼ਾਦ ਜੀ। ਵਾਹ ਜੀ ਵਾਹ। ਉੱਚੇ ਟਿੱਬਿਓਂ ਪਿਤਾ ਦਸ਼ਮੇਸ਼ ਉਤਰੇ। ਇੱਕ ਪ੍ਰੇਰਨਾ ਮਿਲੀ ਹੈ ਕਿ ਇੱਥੋਂ ਤੱਕ ਕਲਗੀਧਰ ਪਿਤਾ ਜੀ ਨੂੰ ਮਹਾ ਸਿੰਘ ਦਾ ਵਿਦਾਵਾ ਪਾਉਣ ਲਈ ਉੱਪਰੋਂ ਟਿੱਬੇ ਤੋਂ ਆਉਣਾ ਪਿਆ ਨਾ। ਉਸ ਤੇ ਹੰਝੂ ਪੁੰਜੇ, ਉਹ ਵਿਦਾਵਾ ਫਾੜਿਆ। ਤੇ ਮੈਂ ਤੇ ਗੱਲ ਕਰ ਪ੍ਰੇਰਨਾ ਦੀ ਨਾ, ਕਿ ਕਿਸ ਤਰ੍ਹਾਂ ਪ੍ਰੇਰਨਾ ਮਾਤਾ ਭਾਗੋ ਨੇ ਦਿੱਤੀ ਹੈ ਜੀ, ਉਹਨੂੰ ਪਹਿਲਾਂ ਮੈਂ ਲਵਾਂ, ਹਨਾ। ਮੈਂ ਦੁਆ ਬੈਠੀ ਹਾਂ ਸ਼ਾਇਦ।
ਨਾ 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 ਏਦਾਂ ਨਾ ਕਰਿਓ, ਹੁਣ ਸਾਡਾ ਪੂਰਾ ਨਸ਼ਾ ਸਰੂਰ ਜ਼ੇਨ ਬਣਿਆ। ਚਲੋ ਮੈਂ ਹੀ ਕਹਿ ਦਿੰਦੀ ਜੀ। ਲਾਸ਼ਾਂ ਖਿਲਰੀਆਂ ਪਈਆਂ ਨੇ ਆਲੇ ਦੁਆਲੇ ਤੇ ਕਲਗੀਧਰ ਪਿਤਾ ਜੀ ਟਿੱਬੀ ਤੋਂ ਆ ਕੇ ਜਦੋਂ ਦੇਖਦੇ ਨੇ ਕਿ ਨਜ਼ਾਰਾ ਤਾਂ ਉਹਨਾਂ ਨੇ ਵੇਖਿਆ ਹੋਇਆ ਸੀ ਸਾਰਾ ਹੀ, ਪੂਰਾ ਹੈਗਾ ਆ ਜਾਂਦਾ ਹੈ। ਉੱਚੇ ਟਿੱਬਿਓਂ ਪਿਤਾ ਦਸ਼ਮੇਸ਼ ਉਤਰੇ, ਜੂਝ ਗਿਆ ਦਾ ਕਰਨ ਸਤਕਾਰ ਲੱਗੇ, ਉਹਨੂੰ ਲਹੂ ਦੇ ਵਿੱਚ ਦੁੜਚ ਹੋਇਆ, ਕੋਈ ਅਜੀਤ ਲੱਗੇ ਕੋਈ ਜੁਝਾਰ ਲੱਗੇ। ਵਾਹ ਜੀ ਵਾਹ, ਵਾਹ ਜੀ ਵਾਹ। ਕੂਕ ਸੁੱਤੇ ਸ਼ਹੀਦਾਂ ਦੇ ਸੀਸ ਉੱਤੇ, ਜਦੋਂ ਮੋਥੀ ਦੇਣ ਪਿਆਰ ਲੱਗੇ, ਮੋਹਾ ਸਿੰਘ ਚਰੋਕਣਾ ਸਿਸਕਦਾ ਸੀ, ਜਦੋਂ ਉਸ ਤੱਕਣ ਦਾ ਤਾਰ ਲੱਗੇ। ਵਾਹ ਜੀ ਵਾਹ। ਫਰਕਣ ਬੁੱਲੀਆਂ ਬੇਹੋਸ਼ੀ ਵਿੱਚ ਕਹਿਣ ਲੱਗਾ, ਵਾਹ। ਫਰਕਣ ਬੁੱਲੀਆਂ ਬੇਹੋਸ਼ੀ ਵਿੱਚ ਕਹਿਣ ਲੱਗਾ, ਦਿਲ ਵਿੱਚ ਤੇਰੀ ਤਸਵੀਰ ਤਾਂ ਵਸੀ ਹੋਈ ਏ, ਮੇਰੀ ਜਿੰਦ ਵਜੂਦ ਚੋਂ ਨਿਕਲਦੀ ਨਹੀਂ, ਜਿੰਦ ਉਸੇ ਬੇਦਾਵੇ ਵਿੱਚ ਫਸੀ ਹੋਈ ਹੈ। ਆਏ ਹਾਏ ਆਏ ਹਾਏ। ਸਾਰੇ ਇਤਿਹਾਸ ਜਾਣਦੇ ਨੇ ਜਿਹੜੇ ਸੁਣ ਰਹੇ ਨੇ ਕਿ 24 ਨੇ ਲਿਖ ਕੇ, ਮਹਾਰਾਜ ਕਹਿੰਦੇ ਸੀ ਲਿਖ ਕੇ ਦੇ ਜੋ ਕਿ ਤੁਸੀਂ, ਅਸੀਂ ਤੁਹਾਡੇ ਗੁਰੂ ਨੇ, ਤੁਸੀਂ ਸਾਡੇ ਸਿੱਖ ਨੇ, ਉਹਨਾਂ ਨੇ ਜਿੱਦਾਂ ਲਿਖ ਕੇ ਦਿੱਤਾ ਵਿਦਾਵਾ, ਤੇ ਉਹ ਅੱਖਾਂ 'ਚ ਹੰਝੂ ਕੇਰ ਕੇ ਕਹਿ ਰਿਹਾ ਕਿ ਮੇਰੀ ਜਾਨ ਤਾਂ ਹੁਣ ਨਿਕਲਦੀ ਨਹੀਂ ਜਿੰਨੀ ਵਿਦਾਵਾ ਨਹੀਂ ਫਟਦਾ ਨਾ। ਹਾਏ 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 ਹਾਏ। ਦੁਬਾਰਾ ਦੁਹਰਾਨੀ ਆ ਮੈਂ। ਜੀ ਜੀ। ਫਰਕਣ ਬੁੱਲੀਆਂ ਬੇਹੋਸ਼ੀ ਵਿੱਚ ਕਹਿਣ ਲੱਗਾ, ਵਿੱਚ ਤੇਰੀ ਤਸਵੀਰ ਤਾਂ ਵਸੀ ਹੋਈ ਏ, ਮੇਰੀ ਜ਼ਿੰਦ ਵਜੂਦ ਚੋਂ ਨਿਕਲਦੀ ਨਹੀਂ, ਜਿੰਦ ਉਸੇ ਵਿਦਾਵੇ ਵਿੱਚ ਫਸੀ ਹੋਈ। ਵਾਹ ਜੀ ਵਾਹ। ਬੋਲੇ ਪਿਤਾ ਦਸ਼ਮੇਸ਼ਿਓ ਮਹਾ ਸਿੰਘਾ, ਬੋਲੇ ਪਿਤਾ ਦਸ਼ਮੇਸ਼ਿਓ ਮਹਾ ਸਿੰਘਾ, ਤੇਰੀ ਸਿੱਖੀ ਪ੍ਰੀਤ ਨੂੰ ਹਾੜਿਆ ਮੈਂ। ਵਾਹ। ਤਾੜ ਤਾੜ ਤੂੰ ਮਾਰਿਆ ਦੁਸ਼ਮਣਾਂ ਨੂੰ, ਉੱਚੀ ਟਿੱਬੀ ਤੇ ਬੈਠ ਕੇ ਹਾੜਿਆ ਮੈਂ। ਵਾਹ। ਲਾਇਆ ਹਿੱਕ ਦੇ ਨਾਲ ਮੈਂ ਖਾਲਸੇ ਨੂੰ, ਲਾਇਆ ਹਿੱਕ ਦੇ ਨਾਲ ਮੈਂ ਖਾਲਸੇ ਨੂੰ, ਹਰ ਸ਼ਤਰੂ ਤਾਈਂ ਪਛਾੜਿਆ ਮੈਂ, ਰਿਹਾ ਪਾੜ ਮੈਂ ਸੀਨੇ ਦੁਸ਼ਮਣਾਂ ਦੇ, ਆਲ ਤੇਰਾ ਵਿਦਾਵਾ ਵੀ ਪਾੜਿਆ ਮੈਂ। ਮਹਾ ਸਿੰਘ ਦੇ ਸਾਹਮਣੇ ਕਲਗੀਧਰ ਪਿਤਾ ਜੀ ਨੇ ਉਹ ਵਿਦਾਵਾ ਫਾੜਿਆ। ਸਾਡੇ ਨੇ ਆਖਰੀ ਲਾਈਨਾਂ ਲਿਖੀ ਨੇ, ਸਫਰੀ ਪਿਤਾ ਦਸ਼ਮੇਸ਼ ਦੀ ਗੋਦ ਅੰਦਰ, ਮਹਾ ਸਿੰਘ ਦੇ ਅਥਰੂ ਡੁੱਲ ਰਹੇ ਸਨ, ਇਧਰ ਅੱਖੀਆਂ ਮੀਟੀਆਂ ਜਾ ਰਹੀਆਂ ਸਨ, ਉਧਰ ਬੂਹੇ ਬਹਿਸ਼ਤ ਦੇ ਖੁੱਲ ਰਹੇ ਸਨ, ਇਧਰ ਅੱਖੀਆਂ ਮੀਟੀਆਂ ਜਾ ਰਹੀਆਂ ਸਨ, ਉਧਰ ਬੂਹੇ ਬਹਿਸ਼ਤ ਦੇ ਖੁੱਲ ਰਹੇ ਸਨ। ਵਾਹ ਵਾਹ। ਲੈ ਸਵਾਸ ਲੈਂਦਿਆਂ ਅੰਤਲੇ ਸਵਾਸ ਲੈਂਦਿਆਂ, ਮਹਾ ਸਿੰਘ ਨੂੰ ਫਿਕਰ ਪਿਆ ਖਾਵੇ, ਦੋਨਾਂ ਦੀ ਉਡੀਕ ਸਿੰਘ ਨੂੰ
ਦੋਨਾਂ ਦੀ ਉਡੀਕ ਸਿੰਘ ਨੂੰ, ਮੌਤ ਆਵੇ ਜਗ ਬਿੰਦ ਪਹਿਲਾਂ ਆਵੇ, ਅੰਤਲੇ ਸਵਾਸ ਲੈਂਦਿਆਂ। ਬਹੁਤ ਧੰਨਵਾਦ ਜੀ ਤੁਹਾਡਾ। ਪੰਜਾਬੀ ਰੇਡੀਓ ਮੈਂ ਕਹਿ ਰਿਹਾ ਮੈਂ ਕਹਾ ਗਏ ਸਿਹਤ ਤੰਦਰੁਸਤੀ ਜ਼ਿੰਦਗੀ ਹੋਵੇ ਤੁਹਾਡੀ ਪਰਮਜੀਤ ਜੀ। ਬਾ ਕਮਾਲ ਬਾ ਕਮਾਲ। ਦੁਆ ਕਰੋਗੇ ਤੇ ਸਿਹਤ ਤੰਦਰੁਸਤੀ ਰਹਿਣਗੀਆਂ ਜੀ। ਬਹੁਤ ਧੰਨਵਾਦ ਪੰਜਾਬੀ ਰੇਡੀਓ ਪ੍ਰੋਫੈਸਰ, ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ। ਵੇਖੋ ਨਿਰਮਲ ਸਮਰਾ ਜੀ ਨੇ ਇੰਨੀ ਸੋਹਣੀ ਦਾਤ ਭੇਜੀ ਏ ਕਿ ਭੈਣ ਜੀ ਪੂਰਾ ਸਮਾਂ ਬਣ ਗਏ ਔਰ ਉਹਨਾਂ ਨੇ ਬਾ ਕਮਾਲ ਜਿੰਨੀ ਦਾਤ ਦਿੱਤੀ ਜਾਏ, ਦਾਤ ਲਫ਼ਜ਼ ਥੋੜਾ ਆ, ਛੋਟਾ ਆ, ਉਹਨਾਂ ਨੇ ਵੱਡੀ ਪੇਸ਼ਕਾਰੀ ਦਿੱਤੀ। ਬਹੁਤ ਸਾਰੇ ਬੱਚੇ ਤੇ ਕਵੀ ਨੇ ਪ੍ਰੋਫੈਸਰ ਸਾਹਿਬ ਦੀ ਮੈਂ ਕੁਝ ਰਚਨਾਵਾਂ ਮੈਂ ਲਿਖਦੀ ਪਈਆਂ, ਹੋਰ ਕਵੀਆਂ ਦੀਆਂ ਵੀ, ਮੋਹਨ ਲਾਲ ਜੀ ਦੀਆਂ ਵੀ, ਆਪਣੇ ਕੈਪਟਨ ਸਾਹਿਬ ਦੀਆਂ ਵੀ। ਉਹ ਕੁਝ ਗਜ਼ਲਾਂ ਜਿਹੜੀਆਂ ਨੇ ਮੈਂ ਕੋਸ਼ਿਸ਼ ਕਰਦੀ ਪਈ ਲਿਖ ਕੇ ਉਹਨਾਂ ਦੀਆਂ ਕੁਝ ਚੰਗੀਆਂ ਤਰਜ਼ਾਂ ਬਣਾਵਾਂ ਔਰ ਆਪਣੇ ਕਵੀ ਦਰਬਾਰ ਸੁਣਾਉਣ ਦੀ ਕੋਸ਼ਿਸ਼ ਕਰਾਂਗੀ। ਬਹੁਤ ਧੰਨਵਾਦ ਤੁਹਾਡਾ। ਜਿਨ ਪਰਮਜੀਤ ਜੀ ਬੇਅੰਤ ਹੋਣਾ ਦਾ ਵੀ ਤੁਹਾਡੇ ਵਾਸਤੇ ਮੈਸੇਜ ਆਇਆ ਹੈ YouTube ਰਾਹੀਂ। ਉਹਨਾਂ ਨੇ ਆਖਿਆ ਕਿ ਬਹੁਤ ਸੋਹਣਾ, ਬਹੁਤ ਬਾਕਮਾਲ, ਸ਼ਾਨਦਾਰ ਜੀ। ਬਹੁਤ ਧੰਨਵਾਦ ਇਹਨਾਂ ਦਾ ਵੀ। ਥੈਂਕ ਯੂ ਜੀ, ਥੈਂਕ ਯੂ ਪਰਮਜੀਤ ਕੌਰ ਜੀ, ਥੈਂਕ ਯੂ। ਬਹੁਤ ਧੰਨਵਾਦ ਐਡਾ ਲੰਬਾ ਪ੍ਰੋਫੈਸਰ ਸਾਹਿਬ ਕੁਝ ਕਹਿ ਰਹੇ, ਪ੍ਰੋਫੈਸਰ ਸਾਹਿਬ ਦੀ ਸੁਣੋ ਜੀ। ਪ੍ਰੋਫੈਸਰ ਸਾਹਿਬ। ਪਰਮਜੀਤ ਕੌਰ ਜੀ ਦਾ ਬਹੁਤ ਧੰਨਵਾਦ ਹੈ ਜੀ। ਇਹਨਾਂ ਨੇ ਕਲਗੀਧਰ ਪਾਤਸ਼ਾਹ ਦੇ 52 ਕਵੀਆਂ ਬਾਰੇ ਜਾਣਕਾਰੀ ਭਾਰਤਾਂ ਨਾਲ ਸਾਂਝੀ ਕੀਤੀ ਹੈ ਤੇ ਫਿਰ ਸਫਰੀ ਜੀ ਦੀ ਇੱਕ ਬੜੀ ਸੁੰਦਰ ਰਚਨਾ ਆਪਣੀ ਸੁੰਦਰ ਆਵਾਜ਼ ਦੇ ਵਿੱਚ ਕਸਮ ਰੱਖੀ ਹੈ। ਬਹੁਤ ਖੂਬ। ਪ੍ਰੋਫੈਸਰ ਸਾਹਿਬ ਬਹੁਤ ਧੰਨਵਾਦ ਤੁਹਾਡਾ। ਤੁਸੀਂ ਵੀ ਚੜ੍ਹਦੀਆਂ ਕਲਾ ਵਿੱਚ ਰਹੋ ਜੀ। ਥੈਂਕ ਯੂ ਪਰਮਜੀਤ ਜੀ, ਥੈਂਕ ਯੂ। ਸਤਿ ਸ੍ਰੀ ਅਕਾਲ ਜੀ। ਮੈਂ ਕਹਿੰਦੇ ਆ ਜਿਹੜਾ ਵਕਤ ਲਿਆ ਪਰਮਜੀਤ ਹੋਣਾ ਨੇ ਉਹਦਾ ਹੱਕ ਅਦਾ ਕਰ ਦਿੱਤਾ, ਮੁੱਲ ਪਾਤਾ। ਤੇ ਪ੍ਰੋਫੈਸਰ ਸਾਹਿਬ ਬੇਨਤੀ ਹੈ, ਮਿਸ ਅਨਮੋਲ ਹੁਣੇ ਵੀ ਸਾਡੇ ਨਾਲ ਲਾਈਨ ਤੇ ਨੇ, ਬਾਕੀ ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਵੀ ਅਸੀਂ ਸੱਦਾ ਦਿੰਨੇ ਆ ਕਿ ਦਵਾ ਦਵਾ ਜੋ ਹੁਣ ਪ੍ਰੋਗਰਾਮ ਦਾ ਸਮਾਂ ਜਿਹੜਾ ਬਾਂਹ ਚੜਾ ਕੇ ਜਾ ਰਿਹਾ ਆ। ਜਿਹੜੇ ਆ ਜਾਣਗੇ ਅਸੀਂ ਸਾਂਝ ਲਈ ਉਹਨਾਂ ਨੂੰ ਜ਼ਰੂਰ ਮੌਕਾ ਦਾਂਗੇ। ਟੈਲੀਫੋਨ ਨੰਬਰ ਹੈ ਜੀ 408 272 5200 4082725200। ਅਮਰੀਕਾ ਕੈਨੇਡਾ ਤੋਂ ਬਾਹਰੋਂ ਕਾਲ ਕਰ ਰਹੇ ਜੇ ਤੇ +1 ਜਾਂ 001 ਡਾਇਲ ਕਰਕੇ ਫਿਰ 408 272 5200 ਨਾਲ ਡਾਇਲ ਕਰਨਾ। ਪ੍ਰੋਫੈਸਰ ਸਾਹਿਬ ਇੱਕ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਦੀ ਬੇਨਤੀ ਹੈ ਜੀ। ਜ਼ਰੂਰ ਜੀ ਜ਼ਰੂਰ। ਹੈਲੋ ਸਰੋਤਿਓ, ਇੱਕ ਨਿੱਕੀ ਜੀ ਕਮਰਸ਼ੀਅਲ ਬ੍ਰੇਕ। ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ, ਸੁਣਦੇ ਰਹਿਣਾ ਪ੍ਰੋਗਰਾਮ ਕਵੀ ਦਰਬਾਰ, ਆਪਣੇ ਪ੍ਰੈਜ਼ੈਂਟਰ ਆਪਣੇ ਮੇਜ਼ਬਾਨ ਮਸੂਦ ਮੱਲੀ ਦੇ ਨਾਲ। ਮਿਲਣੇ ਇਸ
प्रोग्राम कवि दरबार च आप सब दा एक बार फिर बड़ा निगा जिहा स्वागत है। इस कमर्शियल ब्रेक तो बाद प्रोफेसर शेर सिंह कंवल जी आप जी नूं भी जी आयां नूं कहने स्वागत है जी आप जी दा। बहुत बहुत ਮਿਹਰਬਾਨੀ ਮੱਲੀ ਸਾਹਿਬ। थैंक यू जी। और हुण असीं अगे वधने हैं जी। अगे हुण साडे नाल लाइन ते मौजूद ने मिस अनमोल जी। मिस अनमोल जी पहलां तां जी आयां नूं, सत श्री अकाल जी, स्वागत है तुहाडा। तुहाडीआं गैर हाज़रियां नूं असीं बड़ा गूढ़ी तरह महसूस कीता। रूबरू कर रिहा मैं तुहानूं पूरे अदब सत्कार दे नाल प्रोफेसर शेर सिंह कंवल जी दे। ਇਹਨਾਂ ਦਾ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ, ਜੀ ਆਇਆਂ ਜੀ। ਹਾਂਜੀ, ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਜੀ। ਸਾਰਿਆਂ ਨੂੰ ਪਿਆਰ ਮੁਹੱਬਤ ਭਰੀ ਸਭ ਨੂੰ ਫੇਰ ਇੱਕ ਵਾਰੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ ਸਾਹਿਬ ਵੱਲੋਂ ਸਤਿ ਸ੍ਰੀ ਅਕਾਲ ਜੀ। ਤੇ ਮੈਂ ਮਾਫੀ ਮੰਗਦੀ ਹਾਂ ਕਿ ਜਨਵਰੀ 10 ਤੇ ਜਿਹੜਾ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਫੋਨ ਮੇਰੇ ਬਹੁਤ ਮੂੰਹ ਦੇ ਨੇੜੇ ਹੈ ਜਾਂ ਕਿਸ ਤਰ੍ਹਾਂ ਕਰਕੇ, ਕਿਉਂਕਿ ਮੈਨੂੰ ਕੋਈ ਇੰਨਾ ਖਾਸ ਪਤਾ ਨਹੀਂ ਲੱਗਦਾ, ਕਈ ਵਾਰੀ ਮੈਂ ਬਸ ਗਵਾ ਦਿੰਦੀ ਹੈ ਫੋਨ। ਕੋਈ ਨਾ ਪਰ ਚਲੋ ਐਨੀਵੇ ਅੱਜ ਇੱਕ ਉਸੇ ਬਹੁਤ ਉੱਗੇ ਤੁਹਾਡੇ ਪਾਕਿਸਤਾਨ ਦੇ ਹੀ ਮੁਸਰਤ ਨਜ਼ੀਰ ਹੈ, ਉਹਨਾਂ ਨੇ ਇਹ ਸੌਂਗ ਛੋਟਾ ਜਿਹਾ ਪੰਜਾਬੀ ਗਾਇਆ ਹੋਇਆ। ਅੱਜ ਕੱਲ ਦੀ ਘੜੀ 'ਚ ਤਾਂ ਇਹ ਮੈਨੂੰ ਲੱਗਦਾ ਨਹੀਂ ਵੀ ਏਦਾਂ ਦਾ ਹੈ, ਪਰ ਮੈਨੂੰ ਜਦੋਂ ਮੈਂ ਯੰਗ ਉਮਰ 'ਚ ਸੀ ਜੀ ਮੈਂ ਸੁਣਿਆ ਸੀਗਾ ਕਿਸੇ ਵੇਲੇ, ਮੈਨੂੰ ਚੰਗਾ ਲੱਗਿਆ ਤੇ ਮੈਂ ਕਿਹਾ ਅੱਜ ਮੈਂ ਸਾਰਿਆਂ ਨੂੰ ਸੁਣਾਉਂਦੀ ਹਾਂ। ਜ਼ਰੂਰ ਜੀ ਜ਼ਰੂਰ, ਪਲੀਜ਼ ਸਾਂਝਾ ਕਰੋ। ਹਾਂਜੀ, ਮੈਨੂੰ ਦੱਸ ਦਿਓ ਕਿ ਜੇ ਫੋਨ ਜ਼ਿਆਦਾ ਮੂੰਹ ਦੇ ਨੇੜੇ ਹੋਵੇ ਜਾਂ ਕਿਸ ਤਰ੍ਹਾਂ ਹੋਵੇ। ਜੀ ਤੁਸੀਂ ਥੋੜਾ ਜਿਹਾ ਹਟਵਾ ਰੱਖ ਕੇ ਤੇ ਫੇਰ ਕਰਿਆ ਜੀ, ਕਿਉਂਕਿ ਜਦੋਂ ਤਾਨ ਲਾਉਂਦੇ ਜੀ ਉਦੋਂ ਫਿਰ ਆਵਾਜ਼ ਬਲਾਸਟ ਕਰਦੀ ਹੈ। ਥੋੜਾ ਜਿਹਾ ਹਟਵਾ ਰੱਖ ਕੇ ਫੇਰ ਕਰੋ। ਹਾਂ, ਮੈਨੂੰ ਕੁਝ ਕਈ ਵਾਰੀ ਨਹੀਂ ਪਤਾ ਲੱਗਦਾ ਜੀ, ਪਲੀਜ਼। ਓਕੇ, ਸ਼ੁਰੂ ਕਰਨ ਲੱਗੀ ਹਾਂ। ਇਰਸ਼ਾਦ ਜੀ। ਮੁੜ ਵਤਨਾਂ ਨੂੰ ਕਮਲਿਆ ਮੁੜ ਵਤਨਾਂ ਨੂੰ ਕਮਲੀ ਆ ਗਈ, ਪਰਦੇਸਾਂ ਵਿੱਚ ਸੁਖ ਨਾ ਕੋਈ, ਮੁੜ ਵਤਨਾਂ ਨੂੰ ਕਮਲੀ ਆ ਗਈ, ਪਰਦੇਸਾਂ ਵਿੱਚ ਸੁਖ ਨਾ ਕੋਈ, ਮੁੜ ਵਤਨਾਂ ਨੂੰ ਕਮਲੀ ਆ ਗਈ। ਸਾਵਾਂ ਕੰਬੀਆਂ ਨਬਜ਼ਾਂ ਰੁਕੀਆਂ, ਅੱਖੀਆਂ ਚੜੀਆਂ ਲਾਇਆ। ਵਾਹ ਜੀ ਵਾਹ, ਵਾਹ ਜੀ ਵਾਹ, ਆਹਾ ਆਹਾ। ਸਾਵਾਂ ਕੰਬੀਆਂ ਨਬਜ਼ਾਂ ਰੁਕੀਆਂ, ਅੱਖੀਆਂ ਚੜੀਆਂ ਲਾਇਆ। ਦੇਸ਼ ਮੇਰੇ ਦੀਆਂ ਸੋਹਣੀਆਂ ਗਲੀਆਂ, ਨਜ਼ਰਾਂ ਸਾਹਮਣੇ ਆਈਆਂ, ਕਰਕੇ ਗਲੀਆਂ ਯਾਦ ਮੈਂ, ਰਾਤ ਦਿਨੇ ਲੁਕ ਲੁਕ ਕੇ ਰੋਈ, ਮੁੜ ਵਤਨਾਂ ਨੂੰ ਕਮਲੀ ਆ ਗਈ, ਪਰਦੇਸਾਂ ਵਿੱਚ ਸੁਖ ਨਾ ਕੋਈ, ਮੁੜ ਵਤਨਾਂ ਨੂੰ ਕਮਲੀ ਆ ਗਈ। ਦਿਨ ਦਾ ਸੂਰਜ ਮਗਰੋਂ ਢਲਦਾ, ਪਹਿਲਾਂ ਦਿਨ ਡੁੱਬ ਜਾਵੇ, ਦਿਨ ਦਾ ਸੂਰਜ ਮਗਰੋਂ ਢਲਦਾ, ਪਹਿਲਾਂ ਦਿਲ ਡੁੱਬ ਜਾਵੇ, ਤਾਂ ਮਰ ਜਾਂਦੀ ਪਰਦੇਸਾਂ ਵਿੱਚ, ਸ਼ਾਮ ਜੀ ਦੇ ਤੇ ਆਵੇ।
वाह जी वाह, वाह जी वाह। मेरा दुख ओ जान दे जेड़ी कदे परदेसण होई मुड़ वतना नू कमलिया गई परदेसा विच सुख ना कोई मुड़ वतना नू कमलिया गई वाह जी वाह। ए धरती मेरी मां दी गोदी लोरिया देण हवा ए धरती मेरी मां दी गोदी लोरिया देण हवा मर दे दम तक जन्नत में छड़ के किते ना जावा जाना वतन एक बार में जाना वतन एक बार में ऐसे आस ते मैं नहीं मोई मुड़ वतना नू कमलिया गई परदेसा विच सुख ना कोई मुड़ वतना नू कमलिया गई। वाह जी वाह, बहुत शुक्रिया। मैं कहने बा कमाल मिस अनमोल जी, क्या बात है। शानदार जी, थैंक यू सो मच। ये ने जी मिस अनमोल जी जिन्हें आके सांझ बनाई। प्रोफेसर साहब महीना चल रहा है अजकल शबरात दा, ते ओ एक है ना कि हर दिन होवे साडा ईद वर्गा, हर रात साडी शबरात होवे। तो उस शबरात दा चंद दिस पिया ते साडे प्रोग्राम च हुण जेहड़े सहयोगी ने ना, इन्हां नूं वेख के इदां ही लगा जिद्दां वाकई चंद दिस पिया, जिद्दां वाकई अज शबरात हो गई है। ते असीं जी आइआं नूं कहने बड़े मान दे नाल साडे बड़े बीबे बड़े प्यारे सरबजीत सिंह सराह जी। सरबजीत जी, जी आइआं नूं, सत श्री अकाल, स्वागत है तुहाडा। ਮੱਲੀ ਸਾਹਿਬ ਜੀ ਨੂੰ, ਆਪ ਜੀ ਨੂੰ ਤੇ ਪ੍ਰੋਫੈਸਰ ਸਾਹਿਬ ਜੀ ਨੂੰ, ਸਾਰੇ ਸਰੋਤਿਆਂ ਨੂੰ, ਸਾਰੇ ਕਵੀ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ फतेह जी। जी आइआं नूं स्वागत करने हैं प्रोफेसर साहब सरबजीत सिंह सराह जी आए जी, और सानू ईद हो गई ते जी आइआं नूं कहो, इजहार दा मौका दवो, पेशकारी दा मौका दवो प्लीज। ਸਰਬਜੀਤ ਸਿੰਘ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ ਕਵੀ ਦਰਬਾਰ ਚ। ਜੀ ਆਇਆਂ ਸਰਬਜੀਤ ਸਿੰਘ ਜੀ। ਧੰਨਵਾਦ ਜੀ। ਮੱਲੀ ਸਾਹਿਬ ਕਵਿਤਾ ਪੜ੍ਹਦੇ ਆ ਜੀ, ਸੁਪਨੇ ਤੋਂ ਸੰਘਰਸ਼ ਵੱਲ, ਮਹਿਰੂਮ ਸਰਦਾਰ ਗਜਿੰਦਰ ਸਿੰਘ ਹੋਣਾ। ਓ ਬੱਲੇ 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 ਬੱਲੇ, ਕੀ ਬਾਤ ਹੈ, ਕੀ ਬਾਤ ਹੈ। ਅਸੀਂ 26 ਜਨਵਰੀ 1986 ਨੂੰ ਜਿਸ ਚੀਜ਼ ਦਾ ਕਹਿੰਦੇ ਨੀਂਹ ਪੱਥਰ ਰੱਖਿਆ ਜਾਵੇ, ਉਹਦੀ ਫੇ ਵਰ੍ਹੇਗੰਢ ਵੀ ਮਨਾ ਰਹੇ ਆ 26 ਜਨਵਰੀ ਨੂੰ, ਪੰਜਾਬ ਦੀ ਧਰਤੀ ਤੇ ਸੂਰਜ ਤੇ ਖਾਲਿਸਤਾਨ। ਵਾਹ ਜੀ ਵਾਹ। ਕੋਟ ਲਖਪਤ ਜੇ ਲਾਹੌਰ ਦੇ कोठरी च लिखी, हनेरे च लिखी ये किताब है। क्या बात है, क्या बात है। बहुत जी। लो जी मल्ली साहब शुरू करते हैं जी। प्रोफेसर साहब जी। कद तक मुंह छुपा के लंघदा रहेगा तू है, कद तक साडे कोलों संघदा रहेगा तू। वाह भाई वाह। एक दिन तां आवेगा साडे वेड़े भी दूर होणगे तो धुप हनेरे भी। क्या कहने, क्या कहने। एक दिन साडे घर भी चानन होवेगा, मुंह साडे बच्चियां दे चानन धोवेगा। आए हाय, आए हाय, क्या रीझ है, क्या रीझ है। एक दिन पतझड़ भी मुक जावेगी, एक दिन साडे लई बसंत भी आवेगी। बल्ले बल्ले, क्या बात है। झड़नगे सुक्के पत, हरे पत आवणगे,
ਗੀਤ ਅਨੇਕਾਂ ਨਵੀਂ ਰੁੱਤ ਗਾਵਣਗੇ। ਬੱਲੇ ਬੱਲੇ। ਵਾਹ। ਸਾਡੇ ਵਿਹੜੇ ਵੀ ਖਿੰਡਗੇ ਫੁੱਲ ਯਾਰੋ, ਲੂ ਲੂ ਨੂੰ ਸਾਡੇ ਜਿਹੜੇ ਮਹਿਕਾਵਣਗੇ। ਵਾਹ ਬਈ ਵਾਹ, ਵਾਹ ਬਈ ਵਾਹ। ਉਸ ਦਿਨ ਦੀ ਖਾਤਰ ਨਿਤ ਜੀਣਾ ਮਰਨਾ ਹੈ, ਉਸ ਦਿਨ ਦੀ ਖਾਤਰ ਨਿਤ ਫਾਂਸੀ ਚੜ੍ਹਨਾ ਹੈ। ਓਹੋ ਓਹੋ, ਕਿਆ ਜਜ਼ਬਾ ਹੈ। ਧਰ ਕੇ ਸੀਸ ਤਲੀ ਤੇ ਤੁਰਦੇ ਜਾਵਾਂਗੇ। ਫਿਰ ਇੱਕ ਵਾਰੀ ਮਲੀ ਸਾਹਿਬ, ਧਰ ਕੇ ਸੀਸ ਤਲੀ ਤੇ ਤੁਰਦੇ ਜਾਵਾਂਗੇ। ਖਾਲਿਸਤਾਨ ਦੇ ਗੀਤ ਤੇਰੇ ਅਸੀਂ ਗਾਵਾਂਗੇ। ਬੱਲੇ ਬੱਲੇ, ਇਹੀ ਤੇ ਹੁੰਦੇ ਨੇ ਬਹਾਦਰ। ਵਾਹ ਜੀ ਵਾਹ, ਇੱਕ ਵਾਰ ਫਿਰ ਸਰਬਜੀਤ ਜੀ। ਖਾਲਿਸਤਾਨ ਗੀਤ ਤੇਰੇ ਅਸੀਂ ਗਾਵਾਂਗੇ, ਖਾਲਿਸਤਾਨ ਲਈ ਲੜਾਂਗੇ, ਖਾਲਿਸਤਾਨ ਲਈ ਮਰਾਂਗੇ। ਵਾਹ ਜੀ ਵਾਹ, ਵਾਹ ਜੀ ਵਾਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਬਣਾਵਾਂਗੇ। ਬੱਲੇ। ਇੱਕ ਵਾਰੀ ਫੇਰ ਮਲੀ ਸਾਹਿਬ ਲਿਖਦੇ ਨੇ ਭਾਈ ਸਾਹਿਬ, ਖਾਲਿਸਤਾਨ ਲਈ ਲੜਾਂਗੇ, ਖਾਲਿਸਤਾਨ ਲਈ ਮਰਾਂਗੇ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਬਣਾਵਾਂਗੇ। ਇਹ ਉਹਨਾਂ ਸਾਰੇ ਹੀ ਪਿਛਲੇ 40 ਸਾਲਾਂ ਦੇ ਵਿੱਚ ਜਿਹੜੇ ਸਾਡੇ ਭੈਣ ਭਰਾ ਸ਼ਹੀਦ ਹੋਏ ਜੀ, ਉਹਨਾਂ ਵਾਸਤੇ ਹੈ ਜੀ। ਉਹਨਾਂ ਨੇ ਇਸ ਚੀਜ਼ ਦਾ ਨੀਂਹ ਪੱਥਰ ਰੱਖਿਆ। ਸਾਨੂੰ 84 ਚ ਹੀ ਰੱਖਿਆ ਗਿਆ, ਫਿਰ 86 ਦੇ ਵਿੱਚ ਸਰਬੱਤ ਖਾਲਸਾ ਹੋਇਆ। ਉਹਦੀ ਵਰ੍ਹੇਗੰਢ ਆ ਰਹੀ ਹੈ। ਮੈਂ ਕਿਹਾ ਕਿਉਂ ਨਾ ਉਸ ਵਰ੍ਹੇਗੰਢ ਤੋਂ ਪਹਿਲਾਂ ਹੀ ਆਪਾਂ ਅੱਜ ਇਹ ਕਵਿਤਾ ਭਾਈ ਸਾਹਿਬ ਦੀ ਮੈਂ ਕੱਢੀ ਸੀ ਦਿਨੇ। ਤੇ ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦਾ। ਤੇ ਕਵੀਆਂ ਨੇ ਅੱਜ ਕਮਾਲ ਦੀਆਂ ਕਵਿਤਾਵਾਂ ਸੁਣਾਈਆਂ, ਸਾਰੀਆਂ ਦੀਆਂ ਸੁਣੀਆਂ ਤੇ ਕਿਆ ਆਨੰਦ ਬਣਿਆ ਜੀ। ਪਹਿਲਾਂ ਤੇ ਬਹੁਤ ਦਿਲ ਦੀਆਂ ਕਰਾਈਆਂ। ਧੰਨਵਾਦ ਤੁਹਾਡਾ, ਧੰਨਵਾਦ ਆ ਸਰਬਜੀਤ ਜੀ। ਮੈਂ ਪ੍ਰੋਫੈਸਰ ਸਾਹਿਬ ਬੇਨਤੀ ਕਰਾਂ ਕਿ ਜਦੋਂ ਇੰਡੀਅਨ 에ਅਰਲਾਈਨ ਦਾ ਹਵਾਈ ਜਹਾਜ਼ ਹਾਈਜੈਕ ਹੋ ਕੇ ਲਾਹੌਰ 에ਅਰਪੋਰਟ ਤੇ ਆਇਆ, ਗ੍ਰਿਫਤਾਰੀਆਂ ਹੋਈਆਂ, ਤੇ ਸਰਦਾਰ ਗੁਰਜਿੰਦਰ ਸਿੰਘ ਹੋਣੇ ਨੇ ਜਿਹੜੇ ਪਹਿਲਾਂ ਸੈਂਟਰਲ ਜੇਲ੍ਹ ਲਾਹੌਰ ਚ ਰਹੇ, ਫਿਰ ਉਹਨਾਂ ਨੂੰ ਕੋਟ ਲਖਪਤ ਜੇਲ੍ਹ ਲਾਹੌਰ ਚ ਵੀ ਕਰਤਾ। ਜੇਲ੍ਹ ਦੇ ਅੰਦਰ ਇਹ ਕਿਤਾਬ ਲਿਖੀ ਸੀ, ਸੂਰਜ ਔਰ ਖਾਲਿਸਤਾਨ। ਪਾਕਿਸਤਾਨ ਚ ਇਹ ਪ੍ਰੋਫੈਸਰ ਜੁਨੇਦ ਅਕਰਮ, ਜਿਹੜੇ ਸੁਹੇਲ ਅਹਿਮਦ ਅਜ਼ੀਜ਼ੀ ਹੋਣਾ ਦੇ ਭਾਈ ਸਨ, ਜੱਗ ਚਲਾਣਾ ਹੋ ਗਿਆ ਟੀਵੀ ਤੇ ਪ੍ਰੋਗਰਾਮ ਹਸਬੇ ਹਾਲ ਚ ਸੁਹੇਲ ਅਹਿਮਦ ਅਜ਼ੀਜ਼ੀ ਆਉਂਦੇ ਨੇ, ਉਹਨਾਂ ਦੇ ਭਾਈ ਨੇ ਇਹ ਕਿਤਾਬ ਹੈ ਜਿਹੜੀ ਇਹ ਪਾਕਿਸਤਾਨ ਚ ਛਾਪੀ ਸੀਗੀ ਸ਼ਾਹਮੁਖੀ ਚ। ਔਰ ਗੁਰਮੁਖੀ ਚ ਇਹ ਕਿਤਾਬ ਜਦੋਂ ਛਪੀ ਤੇ ਇੰਡੀਆ ਦੇ ਵਿੱਚ ਉਸ ਪਬਲਿਸ਼ਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਔਰ ਇਸ ਕਿਤਾਬ ਤੇ ਵੀ ਪਾਬੰਦੀ ਲੱਗ ਗਈ। ਸੋ ਇਹ ਕਿਤਾਬ ਚੜ੍ਹਦੇ ਪਾਸੇ ਕਿਸੇ ਨੂੰ ਪੜ੍ਹਨ ਦਾ ਮੌਕਾ ਨਹੀਂ ਲੱਭਾ। ਬਹੁਤ ਧੰਨਵਾਦ ਹੈ ਸਰਬਜੀਤ ਹੋਣਾ ਦਾ। ਪਤਾ ਨਹੀਂ ਕਿੱਥੋਂ ਕਿਤਾਬ ਲੱਭ ਕੇ ਲਿਆਏ ਔਰ ਕਿੱਥੋਂ ਆ ਕੇ ਸਾਡੇ ਪ੍ਰੋਗਰਾਮ ਨੂੰ ਇਹ ਰੌਣਕ ਲਾਤੀ। ਅਸੀਂ ਇਹਨਾਂ ਦੇ ਦਿਲੋਂ ਬਜਾਨੋਂ ਬਹੁਤ ਧੰਨਵਾਦੀ ਹਾਂ ਕਿ ਪਾਬੰਦੀ ਲੱਗੀਆਂ ਕਿਤਾਬਾਂ ਜਿਹੜੀਆਂ ਹਥਿਆਰ ਸਨ, ਜਿਹੜੀਆਂ ਹਾਕਮਾਂ ਦਾ ਮੂੰਹ ਕਾਲਾ ਕਰਨ ਵਾਲੀਆਂ ਕਾਲਕਾਂ ਸਨ, ਉਹਨਾਂ ਨੇ ਡਰਦਿਆਂ ਉਹਨਾਂ ਤੇ ਪਾਬੰਦੀਆਂ ਲਾਈਆਂ, ਪਰ ਅੱਜ ਉਹਨਾਂ ਨੇ ਆਪਣੀ ਆਵਾਜ਼ 'ਚ ਉਹ ਪੇਸ਼ਕਾਰੀ ਦਿੱਤੀ। ਸਰਬਜੀਤ ਜੀ, ਅਸੀਂ ਤੁਹਾਡੇ ਧੰਨਵਾਦੀ ਹਾਂ। ਇਹ ਮੱਲੀ ਸਾਹਿਬ ਕਿਤਾਬ ਮੈਂ ਪੰਜਾਬ ਦੇ ਵਿੱਚ ਗਿਆ ਸੀਗਾ ਇੱਕ ਵਾਰੀ ਸਟੋਰ ਤੇ ਸਿੰਘ ਬ੍ਰਦਰਜ਼ ਦਾ, ਤੇ ਉੱਥੇ ਥੱਲੇ ਇੱਕੋ ਹੀ ਕਿਤਾਬ ਪਈ ਸੀਗੀ ਤੇ ਸੁਪਨੇ ਤੋਂ ਸੰਘਰਸ਼ ਵੱਲ, ਤੇ ਇਹਦੇ ਤੇ ਕਾਫੀ ਮਿੱਟੀ ਸੀਗੀ ਪਈ ਹੋਈ ਜੀ। ਤੇ ਆਪਾਂ ਇਹ ਪਹਿਲਾਂ ਹੀ ਕਿਤਾਬ ਇਹੋ ਚੱਕੀ। ਦੇਖੋ ਜੀ 30 ਸਤੰਬਰ 1981 ਨੂੰ ਉਹਨਾਂ ਨੇ ਜਹਾਜ਼ ਅਗਵਾ ਕੀਤਾ ਸੀਗਾ ਜੀ, ਤੇ ਕਿਹਾ ਜੀ ਉਹਨਾਂ ਦੇ ਕਿਆ ਕਹਿਣੇ ਸੀ ਤੇ ਕਿਆ ਉਹਨਾਂ ਦੀਆਂ ਲਿਖਤਾਂ। ਮੱਲੀ ਸਾਹਿਬ ਮੈਂ ਜਦੋਂ ਪੜ੍ਹਦਾ ਇਹ ਲਿਖਤਾਂ, ਇਹ ਕਿਤੇ ਏਦਾਂ ਦੀਆਂ ਲਿਖਤਾਂ ਕਿਤੇ ਸਟੇਜਾਂ ਤੇ ਬੋਲੀਆਂ ਜਾਣ ਤਾਂ ਮਹਾਰਾਜ ਜੀ ਉਹਨਾਂ ਨੇ ਸੱਚ ਲਿਖਿਆ ਜੀ, ਸੱਚ ਬਿਆਨ ਕੀਤਾ ਹੋਇਆ। ਇੱਥੋਂ ਇਹ ਲਾਓ ਅੰਦਾਜ਼ਾ ਸਰਬਜੀਤ ਜੀ ਕਿ ਜੇਲ੍ਹ ਦੇ ਅੰਦਰ ਤਨਹਾਈ, ਕੈਦ, ਸਜ਼ਾ, ਉਹਦੇ 'ਚ ਰਹਿ ਕੇ ਇਹ ਦੁੱਖ ਵਾਲੇ ਗਮਲੇ 'ਚ ਜਿਹੜੇ ਅੱਖਰ ਪੁੰਗਰਦੇ ਨੇ ਨਾ, ਇਹ ਕਵਿਤਾਵਾਂ ਉਹ ਬੂਟਾਂ ਨੇ। ਹਾਂਜੀ, ਇੱਕ ਉਹਨਾਂ ਦੀ ਕਵਿਤਾ ਹੈਗੀ ਜੇਲ੍ਹ ਵਾਲੀ, ਅਗਲੇ ਵੀਕੇ ਸੁਣਾਵਾਂਗੇ ਜੀ। ਅਗਲੇ ਹੁਣ ਵੇਖੋ ਸਾਡੀ ਤੇ ਵਧਾ ਚੱਲੇ ਜੇ, ਉਧਾਰ ਲੰਮਾ ਨਹੀਂ ਜੇ ਕਰਨਾ, ਅਗਲੀ ਵਾਰ ਸੁਣਾ ਦਿਆ ਜੇ। ਜਰੂਰ ਜੀ, ਜਰੂਰ। ਬਹੁਤ ਬਹੁਤ ਧੰਨਵਾਦ ਆਪ ਜੀ ਦਾ ਤੇ ਪ੍ਰੋਫੈਸਰ ਸਾਹਿਬ ਦਾ ਜੀ। ਬਹੁਤ ਧੰਨਵਾਦ, ਬਹੁਤ ਧੰਨਵਾਦ ਤੁਹਾਡਾ ਸਰਬਜੀਤ ਸਿੰਘ ਸਰਾਹ ਜੀ, ਸਾਡੇ ਬੜੇ ਬੀਵੇ ਸੁਣਨ ਵਾਲੇ ਨੇ। ਪ੍ਰੋਫੈਸਰ ਸਾਹਿਬ, ਪ੍ਰੋਗਰਾਮ ਦੀ ਆਖਰੀ ਕਮਰਸ਼ੀਅਲ ਦੀ ਬੇਨਤੀ ਹੈ ਔਰ ਇਸ ਤੋਂ ਬਾਅਦ ਵਾਪਸ ਆ ਕੇ ਇੱਕ ਕਿਸੇ ਪਾਕਿਸਤਾਨੀ ਕਵੀ ਦਾ ਕੁਛ ਸ਼ਾਹਮੁਖੀ ਚ ਲਿਖਿਆ ਮੈਂ ਸੁਣਾ ਦਾਂਗਾ, ਤਾਂ ਜੇ ਜਿਹੜੇ ਸ਼ਾਹਮੁਖੀ ਨਹੀਂ ਪੜ੍ਹ ਸਕਦੇ ਉਹ ਉਹਦੇ ਤੋਂ ਜਾਣੂ ਹੋ ਜਾਣ। ਫਿਰ ਅੰਤ ਅਖੀਰ ਤੇ ਅਸੀਂ ਤੁਹਾਡੇ ਕੋਲ ਸੁਣ ਕੇ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਇਹਨੂੰ ਮੁਕਾਉਣਾ ਚਾਹਾਂਗੇ। ਇੱਕ ਕਮਰਸ਼ੀਅਲ ਬ੍ਰੇਕ ਦੀ ਬੇਨਤੀ ਜੀ। ਜ਼ਰੂਰ ਜੀ, ਜ਼ਰੂਰ ਜੀ, ਬਹੁਤ ਧੰਨਵਾਦ ਜੀ। ਲੋ ਸਰੋਤਿਓ, ਮਿਲਣੇ ਇਸ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ।
ਜੀ ਸਰੋਤਿਓ, ਇੱਕ ਵਾਰ ਫਿਰ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਕਵੀ ਦਰਬਾਰ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰੋਗਰਾਮ ਤੇ ਹੁਣ ਅੰਤ ਅਖੀਰ ਤੇ ਪਹੁੰਚ ਚੁੱਕਿਆ ਹੈ, ਪਰ ਜਾਣ ਤੋਂ ਪਹਿਲੇ ਇੱਕ ਅਨਾਉਂਸਮੈਂਟ ਹੈ ਜਿਹੜੀ ਉਹ ਜ਼ਰੂਰ ਸੁਣਦੇ ਜਾਇਆ ਜੇ। ਪ੍ਰੋਗਰਾਮ ਕਵੀ ਦਰਬਾਰ ਜਦੋਂ ਮੁੱਕੇਗਾ ਤੇ ਉਸ ਤੋਂ ਬਾਅਦ ਕਮਰਸ਼ੀਅਲ ਬ੍ਰੇਕ, ਕਮਰਸ਼ੀਅਲ ਤੋਂ ਬਾਅਦ ਤੁਹਾਡੇ ਵਾਸਤੇ ਰਾਹੇ ਰਾਜ ਸਾਹਿਬ ਪੇਸ਼ ਕੀਤੀ ਜਾਏਗੀ, ਔਰ ਰਾਹੇ ਰਾਜ ਸਾਹਿਬ ਤੋਂ ਬਾਅਦ ਅਸੀਂ ਆਪ ਸਭ ਨੂੰ ਪੰਜਾਬੀ ਰੇਡੀਓ USA ਤੇ ਲੈ ਚੱਲਾਂਗੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ। ਜੀ ਹਾਂ, ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ, ਜਿੱਥੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਸੰਬੰਧ ਇੱਕ ਬਹੁਤ ਵੱਡਾ ਕਵੀ ਦਰਬਾਰ ਹੈ ਜਿਹੜਾ ਹੋ ਰਿਹਾ, ਉਹ ਅਸੀਂ ਤੁਹਾਡੇ ਲਈ ਪੇਸ਼ ਕਰਾਂਗੇ। ਸੋ ਗੌਰ ਨਾਲ ਅਨਾਉਂਸਮੈਂਟ ਸੁਣਨਾ। ਮੈਂ ਫਿਰ ਅਰਜ਼ ਕਰਦਾ ਜਾਵਾਂ ਕਿ ਪ੍ਰੋਗਰਾਮ ਕਵੀ ਦਰਬਾਰ ਜਦੋਂ ਮੁੱਕੇਗਾ ਤੇ ਕਮਰਸ਼ੀਅਲ ਬ੍ਰੇਕ ਹੋਏਗੀ। ਕਮਰਸ਼ੀਅਲ ਬ੍ਰੇਕ ਤੋਂ ਬਾਅਦ ਤੁਹਾਡੇ ਵਾਸਤੇ ਰਾਹੇ ਰਾਜ ਸਾਹਿਬ ਹੋਏਗੀ। ਉਸ ਤੋਂ ਬਾਅਦ ਫਿਰ ਅਸੀਂ ਆਪ ਸਭ ਨੂੰ ਲੈ ਚੱਲਾਂਗੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ, ਜਿੱਥੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਸੰਬੰਧ 'ਚ ਇੱਕ ਕਵੀ ਦਰਬਾਰ, ਬਹੁਤ ਵੱਡਾ, ਬਹੁਤ ਤਗੜਾ ਕਵੀ ਦਰਬਾਰ ਹੈ ਜਿਹੜਾ ਹੋ ਰਿਹਾ, ਉਹ ਅਸੀਂ ਪੰਜਾਬੀ ਰੇਡੀਓ USA ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਸੋ ਸਾਡੇ ਨਾਲ ਜੁੜੇ ਰਹਿਣਾ, ਮਿਸ ਨਾ ਕਰਨਾ। ਤੇ ਹੁਣ ਜੀ ਪ੍ਰੋਗਰਾਮ ਦੇ ਅੰਤ ਅਖੀਰ ਤੇ ਅਸੀਂ ਆ ਗਏ ਹਾਂ। ਪ੍ਰੋਫੈਸਰ ਸਾਹਿਬ ਜੀ ਆਇਆਂ ਨੂੰ ਵੀ ਕਹਿੰਦੇ ਆ, ਔਰ ਬੇਨਤੀ ਹੈ ਕਿ ਜੇ ਇਜਾਜ਼ਤ ਦੋਗੇ ਤੇ ਲਹਿੰਦੇ ਪੰਜਾਬ ਦੇ ਇੱਕ ਭਖੇ ਸ਼ਾਇਰ ਦਾ ਕੁਝ ਸੁਣਾ ਕੇ ਤੇ ਫਿਰ ਮੈਂ ਤੁਹਾਡੇ ਲਾਵਾਂਗਾ। ਜ਼ਰੂਰ ਜੀ, ਜ਼ਰੂਰ ਮਲਿਕ ਸਾਹਿਬ ਜੀ। ਮੇਰੇ ਹੱਥ 'ਚ ਪ੍ਰੋਫੈਸਰ ਸਾਹਿਬ ਇੱਕ ਕਿਤਾਬ ਆ, ਵਾਗਿਓਂ 7 ਮੀਲ, ਔਰ ਇਸ ਕਿਤਾਬ ਦੇ ਲਿਖਾਰੀ ਨੇ ਇਰਸ਼ਾਦ ਸਿੰਧੂ, ਔਰ ਇਹ ਕਿਤਾਬ ਜਿਹੜੀ ਇਹ ਮੈਂ ਇਹਦੇ ਚੋਂ ਇੱਕ ਨਜ਼ਮ ਹੈ ਜਿਹੜੀ ਜਿਹਦਾ ਸਰਨਾਮਾ ਗਲੀਆਂ ਦੇ ਕੱਖ, ਇਹ ਤੁਹਾਡੇ ਔਰ ਸੁਣਨ ਵਾਲਿਆਂ ਦੇ ਰੂਬਰੂ ਪੇਸ਼ ਕਰਨ ਦੀ ਇਜਾਜ਼ਤ ਚਾਹੁੰਦਾ ਜੀ। ਜ਼ਰੂਰ ਜੀ, ਜ਼ਰੂਰ। ਧੰਨਵਾਦ ਤੁਹਾਡਾ ਪ੍ਰੋਫੈਸਰ ਸਾਹਿਬ। ਗਲੀਆਂ ਦੇ ਕੱਖ। ਜੀ ਕਰਦਾ ਏ ਇੱਕ ਦਿਨ ਤੈਨੂੰ, ਜੀ ਕਰਦਾ ਏ ਇੱਕ ਦਿਨ ਤੈਨੂੰ ਕਿਧਰੇ ਕੋਲ ਬਿਠਾ ਕੇ, ਜੀ ਕਰਦਾ ਏ ਇੱਕ ਦਿਨ ਤੈਨੂੰ ਕਿਧਰੇ ਕੋਲ ਬਿਠਾ ਕੇ, ਉਮਰਾਂ ਭਰ ਲਈ ਦਿਲ ਵਿੱਚ ਰਹਿ ਗਏ ਸਾਰੇ ਗੀਤ ਸੁਣਾਵਾਂ। ਵਾਹ ਵਾਹ, ਬਹੁਤ ਅੱਛਾ। ਜੀ ਕਰਦਾ ਏ ਇੱਕ ਦਿਨ ਤੈਨੂੰ ਕਿਧਰੇ ਕੋਲ ਬਿਠਾ ਕੇ, ਉਮਰਾਂ ਭਰ ਲਈ ਦਿਲ ਵਿੱਚ ਰਹਿ ਗਏ ਸਾਰੇ ਗੀਤ ਸੁਣਾਵਾਂ, ਜਿਹੜੇ ਗੀਤ ਉਲੀਕਣ ਲੱਗਿਆਂ ਅੱਖਰਾਂ ਸਾਥ ਨਾ ਦਿੱਤਾ। ਉਹ ਜਿਹੜੇ ਗੀਤ ਉਲੀਕਣ ਲੱਗਿਆਂ ਅੱਖਰਾਂ ਸਾਥ ਨਾ ਦਿੱਤਾ, ਜਿਹੜੇ ਮੈਨੂੰ ਗਾਉਣੇ ਪਏ ਨੇ ਆਪਣੇ ਆਪ ਤੋਂ ਚੋਰੀ, ਜਿਨ੍ਹਾਂ ਨੂੰ ਨਹੀਂ ਹਾਲੇ ਤੀਕਰ ਸਾਜ਼ਾਂ ਬਾਂਹ ਫੜਾਈ, ਜਿਨ੍ਹਾਂ ਨੂੰ ਨਹੀਂ ਹਾਲੇ ਤੀਕਰ ਸਾਜ਼ਾਂ ਬਾਂਹ ਫੜਾਈ, ਜਿਨ੍ਹਾਂ ਸਾਰਾ ਹਿਜਰ ਹੰਡਾਇਆ, ਉਹ ਜਿਨ੍ਹਾਂ ਸਾਰਾ ਹਿਜਰ ਹੰਡਾਇਆ ਵਿੱਚ ਦਹਲੀਜ਼ਾਂ ਬਹਿ ਕੇ, ਜਿਨ੍ਹਾਂ ਸਾਰਾ ਹਿਜਰ ਹੰਡਾਇਆ ਵਿੱਚ ਦਹਲੀਜ਼ਾਂ ਬਹਿ ਕੇ, ਜਿਹੜੇ ਅੱਜ ਵੀ ਕਈ ਰਾਤਾਂ, ਜਿਹੜੇ ਅੱਜ ਵੀ ਕਈ ਰਾਤਾਂ ਮੈਨੂੰ ਸੌਣ ਨਹੀਂ ਦਿੰਦੇ, ਜਿਨ੍ਹਾਂ ਨੂੰ ਇਹ ਟੁਕ ਖਾਦਾ, ਜਿਨ੍ਹਾਂ ਨੂੰ ਇਹ ਟੁਕ ਖਾਦਾ ਵਰਿਆਂ ਦੇ ਅਦਰੇਵੇਂ, ਉਹ ਜਿਨ੍ਹਾਂ ਨੂੰ ਇਹ ਟੁਕ ਖਾਦਾ ਵਰਿਆਂ ਦੇ ਅਦਰੇਵੇਂ। ਤੇ ਪ੍ਰੋਫੈਸਰ ਸਾਹਿਬ ਕਹਿੰਦੇ ਨੇ, ਲਿਖਦੇ ਨੇ ਅੱਗੇ ਕਿ ਜਿਹੜੇ ਭਰੀ ਜਵਾਨੀ ਵਿੱਚ ਵੀ ਅੱਲੜ ਪੁਣੇ ਨੂੰ ਤਰਸੇ, ਵਾਹ ਵਾਹ, ਜਿਹੜੇ ਭਰੀ ਜਵਾਨੀ ਵਿੱਚ ਵੀ ਅੱਲੜ ਪੁਣੇ ਨੂੰ ਤਰਸੇ, ਅੱਖਾਂ ਦੇ ਵਿੱਚ ਲਈ ਫਿਰਦੇ ਨੇ ਸਾਵਨ ਹੋ ਕੇ ਭਰਦੇ, ਵਾਹ ਵਾਹ, ਅੱਖੀਆਂ ਦੇ ਵਿੱਚ ਲਈ ਫਿਰਦੇ ਨੇ ਸਾਵਨ ਹੋ ਕੇ ਭਰਦੇ, ਚਾਨਣ ਰੁੱਤ ਦੇ ਫਨੀਅਰ ਨਾਗਾ, ਚਾਨਣ ਰੁੱਤ ਦੇ ਫਨੀਅਰ ਨਾਗਾ, ਜਿਨ੍ਹਾਂ ਨੂੰ ਡੰਗ ਮਾਰੇ, ਜਿਹੜੇ ਬੋੜਾਂ ਥੱਲੇ ਬਹਿ ਬਹਿ ਵਿਛੜ ਗਿਆ ਨੂੰ ਰੋਂਦੇ, ਵਾਹ ਵਾਹ, ਸਾਵਨ ਹੋ ਕੇ ਭਰਦੇ, ਚਾਨਣ ਰੁੱਤ ਦੇ ਫਨੀਅਰ ਨਾਗਾ, ਜਿਨ੍ਹਾਂ ਨੂੰ ਡੰਗ ਮਾਰੇ, ਜਿਹੜੇ ਬੋੜਾਂ ਥੱਲੇ ਬਹਿ ਬਹਿ ਵਿਛੜ ਗਿਆ ਨੂੰ ਰੋਂਦੇ, ਪਈ ਇੱਕ ਆਸ ਜਿਨ੍ਹਾਂ ਦੀ ਸੁੱਕ ਗਈ ਬੰਨਿਆਂ ਉੱਤੇ, ਵਾਹ ਵਾਹ, ਉਹ ਪਈ ਇੱਕ ਆਸ ਜਿਨ੍ਹਾਂ ਦੀ ਸੁੱਕ ਗਈ ਬੰਨਿਆਂ ਉੱਤੇ, ਪਹਿਲੇ ਹੁੰਟੇ ਅੱਧ ਵਿੱਚੋਂ ਟੁੱਟ ਗਈ ਪੀਂਘ ਹੁਲਾਰਾ ਖਾਂਦੀ, ਬਹੁਤ ਖੂਬ, ਪਹਿਲੇ ਹੁੰਟੇ ਅੱਧ ਚੋਂ ਟੁੱਟ ਗਈ ਪੀਂਘ ਹੁਲਾਰਾ ਖਾਂਦੀ, ਜਿਹੜੇ ਇਸ਼ਕ ਦੀ ਪੌੜੀ ਉੱਤੋਂ ਡਿੱਗੇ ਕੰਧਾਂ ਭਰਨੇ, ਜਿਹੜੇ ਇਸ਼ਕ ਦੀ ਪੌੜੀ ਉੱਤੋਂ ਡਿੱਗੇ ਕੰਧਾਂ ਭਰਨੇ, ਜੋ ਸੱਜਣਾ ਨੂੰ ਲੱਭਦੇ ਫਿਰਦੇ ਗਲੀਆਂ ਦੇ ਕੱਖ ਬਣ ਕੇ, ਜੋ ਸੱਜਣਾ ਨੂੰ ਲੱਭਦੇ ਫਿਰਦੇ ਗਲੀਆਂ ਦੇ ਕੱਖ ਬਣ ਕੇ, ਗਲੀਆਂ ਦੇ ਕੱਖ ਬਣ ਕੇ। ਕਿਤਾਬ ਦਾ ਨਾਂ ਜੀ ਵਾਗਿਓਂ 7 ਮੀਲ, ਔਰ ਇਰਸ਼ਾਦ ਸਿੰਧੂ ਦੇ ਲਿਖਾਰੀ। ਪ੍ਰੋਫੈਸਰ ਸਾਹਿਬ ਤੁਹਾਡੀ ਇਜਾਜ਼ਤ ਦਾ ਬਹੁਤ ਧੰਨਵਾਦ ਕਿ ਤੁਸੀਂ ਕੁਝ ਪੇਸ਼ ਕਰਨ ਦਾ ਮੌਕਾ ਦਿੱਤਾ। ਬਹੁਤ ਖੂਬ ਮਲਿਕ ਸਾਹਿਬ, ਬਹੁਤ ਪਿਆਰੀ ਨਜ਼ਮ ਕਹੀ। ਬੜੀ ਮਿਹਰਬਾਨੀ, ਬੜੀ ਮਿਹਰਬਾਨੀ।
ਲੋ ਸਰੋਤੇ, ਥੈਂਕ ਯੂ ਸੋ ਮਚ, ਥੈਂਕ ਯੂ ਪ੍ਰੋਫੈਸਰ ਸਾਹਿਬ ਤੁਹਾਡੀ ਸਲਾਹ ਨਾਲ ਹੀ ਔਰ ਇੰਨਾ ਜਿਹਨੂੰ ਕਹਿੰਦੇ ਨੇ ਕਿ ਭਰਵਾਂ ਜਿਹਨੂੰ ਕਹਿੰਦੇ ਦਾਤ ਦੇਣ ਵਾਸਤੇ ਮੈਂ ਧੰਨਵਾਦੀ ਹਾਂ ਇਸ ਮੌਕੇ ਜਸਪਾਲ ਸਿੰਘ ਵਿਰਕ ਜੀ ਦਾ, ਜਿਨ੍ਹਾਂ ਨੇ ਨਾ ਸਿਰਫ ਪ੍ਰੋਗਰਾਮ ਨੂੰ ਹੋਸਟ ਕਰਨ ਦੇ ਇਸ ਮੇਰੇ ਨਿਮਾਣੇ ਜਿਹੇ ਢੰਗ ਨੂੰ ਮੈਂ ਸਮਝਦਾ ਮੇਰੇ ਜੇ ਵਡਿਆਈ ਨਹੀਂ, ਇਹ ਜਿਹੜੇ ਜੀ ਨੇ ਜਿਹੜੇ ਜਸਪਾਲ ਵਿਰਕ ਹੋਣੇ ਹੋ ਗਏ, ਨਿਰਮਲ ਸਮਰਾ ਜੀ ਹੋ ਗਏ, ਬਾਕੀ ਸਾਰੇ ਹੋ ਗਏ, ਇਹ ਸ਼ਾਇਦ ਜੀਵਨ ਹੰਡਾਉਣ ਦਾ ਮੌਕਾ ਦਿੰਦੇ ਇਹਨਾਂ ਦੇ ਬੋਲ। ਰੱਬ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ, ਸਲਾਮਤ ਰੱਖੇ। ਬਹੁਤ ਧੰਨਵਾਦ ਕਰਨਾ ਚਾਹਾਂਗਾ ਮੈਂ ਉਹਨਾਂ ਸਭ ਸਰੋਤਿਆਂ ਦਾ ਜਿਨ੍ਹਾਂ ਨੇ ਪ੍ਰੋਗਰਾਮ ਸੁਣਿਆ, ਸਾਂਝ ਬਣਾਈ। ਬਹੁਤ ਧੰਨਵਾਦ ਕਹਿਣਾ ਚਾਹਾਂਗਾ ਦੁਨੀਆ ਭਰ ਤੋਂ ਫੇਸਬੁੱਕ ਔਰ YouTube ਰਾਹੀਂ ਮੈਸੇਜ ਕਰਨ ਵਾਲਿਆਂ ਦਾ, ਜਿਨ੍ਹਾਂ ਨੇ ਪ੍ਰੋਗਰਾਮ ਕਵੀ ਦਰਬਾਰ 'ਚ ਸਾਂਝ ਬਣਾਈ, ਹਿੱਸਾ ਪਾਇਆ, ਯੋਗਦਾਨ ਪਾਇਆ, ਸੁਣਿਆ, ਆਪਣੇ ਹੋਣ ਦਾ ਅਹਿਸਾਸ ਦਵਾਇਆ। ਸਰੋਤਿਓ, ਹੁਣ ਪ੍ਰੋਗਰਾਮ ਆਪਣੇ ਅੰਤ ਅਖੀਰ ਨੂੰ ਅੱਪੜ ਗਿਆ। ਅਸੀਂ ਹੁਣ ਬਿਲਕੁਲ ਅਖੀਰ ਤੇ ਹਾਂ ਔਰ ਇਸ ਮੌਕੇ ਪ੍ਰੋਗਰਾਮ ਆ ਜਿਹੜਾ ਇਹਨੂੰ ਕਹਿ ਲਵੋ ਕਿ ਆਪਣੇ ਅੰਤਾਂ ਨੂੰ ਅਪਣਾਉਣ ਵਾਸਤੇ ਮੈਂ ਦੋਵੇਂ ਹੱਥ ਜੋੜ ਕੇ ਬੜੇ ਅਦਬ ਦੇ ਨਾਲ ਬੇਨਤੀ ਕਰਨਾ ਹੁੰਦਾ ਵਾਂ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਨੂੰ ਕਿ ਅੱਜ ਵੀ ਆਪਣੇ ਲਿਖੇ ਦੇ ਵਿੱਚੋਂ ਕੁਝ ਸਾਡੇ ਸੁਣਨ ਵਾਲੇ ਨੇ ਜਿਹੜੇ ਉਹਨਾਂ ਨਾਲ ਸਾਂਝਾ ਕਰਨ ਔਰ ਪ੍ਰੋਗਰਾਮ ਦੀ ਰੀਤ ਮੁਤਾਬਕ ਪ੍ਰੋਗਰਾਮ ਨੂੰ ਮੁਕਾਉਣ ਵਾਸਤੇ ਇੱਕ ਹੱਲਾ ਦੇਣ। ਬੇਨਤੀ ਹੈ ਇੱਕ ਵਾਰ ਫਿਰ ਜਨਾਬ ਆਪ ਸਭ ਦੇ ਸਾਡੇ ਦਿਲਾਂ 'ਚ ਵਸਣ ਵਾਲੇ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ। ਬਹੁਤ ਮਿਹਰਬਾਨੀ ਮੱਲੀ ਸਾਹਿਬ, ਇੱਕ ਗਜ਼ਲ ਪੇਸ਼ ਕਰ ਰਿਹਾ। ਇਰਸ਼ਾਦ ਜੀ। ਅਰਜ਼ ਕੀਤਾ ਕਿ ਚੁੱਪ ਚੁਪੀਤੇ ਇੱਕ ਹਾਦਸਾ ਇਹ ਕੀ ਵਾਪਰਿਆ, ਕਿਣਕਾ ਕਿਣਕਾ ਹੋ ਕੇ ਮੈਂ ਹਾਂ ਕੀਕਰ ਖਿੰਡਰ ਗਿਆ। ਵਾਹ। ਚੁੱਪ ਚੁਪੀਤੇ ਇੱਕ ਹਾਦਸਾ ਇਹ ਕੀ ਵਾਪਰਿਆ, ਕਿਣਕਾ ਕਿਣਕਾ ਹੋ ਕੇ ਮੈਂ ਹਾਂ ਕੀਕਰ ਖਿੰਡਰ ਗਿਆ। ਵਾਹ। ਵੇਖਣ ਨੂੰ ਤਾਂ ਜੱਗ ਆਪਣਾ ਸੀ, ਕੀ ਸੀ ਇਸ ਵਿੱਚ ਆਪਣਾ, ਪਰ ਸ਼ਾਮਾਂ ਵੀ ਨਾਲ ਨਾ ਤੁਰਿਆ ਤਾਂ ਇਹ ਭੇਦ ਪਿਆ। ਵਾਹ ਬਈ ਵਾਹ, ਵਾਹ ਬਈ ਵਾਹ। ਤੇ ਝੂਠੇ ਰਿਸ਼ਤੇ ਕੱਚੀਆਂ ਤੰਦਾਂ ਅਸੀਂ ਤਾਂ ਸਾਹ ਵਣਜਾਰੇ, ਕੱਚ ਵਣਜਦੇ ਤੁਰੇ ਨਿਮਾਣੇ ਨਾਲ ਨਾ ਕੁਝ ਨਿਭਿਆ। ਵਾਹ ਬਈ ਵਾਹ, ਵਾਹ ਬਈ ਵਾਹ। ਦੇਸ਼ ਬੇਗਾਨੇ ਸ਼ਹਿਰ ਓਪਰੇ ਮੋਹ ਲਈ ਠੂਠਾ ਫੜਿਆ, ਦਰ ਦਰ ਜਾ ਕੇ ਅਲਖ ਜਗਾਈ ਪਈ ਨਾ ਪਰ ਪਿਛਿਆ। ਹਾਏ 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 ਹਾਏ। ਵਾਹ ਪ੍ਰੋਫੈਸਰ ਸਾਹਿਬ ਵਾਹ। ਕਲਾਪਾ ਅਤੇ ਬੁਢਾਪਾ ਨਾ ਸੀ ਚਿੱਤ ਨਾ ਚੇਤੇ। ਇਹ ਇਕਲਾਪਾ ਇੱਕ ਵਾਰ ਫੇਰ ਜੀ, ਇੱਕ ਵਾਰ ਫੇਰ। ਓਏ ਹੋਏ ਓਏ ਹੋਏ। ਇਹ ਇਕਲਾਪਾ ਅਤੇ ਬੁਢਾਪਾ ਨਾ ਸੀ ਚਿੱਤ ਨਾ ਚੇਤੇ। ਹੁਣ ਮੈਂ ਬੁੱਢਾ ਖੂਹ ਰੋਹੀ ਵਿੱਚ ਰਾਤੀ ਚੀਖ ਰਿਹਾ। ਹਾਏ 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 ਹਾਏ। ਤੇ ਅੱਖ ਦੀ ਚਮਕ ਬੁੱਲਾਂ ਦੀ ਦਬਕਣ ਤੇ ਕੇਸਾਂ ਦੀ ਸ਼ਹਿਬਰ। ਅੱਖ ਦੀ ਝਮਕ ਜੀ, ਬੁੱਲਾਂ ਦੀ ਦਬਕਣ ਤੇ ਕੇਸਾਂ ਦੀ ਸ਼ਹਿਬਰ। ਬਾਜ ਇਹਨਾਂ ਸੀ ਜੱਗ ਵਿੱਚ ਦੱਸਿਓ ਹੋਰ ਭਲਾ ਕੀ ਧਰਿਆ। ਬੱਲੇ ਬੱਲੇ। ਤੇ ਝੱਖੜ ਝਾਂਗੀ ਮੀਂਹ ਹਨੇਰੀ ਗੜਿਆਂ ਦੀ ਬਾਰਿਸ਼, ਕਿਹੜਾ ਦੁੱਖ ਸੀ ਬੁੱਢੇ ਰੁੱਖ ਨੇ ਸਿਰ ਤੇ ਨਾ ਜਰਿਆ। ਹਾਏ 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 ਹਾਏ। ਵਾਹ ਬਈ ਵਾਹ, ਵਾਹ ਬਈ ਵਾਹ। ਕੀ ਬਾਤ ਹੈ, ਕੀ ਪੇਸ਼ਕਾਰੀ ਪ੍ਰੋਫੈਸਰ ਸਾਹਿਬ। ਹੈ ਇੱਕ ਵਾਰ ਫੇਰ ਇਹ ਬੋਲ, ਇੱਕ ਵਾਰ ਫੇਰ ਕੀ ਕਹਿਣੇ। ਝੱਖੜ ਝਾਂਗੀ ਮੀਂਹ ਹਨੇਰੀ ਤੇ ਗੜਿਆਂ ਦੀ ਬਾਰਿਸ਼, ਵਾਹ। ਕਿਹੜਾ ਰੁੱਖ ਸੀ ਬੁੱਢੇ ਰੁੱਖ ਨੇ, ਕਿਹੜਾ ਦੁੱਖ ਸੀ ਬੁੱਢੇ ਰੁੱਖ ਨੇ ਸਿਰ ਤੇ ਨਾ ਜਰਿਆ। ਆਹਾ ਆਹਾ। ਇਸ ਪਰਾਇਆ ਸ਼ਾਮ ਉਦਾਸੀ ਜੀ ਹੈ ਕਿ ਨਹੀਂ ਲੱਗਦਾ। ਦੇਸ਼ ਪਰਾਇਆ ਸ਼ਾਮ ਉਦਾਸੀ ਜੀ ਹੈ ਕਿ ਨਹੀਂ ਲੱਗਦਾ। ਵਾਹ। ਗੱਲ ਤਾਂ ਕੋਈ ਖਾਸ ਨਹੀਂ ਹੈ ਐਵੇਂ ਮਨ ਭਰਿਆ। ਹਾਏ ਹਾਏ, ਗੱਲ ਤਾਂ ਕੋਈ ਖਾਸ ਨਹੀਂ ਹੈ ਐਵੇਂ, ਆਹ ਐਵੇਂ ਮਨ ਹੈ ਭਰਿਆ। ਵਾਹ ਬਈ ਵਾਹ, ਵਾਹ ਬਈ ਵਾਹ। ਪਰਾਇਆ ਸ਼ਾਮ ਉਦਾਸੀ ਜੀ ਹੈ ਕਿ ਨਹੀਂ ਲੱਗਦਾ। ਹਾਏ ਹਾਏ, ਗੱਲ ਤਾਂ ਕੋਈ ਖਾਸ ਨਹੀਂ ਹੈ ਐਵੇਂ ਮਨ ਭਰਿਆ। ਵਾਹ। ਵੇਦ ਬਾਣੀ ਦੇ ਸੁੱਚੇ ਮੋਤੀ ਜਾਂ ਗੋਰੀ ਦੀ
ਝਾਂਜਰ, ਓਏ ਹੋਏ ਓਏ ਹੋਏ, ਵੇਦ ਬਾਣੀ ਦੇ ਸੁੱਚੇ ਮੋਤੀ ਜਾਂ ਗੋਰੀ ਦੀ ਝਾਂਜਰ, ਇਹਨਾਂ ਵਿੱਚੋਂ ਹੁਣ ਤੱਕ ਸਾਥੋਂ ਗਿਆ ਨਾ ਇੱਕ ਚੁਣਿਆ। ਹਾਏ 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 ਹਾਏ, ਕੀ ਬਾਤ ਹੈ। ਇੱਕ ਵਾਰ ਫਿਰ ਪ੍ਰੋਫੈਸਰ ਸਾਹਿਬ, ਵਾਹ ਵਾਹ। ਵੇਦ ਬਾਣੀ ਦੇ ਸੁੱਚੇ ਮੋਤੀ ਜਾਂ ਗੋਰੀ ਦੀ ਝਾਂਜਰ, ਇਹਨਾਂ ਵਿੱਚੋਂ ਹੁਣ ਤੱਕ ਸਾਥੋਂ ਗਿਆ ਨਾ ਇੱਕ ਚੁਣਿਆ। ਤੇ ਅਸੀਂ ਤਾਂ ਰੁਖੜੇ ਜੋ ਸਹਿਰਾ ਵਿੱਚ ਔੜਾਂ ਰੁੱਤੇ ਉੱਗੇ। ਓਏ ਹੋਏ, ਵਾਹ ਬਈ ਵਾਹ, ਵਾਹ ਬਈ ਵਾਹ। ਅਸੀਂ ਤਾਂ ਰੁਖੜੇ ਜੋ ਸਹਿਰਾ ਵਿੱਚ ਅਸੀਂ ਔੜਾਂ ਉੱਤੇ ਉੱਗੇ, ਔੜਾਂ ਰੁੱਤੇ ਉੱਗੇ, ਤੇ ਫਲਤਾਂ ਸਾਨੂੰ ਕੀ ਲੱਗਣਾ ਸੀ, ਫੁੱਲ ਹੀ ਨਾ ਖਿੜਿਆ। ਆਏ ਹਾਏ ਆਏ ਹਾਏ, ਕੀ ਬਾਤਾਂ ਕੀ ਬਾਤਾਂ। ਅਸੀਂ ਤਾਂ ਰੁਖੜੇ ਜੋ ਸਹਿਰਾ ਵਿੱਚ ਔੜਾਂ ਰੁੱਤੇ ਉੱਗੇ, ਹਾਏ ਹਾਏ, ਤੇ ਫਲਤਾਂ ਸਾਨੂੰ ਕੀ ਲੱਗਣਾ ਸੀ, ਫੁੱਲ ਹੀ ਨਾ ਖਿੜਿਆ। ਹਾਏ 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 ਹਾਏ, ਚੁੱਪ ਚੁਪੀਤੇ ਇੱਕ ਹਾਦਸਾ ਇਹ ਕੀ ਵਾਪਰਿਆ, ਕਿਣਕਾ ਕਿਣਕਾ ਹੋ ਕੇ ਮੈਂ ਹਾਂ ਕੀਕਰ ਖਿੰਡਰ ਗਿਆ। ਦੇਸ ਬਗਾਨੇ ਸ਼ਹਿਰ ਓਪਰੇ ਮੋਹ ਲਈ ਠੂਠਾ ਫੜਿਆ, ਦਰ ਦਰ ਜਾ ਕੇ ਆਲਖ ਜਗਾਈ, ਪਈ ਨਾ ਪਰ ਪਿੱਛਿਆ। ਵਾਹ ਬਈ ਵਾਹ, ਵਾਹ ਬਈ ਵਾਹ, ਕੀ ਬਾਤ ਹੈ ਪ੍ਰੋਫੈਸਰ ਸਾਹਿਬ। ਤੁਹਾਡੀ ਜਿੰਦੇ ਰਹੋ, ਸਿਹਤ ਤੰਦਰੁਸਤੀ 'ਚ ਰਹੋ, ਇਸੇ ਤਰ੍ਹਾਂ ਅੱਖਰ ਅਲੀਕਦੇ ਰਹੋ, ਉਹਨਾਂ ਨੂੰ ਇੱਕ ਸੋਹਣਾ ਜਿਹਾ ਪਹਿਨਾਵਾ ਪਣਵਾ ਕੇ, ਇੱਕ ਸੋਹਣਾ ਰੂਪ ਦੇ ਕੇ ਸਾਡੇ ਸਾਹਮਣੇ ਲੈ ਕੇ ਆਉਂਦੇ ਰਹੋ, ਔਰ ਅਸੀਂ ਇਸੇ ਤਰ੍ਹਾਂ ਆਨੰਦ ਮਾਣਦੇ ਰਹੀਏ। ਤੁਹਾਡੇ ਕਲਮ ਦੇ ਜ਼ੋਰ ਤਾਕਤਾਂ ਵਾਸਤੇ ਢੇਰਾਂ ਦੁਆਵਾਂ ਅਸੀਸਾਂ ਜੀ। ਬਹੁਤ ਬਹੁਤ ਮਿਹਰਬਾਨੀ ਮਲਿਕ ਸਾਹਿਬ ਜੀ, ਬੜੀ ਬੜੀ ਮਿਹਰਬਾਨੀ ਪ੍ਰੋਫੈਸਰ ਸਾਹਿਬ। ਔਰ ਇਹਦੇ ਨਾਲ ਹੀ ਤੁਹਾਡੀ ਇਜਾਜ਼ਤ ਦੇ ਨਾਲ ਮੈਂ ਪਤਾ ਨਹੀਂ ਲੱਗਾ ਕਿ ਅੱਜ 2 ਘੰਟੇ ਕਿਦਾਂ ਪਰ ਲਾ ਕੇ ਉੱਡ ਗਏ। ਅੱਜ ਦਾ ਪ੍ਰੋਗਰਾਮ ਕਵੀ ਦਰਬਾਰ ਆ ਜਿਹੜਾ, ਇਹਨੂੰ ਇੱਥੇ ਹੀ ਮੁਕਾਉਣ ਦੀ ਆਗਿਆ ਚਾਹੁੰਦਾ ਜੀ। ਜ਼ਰੂਰ ਜੀ, ਤੇ ਪ੍ਰੋਗਰਾਮ ਦੀ ਸੁੰਦਰ ਪੇਸ਼ਕਾਰੀ ਲਈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮਲਿਕ। ਤੁਹਾਡੇ ਇਸ ਹੌਸਲੇ ਨੂੰ ਸਲੂਟ ਹੈ ਜੀ, ਤੁਹਾਡੇ ਇਸ ਹੌਸਲੇ ਨੂੰ ਸਲਾਮ ਕੇ ਕਬੂਲ ਲੈਂਦੇ ਜੀ। ਥੈਂਕ ਯੂ ਸੋ ਮਚ ਪ੍ਰੋਫੈਸਰ ਸਾਹਿਬ, ਧੰਨਵਾਦ ਤੁਹਾਡਾ ਜੀ। ਔਰ ਪ੍ਰੋਫੈਸਰ ਸ਼ੇਰ ਸਿੰਘ ਕੰਵਲ ਜੀ ਤੋਂ ਬਾਅਦ ਇੱਕ ਵਾਰ ਫਿਰ ਹੁਣ ਪ੍ਰੋਗਰਾਮ ਮੁਕਾਉਣ ਲੱਗਾ ਮੈਂ ਜੀ। ਐਲਾਨ ਇਹ ਹੈ, ਜ਼ਰਾ ਗੌਰ ਨਾਲ ਸੁਣਿਆ ਜੇ, ਕਿ ਹੁਣ ਮੈਂ ਇੱਕ ਕਮਰਸ਼ੀਅਲ ਬ੍ਰੇਕ ਚਲਾਵਾਂਗਾ, ਫਿਰ ਉਸ ਤੋਂ ਬਾਅਦ ਕੁਝ ਐਲਾਨ ਨੇ ਜਿਹੜੇ ਉਹ ਹੋਣਗੇ। ਉਹਨਾਂ ਐਲਾਨਾਂ ਤੋਂ ਬਾਅਦ ਤੁਹਾਡੇ ਵਾਸਤੇ ਰਾਏ ਰਾਜ ਸਾਹਿਬ ਆ ਜਿਹੜੀ ਉਹ ਪੇਸ਼ ਕੀਤੀ ਜਾਏਗੀ, ਔਰ ਰਾਏ ਰਾਜ ਸਾਹਿਬ ਤੋਂ ਬਾਅਦ ਅਸੀਂ ਪੰਜਾਬੀ ਰੇਡੀਓ USA ਦੇ ਸਭ ਸੁਣਨ ਵਾਲੇ ਨੂੰ ਲੈ ਜਾਵਾਂਗੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ। ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਕੈਨੇਡਾ, ਜਿੱਥੋਂ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਸੰਬੰਧ ਇੱਕ ਬਹੁਤ ਵੱਡਾ ਕਵੀ ਦਰਬਾਰ, ਬਹੁਤ ਵੱਡਾ ਕਵੀ ਦਰਬਾਰ ਹੈ ਜਿਹੜਾ ਉਹ ਹੋ ਰਿਹਾ, ਉਹ ਅਸੀਂ ਤੁਹਾਡੇ ਰੂਬਰੂ ਪੇਸ਼ ਕਰ ਰਹੇ ਹਾਂ। ਸੋ ਮਿਸ ਨਾ ਕਰਨਾ, ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ। ਇਹਦੇ ਨਾਲ ਹੀ ਜੀ ਅੱਜ ਦਾ ਪ੍ਰੋਗਰਾਮ ਕਵੀ ਦਰਬਾਰ ਇੱਥੇ ਹੀ ਮੁੱਕਦਾ ਹੈ। ਆਪਣੇ ਪ੍ਰੈਜ਼ੈਂਟਰ, ਆਪਣੇ ਮੇਜ਼ਬਾਨ ਮਸੂਦ ਮਲਿਨ ਦਵੋ ਇਜਾਜ਼ਤਾਂ, ਫਿਰ ਮਿਲਾਂਗੇ। ਆਉਂਦੀ ਮੁਲਾਕਾਤ ਤੱਕ ਲਈ ਮਾਈਕ੍ਰੋਫੋਨ ਦੇ ਇਸ ਪਾਸਿਓਂ ਤੁਹਾਡਾ, ਮੇਰਾ, ਸਾਡੇ ਸਾਰਿਆਂ ਦਾ ਰੱਬ ਰਾਖਾ ਜੀ।